ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਅੱਜ ਹੈਗੀ ਹੈ ਜੀ 1 ਮਈ 2021 ਦਿਨ ਸ਼ਨੀਚਰਵਾਰ, ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਅਟਾਰਨੀ ਜੇ ਟੇਰਕੀਆਣਾ ਜੀ ਸੈਨ ਹੋਜ਼ੇਸ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਟਾਰਨੀ ਜੇ ਟੇਰਕੀਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਹੁੰਦੇ ਹਾਂ। ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਅਟਾਰਨੀ ਟੇਰਕੀਆਣਾ ਜੀ ਜੁੜਦੇ ਨੇ। ਹਰ ਸ਼ਨੀਚਰਵਾਰ ਨੂੰ ਜਿਹੜਾ ਆਪਣਾ ਇਹ ਪ੍ਰੋਗਰਾਮ ਆ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਆ, ਅਤੇ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਕੀ ਲੇਟੈਸਟ ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ ਆ, ਅਤੇ ਜਾਂ ਵੱਖ-ਵੱਖ ਜਿਹੜੇ ਇਸ਼ੂਜ਼ ਜਾਂ ਟੌਪਿਕਸ ਜਿਹੜੇ ਆ ਉਹਨਾਂ ਉੱਤੇ ਆਪਾਂ ਜਿਹੜੀ ਆ ਚਰਚਾ ਕਰਦੇ ਹੁੰਦੇ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503। ਸੁਲੱਖਣ ਸਿੰਘ, ਹਰਬੰਸ ਕੌਰ ਤੋਂ ਵੇਕਸਫੀਲਡ, ਗੁਰਪਾਲ ਸਿੰਘ ਸੰਧੂ, ਸੈਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਸਟਾਰਲਾਈਟ ਟਰੱਕ ਟਾਇਰਸ ਵਾਲੇ ਟਰੱਕ ਟ੍ਰੇਲਰ ਦੇ ਨਵੇਂ ਪੁਰਾਣੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਫ਼ੋਨ ਨੰਬਰ 209 250 9535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੇ ਜਿਹੜੇ ਆ ਜੀ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਇਮੀਗ੍ਰੇਸ਼ਨ ਦੇ ਇੱਕ ਵਿਸ਼ੇਸ਼ ਟੌਪਿਕ ਦੇ ਉੱਤੇ ਕਰਾਂਗੇ। ਜਿੱਦਾਂ ਲਾਸਟ ਟਾਈਮ ਆਪਾਂ ਵਿਡੋ ਪਟੀਸ਼ਨ 204L ਰੀਐਡਜਸਟਮੈਂਟ, ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਕੀਤੀ ਸੀ। ਫਿਰ ਉਸ ਤੋਂ ਪਹਿਲਾਂ E2 ਜਿਹੜਾ ਵੀਜ਼ਾ ਆ ਉਸ ਨੂੰ ਲੈ ਕੇ, ਅਤੇ ਅੱਜ ਜਿਹੜੀ ਆਪਾਂ ਕਿਹੜੇ ਟੌਪਿਕ ਦੇ ਉੱਤੇ ਅਟਾਰਨੀ ਟੇਰਕੀਆਣਾ ਜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ? ਅੱਜ ਆਪਾਂ EB5 ਇਨਵੈਸਟਮੈਂਟ ਬੇਸ ਇਮੀਗ੍ਰੇਸ਼ਨ ਵੀਜ਼ਾ ਪ੍ਰੋਗਰਾਮ ਹੈ, ਜਿਹੜਾ 9 ਲੱਖ ਜਾਂ 1.8 ਮਿਲੀਅਨ ਲਗਾ ਕੇ ਇਨਵੈਸਟਮੈਂਟ ਕਰਦੇ ਆ, ਉਹਦੇ ਥਰੂ ਜਿਹੜਾ ਗ੍ਰੀਨ ਕਾਰਡ ਮਿਲਦਾ ਉਹਦੇ ਬਾਰੇ ਡਿਸਕਸ ਕਰਾਂਗੇ। ਇਹ ਜਿਹੜਾ EB5 ਇਨਵੈਸਟਮੈਂਟ ਪ੍ਰੋਗਰਾਮ ਹੈ, ਇਹ ਕਾਫੀ ਇੱਕ ਐਕਸਾਈਟਿੰਗ ਪਾਥਵੇ ਹੈ ਇਮੀਗ੍ਰੇਸ਼ਨ ਦੇ ਲਈ, ਅਤੇ ਆਰਗੂਏਬਲੀ ਇਹ ਸਭ ਤੋਂ ਸੌਖਾ ਪਾਥਵੇ ਵੀ ਹੈਗਾ। ਅਤੇ ਇਨਵੈਸਟਰਸ ਇਹਦੇ ਨਾਲ ਡਾਇਰੈਕਟਲੀ ਇਨਵੈਸਟ ਕਰਕੇ ਆਪਣੇ ਲਈ ਗ੍ਰੀਨ ਕਾਰਡ ਲੈ ਸਕਦੇ ਨੇ, ਆਪਣੇ ਸਪਾਊਸ ਲਈ, ਅਤੇ ਜਿਹੜੇ 21 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਨੂੰ ਗ੍ਰੀਨ ਕਾਰਡ ਦਵਾ ਸਕਦੇ ਨੇ। ਪਰ ਇਹਦੇ ਕਾਫੀ ਜ਼ਿਆਦਾ ਮੂਵਿੰਗ ਪਾਰਟਸ ਨੇ। ਇਕੱਲਾ ਮਤਲਬ ਸੌਖਾ ਬੜਾ ਇਹ, ਪਰ ਇਹਦੇ ਕਾਫੀ ਜ਼ਿਆਦਾ ਮੂਵਿੰਗ ਪਾਰਟਸ ਨੇ, ਕਿਉਂਕਿ ਜਿੰਨੇ ਜ਼ਿਆਦਾ ਮੂਵਿੰਗ ਪਾਰਟਸ ਨੇ ਫਿਰ ਉਨੇ ਜ਼ਿਆਦਾ ਉਹਦੇ ਸਵਾਲ ਹੁੰਦੇ ਨੇ ਪ੍ਰੋਗਰਾਮ ਦੇ। ਜੀ ਬਿਲਕੁਲ। ਸੋ ਜਿਹਨੂੰ ਇਨਵੈਸਟਮੈਂਟ ਵੀਜ਼ਾ ਆਖ ਦਿੱਤਾ ਜਾਂਦਾ ਆ, ਜਿਹਦੀ ਹੁਣ ਲਾਗਤ ਜਿੱਦਾਂ ਤੁਸੀਂ ਦੱਸਿਆ ਵੀ 9 ਲੱਖ ਜਾਂ 1.8 ਮਿਲੀਅਨ, 18 ਲੱਖ ਜਿਹੜੀ ਆ ਉਹ ਹੈਗੀ ਆ ਇਲਾਕੇ ਦੇ ਹਿਸਾਬ ਦੇ ਨਾਲ ਵੀ ਤੁਸੀਂ ਕਿੱਥੇ ਜਿਹੜਾ ਉਹ ਕਰਨ ਜਾ ਰਹੇ ਇਨਵੈਸਟਮੈਂਟ। ਇਹ ਅੱਜ ਤੋਂ ਕੁਛ ਵਾਰੀ ਪਹਿਲਾਂ ਕਾਫੀ ਘੱਟ ਵੀ ਸੀਗੀ। ਸੋ ਇਹ ਜਿਉਂ-ਜਿਉਂ ਸਮਾਂ ਤਬਦੀਲ ਹੁੰਦਾ ਜਾਂਦਾ ਹੈ, ਇਹ ਇਨਵੈਸਟਮੈਂਟ ਦੇ ਪ੍ਰਾਈਸਿਸ ਜਿਹੜੇ ਉਹ ਚੇਂਜ ਹੁੰਦੇ ਜਾਂਦੇ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ EB5 ਵੀਜ਼ਾ, ਇਨਵੈਸਟਮੈਂਟ ਵੀਜ਼ਾ, ਇਹ ਮੋਟੇ ਤੌਰ ਦੇ ਉੱਤੇ ਲੋਕ ਇਸ ਨੂੰ ਜਾਣਦੇ ਆ। ਅਸਲ ਦੇ ਵਿੱਚ ਕੀ ਚੀਜ਼ ਹੈਗੀ ਆ? ਵਟਸ ਐਨ EB5 ਵੀਜ਼ਾ? ਜੀ, ਇਹ ਜਿਹੜੇ ਇੰਪਲੋਇਮੈਂਟ ਬੇਸ ਇਮੀਗ੍ਰੇਸ਼ਨ ਗ੍ਰੀਨ ਕਾਰਡ ਹੁੰਦੇ ਨੇ, 5 ਤਰੀਕੇ ਦੇ ਗ੍ਰੀਨ ਕਾਰਡ ਹੁੰਦੇ ਨੇ, EP1 2 3 4 5 ਹੈ ਨਾ ਜੀ। ਅਤੇ ਕਿ ਇਹ 5ਵੇਂ ਨੰਬਰ 'ਤੇ EB5 ਇਹਦੀ ਕੈਟੇਗਰੀ ਆ, ਤਾਂ ਕਰਕੇ ਇਹਨੂੰ ਆਪਾਂ EB1 ਕਹਿ ਦਿੰਦੇ ਨੇ। ਜਿੱਦਾਂ ਜਿਹੜੇ ਰਿਲੀਜੀਅਸ ਵਰਕਰ ਦਾ ਵੀਜ਼ਾ ਹੁੰਦਾ ਹੈ, R1 ਵਾਲੇ ਜਿਹੜੇ ਲੈਂਦੇ ਨੇ 360, ਉਹਨੂੰ ਆਪਾਂ EB4 ਇੰਪਲੋਇਮੈਂਟ ਬੇਸਡ 4th ਕੈਟੇਗਰੀ। ਅਤੇ EB1 ਜਿਹੜਾ ਹੁੰਦਾ ਉਹ ਹੁੰਦਾ
ਜਿਹੜੇ ਸਾਇੰਟਿਸਟ ਵਗੈਰਾ ਐਕਸਟਰਾਡਨਰੀ ਪ੍ਰੋਫੈਸ਼ਨਲਸ। ਤੇ ਇਦਾਂ ਹੀ ਇਹਨਾਂ ਨੇ EB5 ਜਿਹੜਾ ਬਣਾਇਆ ਇਨਵੈਸਟਮੈਂਟ ਬੇਸਡ ਪ੍ਰੋਗਰਾਮ ਹੈ। ਤੇ ਬੇਸਿਕਲੀ 4 ਤਰ੍ਹਾਂ ਦੇ ਮੁੱਖ ਤੌਰ ਤੇ ਗ੍ਰੀਨ ਕਾਰਡ ਹੁੰਦੇ ਨੇ, ਤੇ ਉਹਦੇ ਵਿੱਚੋਂ ਦੀ ਇੱਕ ਜਿਹੜਾ ਹੈਗਾ ਇੰਪਲੋਇਮੈਂਟ ਬੇਸਡ ਹੈ, ਤੇ ਇਹ ਇੰਪਲੋਇਮੈਂਟ ਬੇਸਡ ਦਾ ਜਿਹੜੀ 5ਵੀਂ ਕੈਟਾਗਰੀ ਉਹਦੇ ਵਿੱਚ ਆਉਂਦਾ ਹੈ, ਤੇ EB5 ਗ੍ਰੀਨ ਕਾਰਡ ਹੈ। ਤੇ ਤੁਸੀਂ ਇਨ ਸ਼ਾਰਟ ਇਹਦਾ ਇਹ ਹੈ ਕਿ ਤੁਸੀਂ ਪੈਸੇ ਲਗਾ ਕੇ ਇੱਥੇ ਇਨਵੈਸਟਮੈਂਟ ਜੇ ਕਰਦੇ ਹੋ ਤੇ ਜੌਬਸ ਕ੍ਰੀਏਟ ਕਰਦੇ ਹੋ, ਤੇ ਤੁਹਾਨੂੰ ਉਹਨਾਂ ਨੇ ਡਾਇਰੈਕਟ ਪਾਥਵੇ ਦੇ ਦਿੱਤਾ ਗ੍ਰੀਨ ਕਾਰਡ ਦੇ ਲਈ। ਸੋ ਇਹ ਡਾਇਰੈਕਟ ਇਨਵੈਸਟਰ ਜਿਹੜਾ ਇਹ ਵੀਜ਼ਾ ਵੀ ਆਓ ਇਹਨੇ ਜਿਹੜੇ ਆ ਉਹ ਡਾਲਰ ਲਾਓ ਤੇ ਆ ਕੇ ਗ੍ਰੀਨ ਕਾਰਡ ਸਾਡੇ ਕੋਲ ਬੇਸਿਕਲੀ ਤੁਸੀਂ ਜਿਹੜਾ ਉਹ ਲੈ ਲਓ। ਸੋ EB5 ਵੀਜ਼ਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਵੱਖ-ਵੱਖ ਟਾਈਪਸ ਦੇ ਜਿਹੜੇ ਵੀਜ਼ਿਆਂ ਦੇ ਵਿੱਚੋਂ ਇੱਕ ਟਾਈਪ ਦਾ ਇਹ ਇਮੀਗਰੈਂਟ ਗ੍ਰੀਨ ਕਾਰਡ ਦੇ ਲਈ ਜਿਹੜਾ ਇਹ ਹੁੰਦਾ ਆ। ਅਤੇ ਨਾਲ ਹੀ ਆਪਾਂ ਇਸ ਤੋਂ ਪਹਿਲਾਂ ਇਹ ਵੀ ਗੱਲ ਕਰ ਸਕਦੇ ਹਾਂ ਜਿਹੜੇ ਗ੍ਰੀਨ ਕਾਰਡਸ ਵੀ ਜਿਹੜੇ ਵੱਖ-ਵੱਖ ਕਿਹੜੇ ਤਰੀਕੇ ਦੇ ਹੁੰਦੇ ਆ? ਜੀ ਬਿਲਕੁਲ, US ਦੇ ਵਿੱਚ 4 ਮੁੱਖ ਤੌਰ ਦੇ ਗ੍ਰੀਨ ਕਾਰਡ ਤੁਹਾਨੂੰ ਮਿਲਦੇ ਨੇ। ਸਭ ਤੋਂ ਪਹਿਲਾਂ ਜਿਹੜਾ ਹੋ ਗਿਆ ਇਮੀਡੀਏਟ ਰਿਲੇਟਿਵ ਇਮੀਗ੍ਰੈਂਟ ਪਟੀਸ਼ਨ, ਹੈ ਨਾ, ਜਿਹੜੇ ਸਾਡੇ ਦਰਸ਼ਕ ਸਭ ਤੋਂ ਜ਼ਿਆਦਾ ਮੇਰੇ ਖਿਆਲ ਇਹਦੀ ਹੀ ਆਡੀਅנס ਹੈ। ਇਮੀਡੀਏਟ ਰਿਲੇਟਿਵ ਦੇ ਵਿੱਚ ਤੁਹਾਡਾ IR1 ਤੋਂ ਲੈ ਕੇ IR5 ਤੱਕ ਆ ਜਾਂਦਾ ਹੈ, ਜਿਹਦੇ ਵਿੱਚ ਕਿ US ਸਿਟੀਜ਼ਨ ਦੇ ਜਿਹੜੇ ਬੱਚੇ ਨੇ, ਪੈਰੈਂਟਸ ਨੇ, ਉਹ ਡਾਇਰੈਕਟਲੀ ਇਮੀਡੀਏਟ ਜਿਹੜੇ ਰਿਲੇਟਿਵ ਕਲਾਸੀਫਾਈ ਹੁੰਦੇ ਨੇ। ਤੇ ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਫੈਮਿਲੀ ਪ੍ਰੈਫਰੈਂਸ ਗ੍ਰੀਨ ਕਾਰਡ। ਫੈਮਿਲੀ ਪ੍ਰੈਫਰੈਂਸ ਗ੍ਰੀਨ ਕਾਰਡ ਦੇ ਤੁਹਾਡਾ ਉਹੀ F1 F2 F3 F4। ਇਹਦੇ ਵਿੱਚ ਜਿਹੜੇ ਤੁਹਾਡੇ ਗ੍ਰੀਨ ਕਾਰਡ ਹੋਲਡਰਸ ਦੇ ਸਪਾਊਸ ਨੇ ਜਾਂ ਅਨਮੈਰਿਡ ਬੱਚੇ ਨੇ ਉਹ ਆ ਜਾਂਦੇ ਨੇ, ਜਾਂ US ਸਿਟੀਜ਼ਨ ਦੇ ਉਹ ਬੱਚੇ ਆ ਜਾਂਦੇ ਨੇ ਜਿਹੜੇ 21 ਸਾਲਾਂ ਤੋਂ ਉੱਤੇ ਹੋ ਚੁੱਕੇ ਨੇ, ਜਾਂ ਫਿਰ ਭੈਣ ਭਰਾ ਵਾਲੇ, ਹੈ ਨਾ। ਸੋ ਇਮੀਡੀਏਟ ਰਿਲੇਟਿਵ ਹੋ ਗਿਆ ਤੇ ਫੈਮਿਲੀ ਪ੍ਰੈਫਰੈਂਸ ਹੋ ਗਿਆ। ਜਿਹੜੇ ਇਮੀਡੀਏਟ ਰਿਲੇਟਿਵ ਹੈ ਉਹਨਾਂ ਦੇ ਵਾਸਤੇ ਨੰਬਰ ਹਮੇਸ਼ਾ ਅਵੇਲੇਬਲ ਰਹਿੰਦੇ ਨੇ, ਕੋਈ ਵੇਟ ਟਾਈਮ ਨਹੀਂ ਹੈਗਾ, ਸਿਰਫ ਪ੍ਰੋਸੈਸਿੰਗ ਟਾਈਮ ਦਾ ਵੇਟ ਹੈ। ਜਿਹੜੇ ਫੈਮਿਲੀ ਪ੍ਰੈਫਰੈਂਸ ਵਾਲੇ ਹੈਗੇ ਉਹਨਾਂ ਨੂੰ ਚਾਰਟ ਦੇ ਹਿਸਾਬ ਨਾਲ ਜਾਣਾ ਪੈਂਦਾ, ਉਹਨਾਂ ਤੇ ਵੇਟ ਟਾਈਮ ਹੈ। ਇਸ ਤੋਂ ਇਲਾਵਾ ਤੀਜੀ ਕੈਟਾਗਰੀ ਇਹਨਾਂ ਦੀ ਆ ਜਾਂਦੀ ਹੈ ਡਾਇਵਰਸਿਟੀ ਇਮੀਗ੍ਰੈਂਟ ਵੀਜ਼ਾ, ਜਿਹਦੇ ਬਾਰੇ ਆਪਾਂ ਡਿਸਕਸ ਕੀਤਾ ਸੀਗਾ ਕਿ ਸਾਲ ਦੇ 50,000 ਮਿਲਦੇ ਨੇ। ਉਹ ਵਾਲੀ ਕੰਟਰੀਜ਼ ਨੂੰ ਮਿਲਦੇ ਨੇ ਜਿਹਨਾਂ ਦੀ ਇੱਥੇ US ਦੇ ਵਿੱਚ ਰੈਪਰੈਜ਼ੈਂਟੇਸ਼ਨ ਬਹੁਤ ਘੱਟ ਹੈ। ਜਿਹੜੇ ਛੋਟੀ ਕੰਟਰੀਜ਼ ਨੇ, ਟਾਪੂ ਵਗੈਰਾ ਜਿਹੜੇ ਹੈਗੇ ਨੇ, ਨੇਪਾਲ, ਇੱਦਾਂ ਛੋਟੇ ਕੰਟਰੀਜ਼ ਜਿਹੜੇ ਹੈਗੇ ਨੇ, ਉੱਥੋਂ ਦੀ ਡਾਇਵਰਸਿਟੀ ਵੀਜ਼ਾ, ਤੁਸੀਂ ਲੋਟਰੀ ਵੀਜ਼ਾ ਵੀ ਇਹਨੂੰ ਕਹਿ ਦਿੰਦੇ ਨੇ। ਉੱਥੇ ਤੁਹਾਡੀ ਜਿਹੜੀ ਮੁੱਖ ਕੈਟਾਗਰੀ ਆ ਜਾਂਦੀ ਹੈ ਇੰਪਲੋਇਮੈਂਟ ਬੇਸਡ, ਜਿਹੜੇ ਕਿ US ਦੇ ਵਿੱਚ ਸਭ ਤੋਂ ਜ਼ਿਆਦਾ ਐਡਵਾਂਸਡ ਕਹਿ ਲਓ, ਟੈਕਨੀਕਲ ਕਹਿ ਲਓ, ਜ਼ਿਆਦਾ ਯੂਜ਼ਰਸ ਨੇ ਹਰ ਪਾਸੇ ਤੋਂ ਨੇ ਦੁਨੀਆ ਦੇ। ਸੋ ਇੰਪਲੋਇਮੈਂਟ ਬੇਸ ਦੇ ਵਿੱਚ ਤੁਹਾਡੇ ਫਿਰ 5 ਤਰੀਕੇ ਦੇ ਆ ਜਾਂਦੇ ਨੇ ਵੀਜ਼ਾਸ। ਪਹਿਲਾ ਇੰਪਲੋਇਮੈਂਟ ਬੇਸ ਜਿਹੜੀ ਫਸਟ ਪ੍ਰੈਫਰੈਂਸ ਹੈ, ਜਿਹੜੇ ਆਰਟਿਸਟ, ਐਂਟਰਟੇਨਰਸ, ਐਕਟਰਸ, ਮੂਵੀ ਸਟਾਰ, ਸਾਇੰਟਿਸਟ, ਸਾਰੇ ਜਿਹੜੇ ਹਾਈ ਲੈਵਲ ਦੇ ਪ੍ਰੋਫੈਸ਼ਨਲਸ ਨੇ, PhD, ਪਬਲਿਸ਼ਰਸ, ਉਹ ਵਾਲੇ ਲੋਕ ਜਿਹੜੇ ਆ ਡਾਇਰੈਕਟਲੀ ਆਪਣੇ ਆਪ ਨੂੰ ਸੈਲਫ ਪਟੀਸ਼ਨ ਕਰ ਸਕਦੇ ਨੇ, ਜਾਂ ਰਿਸਰਚਰ ਵਗੈਰਾ ਦੇ ਵਿੱਚ ਜਾਂ ਮੈਨੇਜਰੀਅਲ ਲੈਵਲ ਦੇ ਬੰਦੇ ਆ ਉਹ ਆ ਸਕਦੇ ਨੇ। ਫਿਰ ਤੁਹਾਡਾ ਆ ਜਾਂਦਾ ਹੈ EB2 ਉਹ ਹੈ ਜਿਹਨਾਂ ਦੇ ਕੋਲ US ਜਾਂ ਫੋਰਨ ਮਾਸਟਰਸ ਜਾਂ ਹਾਇਰ ਡਿਗਰੀ ਹੈ, ਜਾਂ ਫਿਰ ਬੈਚਲਰਸ ਤੇ 5 ਸਾਲ ਦਾ ਐਕਸਪੀਰੀਅੰਸ ਹੈ। ਮਤਲਬ ਕਿ ਜਿਹੜੇ ਥੋੜੇ ਜਿਹੇ ਰਿਲੇਟਿਵਲੀ EB3 ਨਾਲੋਂ ਐਡਵਾਂਸ ਨੇ। ਤੇ EB3 ਚ ਤੁਹਾਡੇ ਆ ਜਾਂਦੇ ਨੇ ਜਿਹੜੇ ਨਾਰਮਲ ਬੈਚਲਰ ਡਿਗਰੀ ਵਾਲੇ ਜਿਹੜੇ ਕੇਸ ਹੈਗੇ ਨੇ। ਤੇ EB4 ਦਾ ਆਪਾਂ ਆਲਰੇਡੀ ਦੱਸਤਾ, ਜਿੱਦਾਂ ਰਿਲੀਜੀਅਸ ਵਰਕਰ ਵਗੈਰਾ। ਤੇ ਇਹ ਜਿਹੜਾ EB5 ਹੈ, ਸਪੈਸੀਫਿਕਲੀ ਇਹਦੇ ਵਿੱਚ ਇਨਵੈਸਟਰ ਆ ਜਾਂਦੇ ਨੇ ਜਿਹੜੇ ਕਿ ਪੈਸੇ ਇਨਵੈਸਟ ਕਰਕੇ ਗ੍ਰੀਨ ਕਾਰਡ ਲੈਂਦੇ ਨੇ। ਜੀ, ਮੇਰੀ ਕਿਉਰਿਓਸਿਟੀ ਵੱਧ ਗਈ ਹੈ, ਜਿੱਦਾਂ H1 ਵਾਲੇ ਉਹ ਕਿਹੜੀ ਕੈਟਾਗਰੀ ਚ ਆਉਂਦੇ ਆ? EB1 2 3 ਉਹ ਕਿਹੜੇ ਚ ਆ ਜਾਂਦੇ ਹੁੰਦੇ ਆ? ਦੇਖੋ EB3 ਚ ਤਾਂ ਜਿੱਦਾਂ ਹੁਣ H1B ਦੀ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਘੱਟੋ ਘੱਟ ਡਿਗਰੀ ਚਾਹੀਦੀ ਹੁੰਦੀ ਹੈ, ਹਨਾ। ਸੋ EB3 ਦੇ ਵਿੱਚ ਤਕਰੀਬਨ ਸਾਰੇ ਜਾਣੇ ਆ ਜਾਂਦੇ ਨੇ। ਹੁਣ ਸਕਿਲਡ ਵਰਕਰ ਵੀ, ਈਵਨ ਜੇ ਕੋਈ ਇੱਥੇ US ਦੇ ਵਿੱਚ ਇਹਦੇ ਤੇ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਇਹ ਬੜਾ ਅੰਡਰ ਯੂਟਿਲਾਈਜ਼ਡ ਵੀਜ਼ਾ। ਸਾਡੀ ਕਮਿਊਨਿਟੀ ਨੇ ਇਹਨੂੰ ਇੰਨਾ ਯੂਜ਼ ਨਹੀਂ ਕੀਤਾ, ਪਰ ਇਹਦੇ ਵਿੱਚ ਤੁਸੀਂ ਮਤਲਬ ਇਹਦੇ ਵਿੱਚ ਵੇਟ ਟਾਈਮ ਬਹੁਤ ਜ਼ਿਆਦਾ 15 ਸਾਲ। ਪਰ ਜੇ ਕੋਈ ਇੱਥੋਂ ਦੀ ਬਿਜ਼ਨਸ ਜਿਹੜਾ ਹੈਗਾ ਉਹ ਡਾਇਰੈਕਟਲੀ ਜਿਹੜਾ ਇੰਡੀਆ ਦੇ ਵਿੱਚ ਬੰਦਾ ਬੈਠਾ ਹੈ ਉਹਨੂੰ ਸਪਾਂਸਰ ਕਰ ਸਕਦਾ ਹੈ। ਬੈਚਲਰਸ ਡਿਗਰੀ ਹੈਗੀ ਹੈ ਤਾਂ EB3, ਜੇ ਮਾਸਟਰਸ ਡਿਗਰੀ ਹੈਗੀ ਹੈ ਤਾਂ EB2, ਜੇ ਦੋਨਾਂ 'ਚ ਕੋਈ ਨਹੀਂ ਹੈਗਾ, ਡਿਪਲੋਮਾ ਹੈਗਾ ਤਾਂ ਸਕਿਲਡ ਵਰਕਰ। ਪਰ ਜੇ ਤੁਸੀਂ ਹੁਣ ਫਾਈਲ ਕਰੋਗੇ ਤੁਹਾਨੂੰ ਫਿਰ ਇਹ ਹੈ ਕਿ 15 ਕੁ ਸਾਲ ਬਾਅਦ ਤੁਹਾਡਾ ਉਹ ਜਿਹੜਾ ਰਿਲੇਟਿਵ ਹੈ ਉਹ ਇੱਥੇ ਆ ਸਕਦਾ ਹੈ। ਪਰ ਇਹ ਇੱਕ ਰਿਲੇਟਿਵ ਜਾਂ ਸੱਜਣ ਮਿੱਤਰ ਜਾਂ EMPLOYEE ਜਿਹੜਾ ਵੀ ਤੁਹਾਡੇ ਬਿਜ਼ਨਸ 'ਚ ਕੰਮ ਕਰਨਾ ਚਾਹੁੰਦਾ। ਸੋ H1B ਵਾਲਿਆਂ ਨੂੰ EB2 ਤੇ EB3 ਦੋਨਾਂ ਦੀ ਆਪਸ਼ਨਸ ਅਵੇਲੇਬਲ ਹੈ। ਤੇ ਜਿਹੜੇ ਫਿਰ H1B ਹੁੰਦੇ ਨੇ ਉਹਨਾਂ ਦੀ ਵੀ ਜਦੋਜਹਿਦ ਬਹੁਤ ਹੁੰਦੀ ਹੈ। ਇੱਥੇ 15 ਸਾਲ ਵੇਟਿੰਗ ਹੈ, ਤੇ ਫਿਰ ਅੱਗੇ ਕੋਈ PhD ਕਰ ਲੈਂਦਾ, ਕੋਈ ਹੋਰ ਉਹਨਾਂ ਦਾ ਕਰੀਅਰ ਹਿੱਟ ਹੋ ਜਾਂਦਾ ਹੈ ਨਾ, ਤੇ ਫਿਰ ਉਹ ਅੱਗੇ ਟਰਾਈ ਕਰਦੇ ਨੇ ਕਿ ਉਹ EB1A ਦੇ ਵਿੱਚ ਆ ਸਕਣ, ਤਾਂ ਕਿ EB1A ਦੀ ਜਿਹੜੀ ਲਾਈਨ ਹੈ ਉਹ ਛੋਟੀ ਹੈ, 3 ਸਾਲ 4 ਸਾਲ। ਓਕੇ, ਠੀਕ ਹੈ। ਓਕੇ, ਸੋ ਹੁਣ ਆਪਾਂ ਜਿਹੜੇ ਅੱਜ ਦੇ ਮੁੱਖ ਟੌਪਿਕ EB5 ਦੇ ਉੱਤੇ ਜਿਹੜੀ ਹੋਰ ਆਪਾਂ ਵਿਸਥਾਰ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਹ EB5 ਇਹ ਇਨਵੈਸਟਮੈਂਟ ਜਾਂ ਇਮੀਗਰੈਂਟ ਇਨਵੈਸਟਰ ਵੀਜ਼ਾ ਜਿਹੜਾ ਇਹ ਹੈਗਾ ਆ, ਜਿਹੜਾ ਗ੍ਰੀਨ ਕਾਰਡ ਜਿਸ ਦੇ ਵਿੱਚ ਆਪਸ਼ਨ ਹੁੰਦੀ ਅੱਗੇ ਵੱਧਦੀ ਆ, ਇਹ ਹਰ ਇੱਕ ਦੇ ਲਈ ਓਪਨ ਹੁੰਦਾ ਆ ਜਾਂ ਕੋਈ ਇਸ ਦੇ ਲਈ ਸਪੈਸ਼ਲ ਕੰਡੀਸ਼ਨਸ ਆ ਅਦਰ ਦੈਨ 9 ਲੱਖ ਜਾਂ 18 ਲੱਖ ਡਾਲਰਾਂ ਵਾਲੀ? ਜੀ ਬਿਲਕੁਲ, ਸਾਰਿਆਂ ਦੇ ਲਈ ਤਾਂ ਨਹੀਂ ਹੈ, ਕਿਉਂਕਿ ਇਨਵੈਸਟਮੈਂਟ ਦਾ ਜਿਹੜਾ ਥ੍ਰੈਸ਼ਹੋਲਡ ਹੈ ਉਹ ਬਹੁਤ ਜ਼ਿਆਦਾ ਹੈ।
ਸੋ ਸਭ ਤੋਂ ਪਹਿਲਾਂ ਤਾਂ ਇਹ ਉਹਦੇ ਲਈ ਹੈ ਜਿਹਦੇ ਕੋਲ ਐਕਸੈਸ ਮਨੀ ਹੈਗਾ ਹੈ ਨਾ, ਜਿਹੜਾ ਇਹਨੂੰ ਅਫੋਰਡ ਕਰ ਸਕਦਾ। ਜੀ ਤੇ ਤੁਹਾਡਾ ਪੈਸਾ ਹੈ ਉਹ ਤੁਹਾਡਾ 5-6 ਸਾਲ ਤੱਕ ਇਹਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਲੋਕਡਾਊਨ ਹੋ ਸਕਦਾ ਹੈ ਨਾ। ਤੇ ਆਪਾਂ ਦੱਸਿਆ ਸੀਗਾ ਕਿ ਤੁਹਾਨੂੰ 1.8 ਮਿਲੀਅਨ ਇਹਦੇ ਵਿੱਚ ਇਨਵੈਸਟ ਕਰਨੇ ਪੈਂਦੇ ਨੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ ਅਰਬਨ ਏਰੀਆ 'ਚ ਬਿਜ਼ਨਸ ਕਰਨਾ ਚਾਹੁੰਦੇ ਹੋ। ਅਰਬਨ ਏਰੀਆ ਮਤਲਬ ਕਿ ਤੁਹਾਡੀ ਚੋਇਸ ਦਾ ਏਰੀਆ, ਕਿਤੇ ਵੀ ਤੁਸੀਂ ਕਹੋ ਡਾਊਨਟਾਊਨ ਸੈਨ ਫਰਾਂਸਿਸਕੋ ਕਰਨਾ। ਤੇ ਜਿਹੜੇ 9 ਲੱਖ ਹੈ ਉਹ ਤੁਸੀਂ ਕਰਦੇ ਹੋ ਟਾਰਗੇਟਿਡ ਇੰਪਲੋਇਮੈਂਟ ਏਰੀਆ ਦੇ ਵਿੱਚ। ਟਾਰਗੇਟਿਡ ਇੰਪਲੋਇਮੈਂਟ ਏਰੀਆ ਜਿਹਨੂੰ ਕਿ TEA ਕਹਿੰਦੇ ਨੇ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਵਾਲਾ ਏਰੀਆ ਜਿੱਥੇ ਕਿ ਜਾਂ ਤਾਂ ਬਹੁਤ ਹਾਈ ਅਨਇੰਪਲੋਇਮੈਂਟ ਹੈ 150%, ਮੰਨ ਲਓ ਕਿ ਜੇ ਕਿਤੇ ਸੈਨੋਜ਼ੇ ਦੇ ਕਿਸੇ ਪੋਰਸ਼ਨ ਦੇ ਵਿੱਚ 10 ਅਨਇੰਪਲੋਇਮੈਂਟ ਰੇਟ ਹੈਗਾ ਤੇ ਇਹ ਵਾਲੇ ਏਰੀਆ ਦੇ ਵਿੱਚ 15 ਹੋਣਾ ਚਾਹੀਦਾ ਹੈ ਨਾ। 150% ਮਤਲਬ ਕਿ ਨਾਰਮਲ ਨੈਸ਼ਨਲ ਐਵਰੇਜ ਤੋਂ ਜ਼ਿਆਦਾ। ਸਿਟੀ ਦੇ ਕੋਲ ਜਾਂਦੇ ਹੋ ਸੈਨੋਜ਼ੇ ਦੇ ਵਿੱਚ, ਸੈਨ ਫਰਾਂਸਿਸਕੋ, LA, ਜਿੱਥੇ ਵੀ ਤੁਸੀਂ ਰਹਿੰਦੇ ਹੋ, ਉੱਥੋਂ ਜਾ ਕੇ ਸਿਟੀ ਤੁਹਾਨੂੰ ਪਾਰਸਲ ਦੇ ਐਕਸਟ੍ਰੈਕਟਸ ਦਿੰਦੀ ਹੈ ਆਪਣੇ, ਉਹ 'ਚ ਤੁਹਾਨੂੰ ਦੱਸਦੀ ਹੈ ਕਿ ਆਹ ਵਾਲੀ ਜਿਹੜੀ ਜ਼ੋਨਸ ਹੈ TEA ਜ਼ੋਨਸ ਹੈਗੀਆਂ। ਮਤਲਬ ਕਿ ਤੁਸੀਂ ਈਵਨ ਸੈਨੋਜ਼ੇ ਡਾਊਨਟਾਊਨ ਦੇ ਵਿੱਚ ਕੋਈ ਪਾਰਸਲ TEA ਕਲਾਸੀਫਾਈਡ ਹੋ ਸਕਦਾ ਜਿੱਥੇ ਤੁਹਾਨੂੰ ਕਿ 1.8 ਦੀ ਬਜਾਏ 9 ਲੱਖ ਇਨਵੈਸਟ ਕਰਨਾ ਪਊਗਾ। ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਦੇਖਣਾ ਹੈ ਕਿ ਕਿੱਥੇ ਕਿੰਨੀ ਇਨਵੈਸਟਮੈਂਟ ਤੁਸੀਂ ਕਰਨਾ ਚਾਹੁੰਦੇ ਹੋ, ਕਿੱਦਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਉਹ ਆਪਣੇ TEA ਦੇ ਵਿੱਚ ਆਉਂਦਾ ਹੈ ਜਾਂ ਫਿਰ ਉਹ ਅਰਬਨ ਏਰੀਆ ਦੇ ਵਿੱਚ ਆਉਂਦਾ ਹੈ। ਤੇ ਜਿਹੜਾ ਇੱਕ TEA ਹੋਰ ਹੈ ਕਿ ਜਿਹੜੇ ਛੋਟੇ ਸ਼ਹਿਰ ਨੇ 20,000 ਤੋਂ ਘੱਟ ਜਿਹਨਾਂ ਦੀ ਆਬਾਦੀ ਹੈ ਤੇ ਕਿਸੇ ਵੀ ਵੱਡੇ ਸ਼ਹਿਰ ਦੇ ਬਿਲਕੁਲ ਬਾਰਡਰ ਤੇ ਨਹੀਂ ਹੈ, ਜਿਹੜੇ ਮੰਨ ਲਓ ਕਿ ਪਿੰਡ ਹੋ ਗਏ, ਰਿਮੋਟ ਏਰੀਆਜ਼ ਹੋ ਗਏ US ਦੇ ਵਿੱਚ, ਉਹਨੂੰ ਵੀ TEA ਕਲਾਸੀਫਾਈ ਕੀਤਾ ਜਾਂਦਾ ਹੈ। ਉਹਦੇ ਵਿੱਚ ਵੀ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਉਹ 9 ਲੱਖ ਦੀ ਹੈ ਬਜਾਏ ਕਿ 1.8 ਮਿਲੀਅਨ ਦੇ। ਤੇ ਜਿਹੜੀ ਇਹਦਾ EB5 ਦੀ ਜਿਹੜੀ ਕੰਡੀਸ਼ਨ ਇਹ ਹੁੰਦੀ ਹੈ ਕਿ ਤੁਸੀਂ ਪੈਸੇ, ਦੋ ਚੀਜ਼ਾਂ 'ਚ ਮੁੱਖ ਹੈ ਕਿ ਤੁਸੀਂ ਪੈਸੇ ਇਨਵੈਸਟ ਕਰਨੇ ਨੇ। ਪੈਸੇ ਜਿਹੜੇ ਤੁਹਾਡੇ ਆ ਉਹ ਲੌਫੁਲ ਤਰੀਕੇ ਨਾਲ ਆਉਣੇ ਚਾਹੀਦੇ ਨੇ, ਉਹ ਬਲੈਕ ਮਨੀ ਨਹੀਂ ਹੋ ਸਕਦਾ, ਲੀਗਲ ਮਨੀ ਨਹੀਂ ਹੋ ਸਕਦਾ, ਕਰਪਸ਼ਨ ਦਾ ਮਨੀ ਨਹੀਂ ਹੋ ਸਕਦਾ। ਤੁਹਾਨੂੰ ਸਾਰਾ ਪ੍ਰੂਵ ਕਰਨਾ ਪਊਗਾ ਕਿ ਕਿੱਥੋਂ ਪੈਸਾ ਤੁਸੀਂ ਅਰਨ ਕੀਤਾ ਹੈ। ਜੇ ਤੁਸੀਂ ਕਹਿੰਦੇ ਹੋ ਕਿ ਮੈਂ ਪਲਾਟ ਵੇਚਿਆ ਸੀਗਾ ਇੰਡੀਆ 'ਚ, ਉੱਥੋਂ ਮੇਰਾ ਪੈਸਾ ਆਇਆ, ਤੁਹਾਨੂੰ ਇਹ ਸ਼ੋਅ ਕਰਨਾ ਪਊਗਾ ਕਿ ਉਹ ਪਲਾਟ ਤੁਸੀਂ ਕਿੱਦਾਂ ਖਰੀਦਿਆ, ਉਹ ਪਲਾਟ ਨੂੰ ਖਰੀਦਣ ਦੇ ਪੈਸੇ ਕਿੱਦਾਂ ਆਏ। ਮਤਲਬ ਕਿ ਉਹਨਾਂ ਨੇ ਜਿਹੜਾ ਡਰੱਗ ਮਨੀ ਹੈ, ਮਨੀ ਲਾਂਡਰਿੰਗ, ਸਾਰੀ ਜਿਹੜੀਆਂ ਸਕੀਮਾਂ ਚੱਲਦੀਆਂ ਪੈਸੇ ਦੀਆਂ, ਉਹਨੂੰ ਉਹ ਆਊਟ ਕਰਨਾ ਚਾਹੁੰਦੇ ਨੇ। ਤਾਂ ਤੁਹਾਨੂੰ ਇਹਦੇ ਵਿੱਚ ਕਾਫੀ ਲੋਕੀ ਜਿਹੜੇ ਹੈਗੇ ਉਹਨਾਂ ਕੋਲ ਪੈਸਾ ਹੈਗਾ ਪਰ ਉਹ ਇਹ ਨਹੀਂ ਪ੍ਰੂਵ ਕਰ ਪਾਉਂਦੇ ਕਿ ਪੈਸਾ ਆਇਆ ਕਿੱਥੋਂ ਸੀਗਾ। ਫਿਰ ਦੂਸਰੀ ਜਿਹੜੀ ਮੁੱਖ ਇਹਨਾਂ ਦੀ ਜਿਹੜੀ ਸ਼ਰਤ ਉਹ ਇਹ ਹੈ ਕਿ ਤੁਸੀਂ ਘੱਟੋ ਘੱਟ 10 ਜੌਬਸ ਕ੍ਰੀਏਟ ਕਰਨੀਆਂ ਇਸ ਪ੍ਰੋਗਰਾਮ ਦੇ ਥੱਲੇ। ਇੱਕ ਕਰਦੇ ਮਗਰ 10 ਜੌਬਸ ਕ੍ਰੀਏਟ ਕਰਨੀਆਂ। ਹੁਣ ਤੁਸੀਂ ਜੇ ਇਦਾਂ ਦਾ ਬਿਜ਼ਨਸ ਖੋਲ ਸਕਦੇ ਹੋ ਜਿਹੜਾ ਕਿ 10 ਜੌਬ ਕ੍ਰੀਏਟ ਕਰੇਗਾ ਤੇ ਫਿਰ EB5 ਤੁਹਾਡੇ ਲਈ ਹੈ। ਜੇ ਤੁਸੀਂ ਕਹੋ ਕਿ ਸਿਰਫ ਮੈਂ ਛੋਟਾ ਬਿਜ਼ਨਸ ਖੋਲਣਾ, ਸਿਰਫ 7 ਜੌਬ ਹੀ ਕ੍ਰੀਏਟ ਹੋਈਆਂ, ਉਹਨਾਂ ਨਹੀਂ ਗੱਲ ਬਣਨੀ। ਸੋ E2 ਤੇ EB5 'ਚ ਇਹ ਮੁੱਖ ਫਰਕ ਹੈ ਕਿ EB5 ਕੋਈ ਵੀ ਕਰ ਸਕਦਾ ਹੈ, ਕਿਸੇ ਵੀ ਕੰਟਰੀ ਤੋਂ ਆ ਕੇ ਤੁਸੀਂ ਕਰ ਸਕਦੇ ਹੋ। ਉਹਦੇ ਵਿੱਚ ਇੱਦਾਂ ਨਹੀਂ ਕਿ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ E2 ਟ੍ਰੀਟੀ ਕੰਟਰੀ ਦੇ ਹੀ ਸਿਟੀਜ਼ਨ ਹੋਣੇ ਚਾਹੀਦੇ ਹੋ। ਜਿਹੜਾ E2 ਹੈ ਉਹ ਹੁਣ ਜਿੱਦਾਂ ਆਪਾਂ ਦੱਸਿਆ ਸੀ ਕੈਨੇਡਾ, ਆਸਟ੍ਰੇਲੀਆ, ਇੱਦਾਂ ਦੀਆਂ ਜਿਹੜੀਆਂ ਕਾਫੀ ਆਪਾਂ ਲਿਸਟ ਡਿਸਕਸ ਕੀਤੀ ਸੀ, ਉਹ ਵਾਲਿਆਂ ਨੂੰ ਹੁਣ E2 ਦੀ ਵੀ ਐਕਸੈਪਸ਼ਨ ਹੈ ਜਿਹਦੇ ਵਿੱਚ ਕਿ 9 ਲੱਖ ਜਾਂ 1.8 ਮਿਲੀਅਨ ਦਾ ਥ੍ਰੈਸ਼ਹੋਲਡ ਨਹੀਂ ਹੈਗਾ। ਉਹ ਘੱਟ ਇਨਵੈਸਟਮੈਂਟ ਵੀ ਕਰ ਸਕਦੇ ਨੇ, ਉਹਨਾਂ ਦਾ 10 ਜੌਬਸ ਦਾ ਟਾਰਗੇਟ ਵੀ ਨਹੀਂ, ਉਹ ਘੱਟ ਜੌਬਸ ਵੀ ਕਰ ਸਕਦੇ ਨੇ। ਪਰ ਜਿਹੜਾ E2 ਹੈ ਉਹ ਟੈਂਪਰੇਰੀ ਵੀਜ਼ਾ, ਜਿਹੜਾ EB5 ਉਹ ਸਿੱਧਾ ਤੁਹਾਨੂੰ ਡਾਇਰੈਕਟਲੀ ਗ੍ਰੀਨ ਕਰ ਦਿੰਦਾ। ਜੀ ਜੀ। ਸੋ ਜਿੱਦਾਂ ਤੁਸੀਂ ਦੱਸਿਆ ਵੀ ਟਾਰਗੇਟਿਡ ਇੰਪਲੋਇਮੈਂਟ ਏਰੀਏ ਦੀ ਭਾਲ ਕਰਕੇ ਫਿਰ ਉਸ ਹਿਸਾਬ ਦੇ ਨਾਲ ਤੁਸੀਂ ਜਿਹੜੀ ਇਨਵੈਸਟਮੈਂਟ ਜਿਹੜੀ ਉਹ ਕਰਨੀ ਆ। ਕਿੱਦਾਂ ਇਨਵੈਸਟਮੈਂਟ ਫਿਰ ਜਿਹੜੀ ਹੈ ਇਹ ਕੀਤੀ ਜਾਂਦੀ ਆ? ਲਾਈਕ ਵਾਟਸ ਦਾ ਪ੍ਰੋਸੈਸ? ਜੇ ਕਿਸੇ ਦੇ ਕੋਲ ਹੈਗੇ ਆ ਉਹ ਸ਼ੋਅ ਕਰ ਸਕਦਾ ਵੀ ਇਹ ਬਿਲਕੁਲ ਕਲੀਨ ਆ ਮਨੀ ਉਹਦੇ ਕੋਲ ਪਈ ਆ। ਸੋ ਵਾਟਸ ਦਾ ਨੈਕਸਟ ਸਟੈਪ? ਪ੍ਰੋਸੈਸ ਕਿੱਦਾਂ, ਇਨਵੈਸਟਮੈਂਟ ਕਰਨੀ ਕਿੱਦਾਂ ਆ, ਕਿਹਦੇ ਥਰੂ ਜਿਹੜਾ ਇਹ ਜਾਣਾ ਪੈਂਦਾ ਆ? ਜੀ, ਪਹਿਲਾਂ ਤਾਂ ਆਪਾਂ ਡਿਸਕਸ ਕਰ ਲਿਆ ਕਿ ਦੋ ਆਪਸ਼ਨਸ ਹੈਗੀਆਂ, TEA ਤੇ ਨਾਨ TEA ਹੈ ਨਾ। TEA ਤੇ ਨਾਨ TEA ਸਿਰਫ ਇਹ ਫਰਕ ਹੈ ਕਿ TEA ਦੇ ਵਿੱਚ 9 ਲੱਖ ਇਨਵੈਸਟਮੈਂਟ ਹੈ, ਦੂਜੇ ਦੇ ਵਿੱਚ 1.8 ਹੈ। ਹੁਣ ਜਿਹੜੇ ਉਹ ਟੌਪਿਕ ਨੂੰ ਆਪਾਂ ਛੱਡ ਦਈਏ ਤਾਂ ਕਿੱਦਾਂ ਇਨਵੈਸਟਮੈਂਟ ਕਰਨੀ ਹੈ, ਸਾਡੇ ਕੋਲ ਇਹਨਾਂ ਨੇ 2 ਤਰੀਕੇ ਦੱਸੇ ਹੋਏ ਨੇ EB5 ਦੇ ਵਿੱਚ ਇਨਵੈਸਟਮੈਂਟ ਕਰਨ ਦੇ। ਪਹਿਲਾ ਹੈਗਾ ਕਿ ਡਾਇਰੈਕਟ ਬਿਜ਼ਨਸ ਇਨਵੈਸਟਮੈਂਟ, ਮਤਲਬ ਕਿ ਤੁਸੀਂ ਆਪੇ ਬਿਜ਼ਨਸ ਕਰਨਾ ਹੈ, ਆਪਣੇ ਕਿਸੇ ਭਾਈ ਬੰਦੂ ਨਾਲ ਬਿਜ਼ਨਸ ਕਰਨਾ ਹੈ, ਤੁਸੀਂ ਸਿੱਧੇ ਇਨਵੈਸਟਮੈਂਟ ਕਰਦੇ ਹੋ। ਫੋਰ ਐਗਜ਼ਾਮਪਲ ਤੁਸੀਂ ਪੀਜ਼ਾ ਸਟੋਰ ਖੋਲ੍ਹ ਲਿਆ, ਕਨਵੀਨੀਅੰਸ ਸਟੋਰ ਖੋਲ੍ਹ ਲਿਆ, ਟਰੱਕਿੰਗ ਦਾ ਬਿਜ਼ਨਸ ਖੋਲ੍ਹ ਲਿਆ, ਤੁਹਾਡੀ ਮਰਜ਼ੀ ਹੈ। ਤੁਸੀਂ ਡਾਇਰੈਕਟ ਉਹਨਾਂ ਨੂੰ ਆਪਣੀ ਕੰਪਨੀ ਇਨਕੋਰਪੋਰੇਟ ਕਰਕੇ ਉਹਦੇ ਵਿੱਚ ਪੈਸੇ ਪਾ ਕੇ ਦੱਸ ਦਿਓ ਕਿ 10 ਜੌਬਸ ਆਪਾਂ ਹੋਰ ਕ੍ਰੀਏਟ ਕਰਨੀਆਂ। ਦੂਜੀ ਆਪਸ਼ਨ ਇਹਨਾਂ ਦੇ ਕੋਲ ਆ ਜਾਂਦੀ ਹੈ ਰੀਜਨਲ ਸੈਂਟਰ। ਜਿਹੜਾ ਰੀਜਨਲ ਸੈਂਟਰ ਹੈ ਇਹ ਕਾਫੀ ਇੰਟਰਸਟਿੰਗ ਪ੍ਰੋਗਰਾਮ ਹੈ। ਰੀਜਨਲ ਸੈਂਟਰ ਕੀ ਹੈ? ਬੇਸਿਕਲੀ ਕਿ ਜਿਹੜੇ ਹੁਣ ਤੁਸੀਂ ਦੇਖਦੇ ਹੋ ਕਿ ਵੱਡੇ ਵੱਡੇ ਹੋਟਲ ਬਣਦੇ ਨੇ, ਹਾਈ ਰਾਈਜ਼ ਬਿਲਡਿੰਗਸ ਬਣਦੀਆਂ ਨੇ, ਜਾਂ ਹੋਰ ਵੀ ਕੋਈ ਮਲਟੀਪਲ ਤਰ੍ਹਾਂ ਦੇ ਪ੍ਰੋਜੈਕਟਸ ਇਹਦੇ ਥੱਲੇ ਆ ਜਾਂਦੇ ਨੇ। ਕਈ ਲੋਕ ਕੀ ਕਰਦੇ ਨੇ ਕਿ ਜਿਹੜੇ ਹੁਣ ਜਿੱਦਾਂ US ਸਿਟੀਜ਼ਨ ਨੇ, ਇਨਵੈਸਟਰਸ ਨੇ ਜਾਂ ਬਿਲਡਰਸ ਨੇ ਜਾਂ ਡਿਵੈਲਪਰਸ ਨੇ, ਉਹ ਜਾ ਕੇ ਆਪਣਾ ਜਿਹੜਾ EB5 ਰੀਜਨਲ ਸੈਂਟਰ ਦੀ ਸਰਟੀਫਿਕੇਸ਼ਨ ਲੈ ਲੈਂਦੇ ਨੇ। ਸਰਕਾਰ ਉਹਨਾਂ ਨੂੰ ਕਹਿੰਦੀ ਹੈ ਕਿ ਹੁਣ ਤੁਸੀਂ ਲੋਕਾਂ ਨੂੰ ਇਨਵਾਈਟ ਕਰ ਸਕਦੇ ਹੋ ਆਪਣੇ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰਨ ਲਈ। ਜਿੱਦਾਂ ਫੋਰ ਐਗਜ਼ਾਮਪਲ ਇੱਕ ਬਿਲਡਿੰਗ ਬਣੀ ਹੈ ਨਾ, ਬਿਲਡਿੰਗ ਮੰਨ ਲਓ ਬਣੀ 100 ਮਿਲੀਅਨ ਦੀ,
ਤੇ ਬਿਲਡਰ ਜਿਹੜਾ ਹੈਗਾ ਉਹਨੂੰ ਲੋਨ ਪ੍ਰੋਸੈਸ ਲਈ ਬੈਂਕ ਦੀਆਂ ਹੋਰ ਕਾਫੀ ਸਾਰੀਆਂ ਫਾਰਮੈਲਿਟੀਜ਼ ਕਈ ਵਾਰੀ ਪੂਰੀਆਂ ਕਰਨੀਆਂ ਪੈਂਦੀਆਂ। ਉਸ ਤੋਂ ਪਹਿਲਾਂ ਵੀ ਤੁਹਾਨੂੰ ਪ੍ਰੀ ਅਪਰੂਵਲ ਤੋਂ ਪਹਿਲਾਂ ਵੀ ਤੁਹਾਨੂੰ ਪੈਸੇ ਦੀ ਲੋੜ ਪੈ ਸਕਦੀ ਹੈ, ਜਿੰਨਾ ਤੁਸੀਂ ਆਪਣੀ ਜ਼ਮੀਨ ਵਗੈਰਾ ਸੈੱਟ ਕਰ ਸਕਦੇ ਹੋ, ਹੈ ਨਾ, ਕਿ ਬੈਂਕ ਜ਼ਿਆਦਾ ਵਧੀਆ ਫੇਵਰੇਬਲ ਲੋਨ ਦੇਵੇ। ਸੋ ਉਹ ਲੋਕੀ ਕੀ ਕਰਦੇ ਨੇ ਕਿ ਉਹ ਜਿਹੜਾ EB5 ਹੈ, ਇਟਸ ਕਾਈਂਡ ਆਫ ਅ ਚੀਪ ਲੋਨ। ਤੇ ਇਹ ਲੋਕੀ ਕੀ ਕਰਦੇ ਨੇ ਕਿ ਇਨਵੈਸਟਰ ਨੇ, ਜਿਹੜੇ ਬਿਲਡਰ ਨੇ, ਉਹ ਆਪਣੇ ਹੁਣ 100 ਮਿਲੀਅਨ ਦੀ ਬਿਲਡਿੰਗ ਹੈ, ਉਹਨੇ 20 ਮਿਲੀਅਨ ਉਹਨੇ ਆਪਣੇ ਪਾਤੇ, 30 ਮਿਲੀਅਨ ਉਹਨੇ EB5 ਇਨਵੈਸਟਰਸ ਤੋਂ ਇਨਵਾਈਟ ਕੀਤਾ ਪੈਸਾ, ਹੈ ਨਾ ਜੀ। ਇਹ ਜਿਹੜੇ ਫਿਰ EB5 ਇਨਵੈਸਟਰਸ ਨੇ, ਇਹ ਰੀਜਨਲ ਸੈਂਟਰ ਦੇ ਵਿੱਚ ਇਨਵੈਸਟ ਕਰਦੇ ਨੇ। ਰੀਜਨਲ ਸੈਂਟਰ ਨੇ ਗਰੰਟੀ ਲਿੱਤੀ ਹੁੰਦੀ ਹੈ ਕਿ ਉਹ ਕਾਫੀ ਸਾਰੇ ਜਿਹੜੇ ਇਨਵੈਸਟਰਸ ਆ ਨੂੰ ਪੂਲ ਕਰ ਸਕਦਾ, ਮਤਲਬ ਇੱਕ ਤੋਂ ਵੱਧ। ਹੁਣ ਜਿੱਦਾਂ ਇੱਕ ਦੀ ਮੰਨ ਲਓ 1.8, ਹੁਣ 9 ਲੱਖ ਵਾਲੇ ਹੁੰਦੇ ਨੇ ਜ਼ਿਆਦਾਤਰ ਰੀਜਨਲ ਸੈਂਟਰ ਨਾ, ਉਹ ਬਣਾਉਂਦੇ ਹੀ ਉੱਥੇ ਨੇ ਜਿੱਥੇ ਕਿ ਇਨਵੈਸਟਰ ਥ੍ਰੈਸ਼ਹੋਲਡ ਘੱਟ ਹੋਵੇ। ਉਹ ਜਿੱਦਾਂ ਹੁਣ 100-200 ਇਨਵੈਸਟਰਸ ਇਕੱਠੇ ਪੂਲ ਕਰਕੇ ਸਾਰਿਆਂ ਦਾ 1-1 ਮਿਲੀਅਨ ਆ ਗਿਆ, ਹੈ ਨਾ, ਹੁਣ ਤੁਹਾਡੇ ਕੋਲ ਕਾਫੀ ਜ਼ਿਆਦਾ ਕੈਪੀਟਲ ਇਕੱਠੀ ਹੋ ਗਈ, ਤੁਸੀਂ ਫਿਰ ਉਹ ਬਿਲਡਿੰਗ ਕੰਸਟਰਕਟ ਕਰ ਸਕਦੇ ਹੋ ਰੀਜਨਲ ਸੈਂਟਰ ਦੇ ਥੱਲੇ, ਜਾਂ ਜੋ ਵੀ ਤੁਹਾਡਾ ਪ੍ਰੋਜੈਕਟ ਹੈ। ਤੇ ਫਿਰ ਰੀਜਨਲ ਸੈਂਟਰ ਸਾਰਾ ਜਿਹੜਾ ਜੌਬ ਕ੍ਰੀਏਸ਼ਨ ਵਗੈਰਾ ਤੁਹਾਡੀ ਸਾਰੀ, ਉਹ ਤੁਹਾਡੀ ਹੈਡੇਕ ਰੀਜਨਲ ਸੈਂਟਰ ਆਪ ਲੈ ਲੈਂਦਾ। ਸੋ ਬੇਸਿਕਲੀ ਫਰਕ ਇਹ ਹੈ ਕਿ ਜੇ ਤੁਸੀਂ ਡਾਇਰੈਕਟ 'ਚ ਕਰਦੇ ਹੋ, ਸਾਰੀ ਸਿਰਦਰਦੀ ਤੁਹਾਡੀ ਹੈ। ਜਿਹੜੇ ਵੈਲਥੀ ਇੰਡੀਵਿਜੂਅਲ ਨੇ ਇੰਡੀਆ ਦੇ ਵਿੱਚ, ਚਾਈਨਾ ਦੇ ਵਿੱਚ, ਜਿਹੜੇ ਸਾਡੇ ਕਲਾਇੰਟਸ ਨੇ, ਉਹਨਾਂ ਦੇ ਉੱਥੇ ਹੀ ਬਿਜ਼ਨਸ ਬੜੇ ਚੱਲ ਰਹੇ ਨੇ, ਉੱਥੇ ਹੀ ਬੜੇ ਪੈਸੇ ਕਮਾ ਰਹੇ ਨੇ, ਉਹਨਾਂ ਨੂੰ ਇੱਥੇ ਆ ਕੇ ਬਿਜ਼ਨਸ ਕਰਨ ਦਾ ਕੋਈ ਸ਼ੌਂਕ ਨਹੀਂ ਹੈ ਫਿਲਹਾਲ। ਸੋ ਉਹ ਕੀ ਕਰਦੇ ਨੇ, ਉਹ ਰੀਜਨਲ ਸੈਂਟਰ ਦੇ ਵਿੱਚ ਜਾਂਦੇ ਨੇ ਤਾਂ ਕਿ ਜਿਹਨਾਂ ਨੇ ਬਿਲਡਿੰਗਸ ਵਗੈਰਾ ਬਣਾਉਣੀਆਂ, ਐਕਸਪੀਰੀਅੰਸ ਬੰਦੇ, ਉਹ ਆਪ ਹੀ ਤੁਹਾਡਾ ਪੈਸਾ ਮੈਨੇਜ ਕਰਦੇ ਨੇ, ਜੌਬ ਕ੍ਰੀਏਟ ਕਰਦੇ ਨੇ, ਤੇ ਤੁਸੀਂ ਫਿਰ ਸਿੱਧੇ ਡਾਇਰੈਕਟਲੀ US ਦੇ ਵਿੱਚ ਆਪਣੇ ਗ੍ਰੀਨ ਕਾਰਡ ਤੇ ਆਉਂਦੇ ਹੋ। ਇੱਥੇ ਆ ਕੇ ਫਿਰ ਤੁਸੀਂ ਆਪਣੀ ਮਰਜ਼ੀ ਦਾ ਕੰਮ ਕਰਦੇ ਹੋ, ਜਿੱਥੇ ਤੁਸੀਂ ਪੈਸਾ ਬਣਾ ਸਕਦੇ ਹੋ। ਜੀ। ਹੁਣ ਇੱਕ ਪਾਸੇ ਇੱਦਾਂ ਇਨਵੈਸਟਮੈਂਟ ਹੈ, ਇਨਵੈਸਟਮੈਂਟ ਜਾਂ ਦੋਨਾਂ ਤਰੀਕੇ ਦੇ ਨਾਲ, ਜਿੱਦਾਂ ਤੁਸੀਂ ਦੱਸਿਆ ਵੀ ਰੀਜਨਲ ਸੈਂਟਰ ਦੇ ਥਰੂ ਆ, ਸਿਰਦਰਦੀ ਥੋੜ੍ਹੀ ਜਿਹੀ ਬੰਦੇ ਦੀ ਘੱਟ ਆ, ਡਾਲਰ ਤਾਂ ਚਲੋ ਓਬਵੀਅਸਲੀ ਉਨੇ ਹੀ ਲੱਗਣੇ ਆ ਜਿੰਨੇ ਦੂਜੇ ਦੇ ਵਿੱਚ ਲੱਗਣੇ ਆ, ਫਿਰ ਕਿਉਂ ਕੋਈ ਡਾਇਰੈਕਟ EB5 ਇਨਵੈਸਟਮੈਂਟ ਦੇ ਵੱਲ ਨੂੰ ਜਾਊਗਾ? ਦੇਖੋ ਇੱਦਾਂ ਹੈ, ਐਗਜ਼ਾਮਪਲ ਦਿੰਦਾ ਮੈਂ। ਹੁਣ ਨੋਰਮਲੀ ਥੋੜਾ ਜਿਹਾ ਟੌਪਿਕ ਕੰਪਲੈਕਸ ਹੋ ਜਾਣਾ, ਆਈ ਟਰਾਈ ਟੂ ਕੀਪ ਇਟ ਸਿੰਪਲ। ਹੁਣ ਫੋਰ ਐਗਜ਼ਾਮਪਲ ਪਹਿਲਾਂ ਰੀਜਨਲ ਸੈਂਟਰ ਦੀ ਗੱਲ ਕਰੀਏ ਕਿ ਕਿਸੇ ਨੇ ਬਿਲਡਿੰਗ ਬਣਾਈ ਹੈ ਨਾ, ਤੇ ਬਿਲਡਿੰਗ ਮੰਨ ਲਓ ਬਣੀ 500 ਮਿਲੀਅਨ ਦੀ। ਹੁਣ ਬਿਲਡਿੰਗ ਦੇ ਵਿੱਚ ਕਹਿ ਲਓ ਕਿ 2 ਬਿਲਡਿੰਗ ਆਮੋ ਸਾਹਮਣੇ ਬਣਨੀ ਹੈ। ਇੱਕ ਬਿਲਡਿੰਗ ਆਲਰੇਡੀ ਕੰਸਟਰਕਸ਼ਨ ਹੋ ਚੁੱਕੀ ਹੈ, ਇੱਕ ਦਾ ਜੇ ਉਹਨਾਂ ਨੇ ਪਲਾਟ ਹੀ ਲਿੱਤਾ ਹੈ। ਠੀਕ ਹੈ। ਇਹ ਬਿਲਡਿੰਗ ਦਾ ਉਹਨੇ ਪਲਾਟ ਹੀ ਲਿੱਤਾ, ਸਿਰਫ ਉਹਦੇ ਵਿੱਚ ਤੁਹਾਡੇ ਰਿਸਕ ਕਾਫੀ ਜ਼ਿਆਦਾ ਨੇ। ਕੰਸਟਰਕਸ਼ਨ ਦਾ ਰਿਸਕ ਹੈਗਾ ਹੈ ਨਾ, ਕਿ ਕਦੋਂ ਅਪਰੂਵਲ ਮਿਲਣੇ ਨੇ, ਕਦੋਂ ਕੰਸਟਰਕਸ਼ਨ ਸ਼ੁਰੂ ਹੋਣੀ ਆ। ਆਪਾਂ ਦੇਖਦੇ ਹਾਂ ਕਿ ਜਿਹੜੇ ਲੋਟ ਆ 5-5 6-6 ਸਾਲ ਕਈ ਵਾਰੀ ਕੰਸਟਰਕਸ਼ਨ ਨਹੀਂ ਸ਼ੁਰੂ ਹੁੰਦੀ, ਹੈ ਨਾ। ਕੰਸਟਰਕਸ਼ਨ ਦਾ ਰਿਸਕ ਹੈ, ਪਰ ਇਹ ਹੈ ਕਿ ਤੁਹਾਡੀ ਜਿਹੜੀ $10 ਦੀ ਚੀਜ਼ ਹੈ, ਉਹ ਜਦੋਂ ਕੰਸਟਰਕਸ਼ਨ ਸ਼ੁਰੂ ਹੋ ਗਈ, ਤੁਹਾਡਾ ਜਿਹੜੀ ਉਹ ਰਿਟਰਨ ਔਨ ਇਨਵੈਸਟਮੈਂਟ ਹੈ, ਫਰਨਿਸ਼ ਪ੍ਰੋਡਕਟ ਬਣੂਗਾ, ਤੁਹਾਡੇ $10 $100 ਬਣ ਸਕਦੇ ਨੇ, ਹੈ ਨਾ। ਜਿਹੜੀ ਆਲਰੇਡੀ ਹੁਣ ਬਿਲਡਿੰਗ ਕਈ ਵਾਰੀ ਬਣੀ ਹੁੰਦੀ ਹੈ, ਉਹਨਾਂ ਨੇ ਉਹਦੇ ਵਿੱਚ ਵੀ ਤੁਸੀਂ EB5 ਰੀਜਨਲ ਸੈਂਟਰ ਦੇ ਥਰੂ ਇਨਵੈਸਟਮੈਂਟ ਕਰ ਸਕਦੇ ਹੋ। ਸੋ ਉਹਨਾਂ ਨੇ ਕੀ ਕੀਤਾ ਹੋਇਆ, ਇਹਨਾਂ ਨੇ ਬਹੁਤ ਜ਼ਿਆਦਾ ਡਿਫਰੈਂਟ ਇਨਵੈਸਟਮੈਂਟ ਇੰਸਟਰੂਮੈਂਟਸ ਬਣਾਏ ਹੋਏ ਨੇ। ਮੰਨ ਲਓ ਕੋਈ ਬਿਲਡਿੰਗ ਆਲਰੇਡੀ ਬਣ ਚੁੱਕੀ ਹੈ, ਹੁਣ ਉਹਨਾਂ ਦਾ 6% ਤੇ ਬੈਂਕ ਨੂੰ ਲੋਨ ਦੇਣ ਵਾਲਾ ਪਿਆ ਹੈ। ਰੀਜਨਲ ਸੈਂਟਰ ਕੀ ਕਹਿੰਦਾ ਹੈ ਕਿ ਜਿਹੜੇ EB5 ਵਾਲੇ ਬੰਦੇ ਨੇ, ਉਹਨਾਂ ਨੂੰ ਆਪਾਂ 0.25% ਰਿਟਰਨ ਦੇਵਾਂਗੇ, ਤੇ ਜਿਹੜਾ ਸਾਡਾ 6% ਵਾਲਾ ਲੋਨ ਹੈਗਾ, ਉਹ ਆਪਾਂ ਇਹਨਾਂ ਦੇ ਪੈਸੇ ਦੇ ਕੇ ਆਫਸੈਟ ਕਰ ਲਾਂਗੇ। ਉਹਦੇ ਵਿੱਚ ਹੁਣ ਜਿਹੜਾ ਇਨਵੈਸਟਰ ਹੈ, ਉਹਨੂੰ ਕੀ ਫਾਇਦਾ ਕਿ ਬਿਲਡਿੰਗ ਆਲਰੇਡੀ ਬਣ ਚੁੱਕੀ ਹੈ, ਜੌਬ ਆਲਰੇਡੀ ਕ੍ਰੀਏਟ ਹੋ ਚੁੱਕੀਆਂ, ਹੈ ਨਾ, ਜਿਹੜੀਆਂ ਸਾਰੀਆਂ ਉਹਨਾਂ ਨੇ ਕੈਲਕੂਲੇਸ਼ਨ ਆਲਰੇਡੀ ਹੈ, ਤੇ ਗ੍ਰੀਨ ਕਾਰਡ ਇੱਕ ਤਰ੍ਹਾਂ ਦਾ ਗਰੰਟਿਡ ਹੋ ਜਾਂਦਾ ਉਹਦੇ ਵਿੱਚ। ਪਰ ਤੁਹਾਡੀ ਜਿਹੜੀ ਰਿਟਰਨ ਔਨ ਇਨਵੈਸਟਮੈਂਟ ਹੈ, ਉਹ ਹੋ ਗਈ 0.25%, ਹੈ ਨਾ। ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਲੋਨ ਸਟਾਈਲ ਇੱਕ ਇਨਵੈਸਟਮੈਂਟ ਹੈ, ਕਿ ਤੁਸੀਂ ਬਿਲਡਿੰਗ ਦੇ ਵਿੱਚ ਕੋਈ ਨਹੀਂ, ਤੁਹਾਨੂੰ ਉਹਨਾਂ ਨੇ ਇੱਕ ਫੰਡ ਬਣਾਇਆ ਤੇ ਲੋਨ ਸਟਾਈਲ ਇਨਵੈਸਟਮੈਂਟ ਦਿੱਤੀ। ਤੁਹਾਡਾ ਪੈਸੇ ਨਹੀਂ ਕਿਤੇ ਜਾਂਦੇ, ਕਿਉਂਕਿ ਜੌਬਸ ਵਗੈਰਾ ਸਾਰੀ ਖਾਨਾ ਪੂਰਤੀ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਪਰ ਤੁਹਾਨੂੰ ਜਿਹੜਾ ਰਿਟਰਨ ਔਨ ਇਨਵੈਸਟਮੈਂਟ ਹੈ, ਉਹ 0.25 ਹੈ। ਹੁਣ ਜਿਹੜੀ ਗਰਾਊਂਡ ਅਪ ਇੱਕ ਬਿਲਡਿੰਗ ਬਣਦੀ ਹੈ, ਉਹਦੇ ਵਿੱਚ ਤੁਹਾਡੇ ਕੋਲ ਉਹ ਬਹੁਤ ਜ਼ਿਆਦਾ ਆਪਸ਼ਨਸ ਦੇ ਦਿੰਦੇ ਨੇ। ਉਹ ਕਹਿੰਦੇ ਨੇ ਤੁਸੀਂ ਪਹਿਲਾਂ ਕਿੱਦਾਂ ਦੀ ਤੁਸੀਂ ਇਨਵੈਸਟਮੈਂਟ ਲੈਣੀ ਹੈ, ਹੈ ਨਾ। ਇਨਵੈਸਟਮੈਂਟ ਇੱਦਾਂ ਹੁੰਦਾ ਕਿ ਬੈਂਕ ਦਾ ਪਹਿਲਾਂ ਇੰਟਰਸਟ ਆ ਗਿਆ ਕਿ ਪਹਿਲਾਂ ਸਾਡੇ ਪੈਸੇ ਤੁਸੀਂ 100 ਮਿਲੀਅਨ ਚੁਕਾਉਣੇ ਆ, ਫਿਰ ਜਿਹੜੇ ਬਾਕੀ ਦੇ ਬਚੂਗੇ ਉਹ ਤੁਸੀਂ EB5 ਇਨਵੈਸਟਰਸ ਨੂੰ ਦੇਣੇ ਨੇ। ਫਿਰ ਜਿਹੜੇ ਬਾਕੀ ਦੇ ਬਚੂਗੇ, ਜਿਹਨਾਂ ਦੀ ਇਕੁਇਟੀ ਹੈ ਬਿਲਡਿੰਗ ਦੇ ਵਿੱਚ, ਜਿਹੜੇ ਮਾਲਕ ਹੈ, ਉਹ ਐਂਡ ਦੇ ਵਿੱਚ ਉਹ ਜਾਣਗੇ, ਹੈ ਨਾ। ਤੇ ਤੁਸੀਂ ਇਹ ਚੂਜ਼ ਕਰ ਸਕਦੇ ਹੋ ਕਿ ਮੈਂ ਲੋਨ ਸਟਾਈਲ ਇਨਵੈਸਟਮੈਂਟ ਕਰਨੀ ਹੈ, ਕਿ ਮੈਂ ਐਜ਼ ਅ ਨੋਰਮਲ ਜਿਹੜੀ EB5 ਇਨਵੈਸਟਮੈਂਟ ਆ ਉਹ ਕਰਨੀ ਹੈ, ਕਿ ਮੈਂ ਐਂਡ ਦੇ ਵਿੱਚ ਜਦੋਂ ਸਾਰਿਆਂ ਦੇ ਬਿੱਲ ਪੇ ਹੋ ਗਏ ਤੇ ਮੈਂ ਮਾਲਕ ਦੇ ਨਾਲ ਜਿਹੜਾ ਇਕੁਇਟੀ ਬਿਲਡਿੰਗ 'ਚ ਬਚੀ ਆਪਾਂ ਉਹ ਸਪਲਿਟ ਕਰਨੀ ਹੈ। ਸੋ EB5 ਦੇ ਵਿੱਚ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ, ਉਹ ਜ਼ੀਰੋ ਰੇਟ ਆਫ ਰਿਟਰਨ ਜਿਹੜਾ ਹੈਗਾ, ਉਹ 0% ਤੋਂ ਲੈ ਕੇ 75% ਤੱਕ ਹੋ ਸਕਦਾ ਹੈ, ਡਿਪੈਂਡਿੰਗ ਔਨ ਕਿ ਤੁਹਾਡੀ ਰਿਸਕ ਟੇਕਿੰਗ ਕੈਪੈਸਿਟੀ ਕਿੰਨੀ ਹੈ, ਕਿੱਦਾਂ ਦੀ ਇਨਵੈਸਟਮੈਂਟ ਤੁਸੀਂ ਭਾਲਦੇ ਹੋ। ਤੇ ਉਹ ਜਿਹੜੇ ਪ੍ਰੋਜੈਕਟਸ ਨੇ, ਉਹਦੇ ਵਿੱਚ ਇਕੱਲੇ EB5 ਨਹੀਂ, ਉਹ ਜਿਹੜੇ ਪ੍ਰੋਜੈਕਟਸ ਹੁੰਦੇ ਨੇ, ਹੁਣ ਜਦੋਂ ਐਡੀ ਵੱਡੀ ਬਿਲਡਿੰਗ ਬਣਦੀ ਹੈ, ਉਹਦੇ ਵਿੱਚ ਜਿਹੜਾ ਬਿਲਡਰ ਹੈ, ਉਹਦੀ ਵੀ ਥੋੜੀ ਜਿਹੀ ਸਕਿਨ ਹੁੰਦੀ ਹੈ ਗੇਮ ਦੇ ਵਿੱਚ, ਉਹ ਵੀ ਆਪਣੇ ਪੈਸੇ ਲਾਉਂਦਾ ਹੈ, ਬੈਂਕ ਨੇ ਵੀ ਪੈਸੇ ਲਾਏ ਹੁੰਦੇ ਨੇ, ਤੇ 30-40% ਜਿਹੜੇ ਆ ਇਨਵੈਸਟਰਸ ਉਹ EB5 ਆਉਂਦੇ ਨੇ, ਤੇ ਹੋਰ ਵੀ ਜਿਹੜੇ ਨੌਨ EB5 ਵੀ ਨੇ ਲੋਕੀ, ਮਤਲਬ ਕਿ ਐਡੇ ਵੱਡੇ ਪ੍ਰੋਜੈਕਟ ਕਈ ਸਾਰੇ ਇਨਵੈਸਟਰ ਹੁੰਦੇ ਨੇ। ਤੇ ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਹੋ, ਤੁਹਾਡੀ ਇੱਕ ਆਰਡਰ ਆਫ ਕ੍ਰੈਡੀਟਰਸ ਬਣਦਾ ਕਿ ਪਹਿਲਾ ਹੱਕ ਕਿਹਦਾ, ਕਿ ਜੇ ਕੁਝ ਰੋਂਗ ਹੋ ਜਾਵੇ ਪਹਿਲਾਂ ਬੈਂਕ ਨੇ ਆਪਣਾ ਲੈਣਾ ਹੈ ਨਾ, ਫਿਰ ਦੂਜੇ ਬੰਦੇ ਨੇ ਲੈਣਾ ਹੈ। ਤੁਹਾਨੂੰ
ਕਰਨਾ ਪੈਂਦਾ ਹੈ ਕਿ ਤੁਹਾਨੂੰ ਸਟੱਡੀ ਕਰਨਾ ਪੈਂਦਾ ਹੈ ਕਿ ਕੀ ਤੁਹਾਡੇ ਲਈ ਵਰਦੀ ਇਨਵੈਸਟਮੈਂਟ ਹੈ। ਤੇ ਫਿਰ ਜਿਹੜਾ ਤੁਸੀਂ ਦੱਸਿਆ ਕਿ ਕੀ ਡਾਇਰੈਕਟ ਇਨਵੈਸਟਮੈਂਟ ਬੈਟਰ ਹੈ, ਡਾਇਰੈਕਟ ਇਨਵੈਸਟਮੈਂਟ ਆਫ ਕੋਰਸ ਹੁਣ ਜੇ ਕਿਸੇ ਦੇ ਕੋਲ $1 ਮਿਲੀਅਨ ਹੈ ਤੇ ਉਹ ਬੜਾ ਕੰਸਰਨਡ ਹੈ ਕਿ ਮੇਰੇ ਕੋ ਮੈਂ ਆਪਣੇ ਪੈਸੇ ਗਵਾਉਣਾ ਤਾਂ ਚਲੋ ਕੋਈ ਨਹੀਂ ਚਾਹੁੰਦਾ, ਪਰ ਮੰਨ ਬਿਲਕੁਲ। ਲਓ ਕਿਸੇ ਦੀਆਂ ਫੈਕਟਰੀਆਂ ਇੰਡੀਆ ਚੱਲ ਰਹੀਆਂ, ਉਹਨੇ ਕਹਿਣਾ ਮੈਂ ਤਾਂ ਯੂਐਸ ਜਾ ਨਹੀਂ ਸਕਦਾ, ਮੈਨੂੰ ਤਾਂ ਰੀਜਨਲ ਸੈਂਟਰ 'ਚ ਹੀ ਕਰਕੇ ਫਾਇਦਾ। ਪਰ ਜਿਹੜਾ ਬੰਦਾ ਇਦਾਂ ਹੈ ਕਿ ਉਹ ਕਹਿੰਦਾ ਕਿ ਨਹੀਂ ਮੈਂ ਆਪ ਸਿਰਦਰਦੀ ਲੈ ਸਕਦਾ, ਮੈਨੂੰ ਐਕਸਪੀਰੀਅੰਸ ਹੈ ਜਾਂ ਮੈਂ ਆਪਣੇ ਦੋਸਤ ਦੇ ਨਾਲ AMPM ਰਨ ਕਰ ਸਕਦਾ, ਉਹਨੂੰ ਡਾਇਰੈਕਟ ਇਨਵੈਸਟਮੈਂਟ ਕਰਨ ਦਾ ਫਾਇਦਾ ਹੈ ਤਾਂ ਕਿ ਉਹ ਆ ਕੇ ਆਪਣੇ ਬਿਜ਼ਨਸ 'ਚ ਪਾਰਟਿਸਿਪੇਟ ਕਰ ਸਕੇ, ਮੈਨੇਜ ਕਰ ਸਕੇ ਤੇ ਕਾਫੀ ਸਾਰੀ ਜਿਹੜੀ ਜੌਬ ਉਹ ਆਪ ਕੰਟਰੋਲ ਕਰ ਸਕਦਾ ਹੈ। ਘਪਲਾ ਵੱਜਣ ਦਾ ਘੱਟ ਚਾਂਸ ਹੈ, ਤੁਹਾਡਾ ਜਿਹੜਾ ਆਪਣਾ ਪੈਸਾ ਜਾਂ ਤੁਹਾਡੇ ਕੋਲ ਰਹੂਗਾ ਜਾਂ ਤੁਹਾਡੇ ਜਿੰਨਾ ਤੁਸੀਂ ਇਨਵੈਸਟ ਕਰ ਰਹੇ ਹੋ ਉਹ ਕੋਲ ਰਹੂਗਾ। ਰੀਜਨਲ ਸੈਂਟਰ ਦੇ ਵਿੱਚ ਫਿਰ ਤੁਹਾਡੇ ਸਟੇਕਸ ਜ਼ਿਆਦਾ ਵੱਡੇ ਹੁੰਦੇ ਨੇ, ਸੋ ਕਈ ਲੋਕਾਂ ਨੂੰ ਫਿਰ ਡਾਇਰੈਕਟ ਇਨਵੈਸਟਮੈਂਟ ਹੀ ਪਸੰਦ ਆਉਂਦੀ ਹੈ। ਜੀ, ਡਿਪੈਂਡ ਕਰਦਾ ਵੀ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ ਸਿਰਦਰਦੀ ਜ਼ਿਆਦਾ ਲੈਣੀ ਆ ਕਿ ਘੱਟ ਲੈਣੀ ਆ, ਫਿਰ ਉਸ ਹਿਸਾਬ ਦੇ ਨਾਲ ਰੀਜਨਲ ਸੈਂਟਰ ਦੇ ਥਰੂ ਜਿਹੜੀਆਂ ਜੌਬ ਕ੍ਰੀਏਸ਼ਨ ਆ ਉਹ ਕੰਮ, ਉਹਦੇ ਵਿੱਚ ਤੁਹਾਨੂੰ ਫਲੈਕਸੀਬਿਲਿਟੀ ਮਿਲ ਜਾਂਦੀ ਆ, ਅਤੇ ਡਾਇਰੈਕਟ ਦੇ ਵਿੱਚ ਫਿਰ ਤੁਹਾਨੂੰ ਆਟੋਮੈਟਿਕਲੀ ਉਹ ਸਾਰਾ ਕੁਛ ਜਿਹੜਾ ਆ ਉਹ ਖੁਦ ਆਪ ਜਿਹੜਾ ਆ ਉਹ ਨਾਲ ਦੇ ਨਾਲ ਕਰਨਾ ਪੈਂਦਾ ਆ। ਸੋ EB5 ਇਨਵੈਸਟਮੈਂਟ ਦੇ ਉੱਤੇ ਕੈਪੀਟਲ ਬੈਕ ਵੀ ਹੁੰਦੀ ਹੈ ਜਿਹੜੀ ਹੁਣ ਇਹਨਾਂ ਦੀ ਪਹਿਲਾਂ ਤਾਂ ਇੱਕ ਛੋਟੀ ਜਿਹੀ ਗੱਲ ਰਹਿ ਗਈ, ਜੀ। ਜਿਹੜੀ ਜੌਬ ਕ੍ਰੀਏਸ਼ਨ ਹੈ, ਜਦੋਂ ਤੁਸੀਂ ਡਾਇਰੈਕਟ ਬਿਜ਼ਨਸ 'ਚ ਇਨਵੈਸਟਮੈਂਟ ਕਰਦੇ ਹੋ ਹੈ ਨਾ, ਤੁਸੀਂ ਕਹੋ ਮੈਂ ਪੀਜ਼ਾ ਪਾਣਾ, ਇਹ ਤੁਹਾਨੂੰ ਸਾਰੀਆਂ ਦੱਸਣੀਆਂ ਪੈਣੀਆਂ ਕਿ ਇੱਕ ਕੈਸ਼ੀਅਰ ਹੈ ਨਾ, ਇੱਕ 2 ਪੀਜ਼ਾ ਮੇਕਰ, ਇੱਕ ਕਲੀਨਰ, ਤੁਹਾਨੂੰ 10 ਜੌਬਸ ਆਪ ਕਾਊਂਟ ਕਰਕੇ ਦੱਸਣੀਆਂ ਪੈਂਦੀਆਂ ਕਿ ਐਕਚੁਅਲ ਫਿਜ਼ੀਕਲ ਜੌਬਸ ਹੋਣੀਆਂ ਚਾਹੀਦੀਆਂ ਹੈ ਨਾ। ਉਹਦੇ ਵਿੱਚ ਤੁਹਾਡੇ ਕੋਲ ਕੋਈ ਗੁੰਜਾਇਸ਼ ਨਹੀਂ ਹੈ ਨਾ, ਸਿੱਧੇ ਉਹਨਾਂ ਨੇ ਤੁਹਾਡੇ ਕੋਲ ਬਾਅਦ 'ਚ W2 ਪੇਰੋਲ ਰੈਕਰਡਸ ਮੰਗਣੇ ਨੇ ਕਿ ਦੱਸੋ ਕਿੱਦਾਂ 10 ਜੌਬਸ ਕ੍ਰੀਏਟ ਹੋਈਆਂ। ਜਦੋਂ ਤੁਸੀਂ ਰੀਜਨਲ ਸੈਂਟਰ ਦੇ ਵਿੱਚ ਜਾਂਦੇ ਹੋ, ਹੁਣ ਕਿਸੇ ਨੇ ਬਿਲਡਿੰਗ ਬਣਾਈ ਹੈ ਨਾ, ਤੇ ਜਾਂ ਕਿਸੇ ਨੇ ਪਲਾਜ਼ਾ ਬਣਾਤਾ ਵੱਡਾ, ਰੀਜਨਲ ਸੈਂਟਰ ਦੇ ਵਿੱਚ ਇੱਕ ਹੋਰ ਗੱਲ ਵਧੀਆ ਕਿ ਸਰਕਾਰ ਨੇ ਛੋਟ ਦਿੱਤੀ ਹੋਈ ਹੈ ਕਿ ਤੁਸੀਂ ਜੌਬ ਕਿੱਦਾਂ ਕੈਲਕੂਲੇਟ ਕਰਨੀ ਹੈ। ਉਹ ਕਹਿੰਦੇ ਕਿ ਕੱਲੀਆਂ ਸਿਰਫ ਤੁਸੀਂ ਡਾਇਰੈਕਟ ਜੌਬਸ ਨਹੀਂ, ਜਿਹੜੀਆਂ ਇਨਡਾਇਰੈਕਟ ਹੁਣ ਜਿਹੜੇ ਕੰਸਟਰਕਸ਼ਨ ਵਾਲੇ ਬੰਦੇ ਨੇ ਜਾਂ ਜਿਹੜਾ ਐਡਾ ਵੱਡਾ ਤੁਸੀਂ ਅਦਾਰਾ ਪਦਾਰਾ ਜਦੋਂ ਬਣਾਉਂਦੇ ਹੋ, ਜਿਹੜੀਆਂ ਛੋਟੀਆਂ ਮੋਟੀਆਂ ਨਾਲ ਹੋਰ ਜੌਬਸ ਕ੍ਰੀਏਟ ਹੁੰਦੀਆਂ, ਡਿਲੀਵਰੀ ਸਰਵਿਸ ਵਾਲੇ, ਕਲੀਨਿੰਗ ਸਰਵਿਸ ਵਾਲੇ, ਹੋਰ ਸਪਲਾਇਰ ਹੈ ਨਾ, ਉਹ ਤੁਹਾਨੂੰ ਕੀ ਕਰਦੇ ਨੇ, ਤੁਸੀਂ ਆਪਣਾ ਇੱਕ ਉਹਨਾਂ ਨੇ ਇਕਨੋਮਿਸਟ ਰੱਖਿਆ ਹੁੰਦਾ, ਉਹ ਬਿਜ਼ਨਸ ਪਲਾਨ ਵਗੈਰਾ ਬਣਾ ਕੇ ਤੁਸੀਂ ਇਨਡਾਇਰੈਕਟ ਜੌਬਸ ਵੀ ਜਿੱਦਾਂ ਕਾਊਂਟ ਕਰ ਸਕਦੇ ਹੋ ਕਿ ਪੂਰੇ ਇਹਦਾ ਏਰੀਆ ਦੇ ਵਿੱਚ ਕੀ ਇੰਪੈਕਟ ਪੈਣਾ ਹੈ, ਹੋਰ ਇਹਦੇ ਨਾਲ ਇਹ ਬਿਲਡਿੰਗ ਤੋਂ ਬਾਹਰ ਕਿੰਨੀਆਂ ਜੌਬਸ ਕ੍ਰੀਏਟ ਹੋਣੀਆਂ। ਸੋ ਰੀਜਨਲ ਸੈਂਟਰ ਦੇ ਵਿੱਚ ਇਹ ਹੈ ਕਿ ਤੁਹਾਡੀ ਫਲੈਕਸੀਬਿਲਿਟੀ ਕਾਫੀ ਜ਼ਿਆਦਾ ਹੁੰਦੀ ਹੈ, ਤੁਸੀਂ ਜਿਹੜੀਆਂ ਇਨਡਾਇਰੈਕਟ ਜੌਬਸ ਵੀ ਕਾਊਂਟ ਕਰ ਸਕਦੇ ਹੋ। ਮੰਨ ਲਓ ਕਿ ਤੁਸੀਂ ਹੁਣ ਸਟਾਰਬਕਸ ਖੋਲ੍ਹਿਆ ਹੈ ਨਾ, ਪਲਾਜ਼ਾ ਬਣਾਇਆ, ਰੈਜ਼ੀਡੈਂਸ਼ੀਅਲ ਯੂਨਿਟਸ ਬਣਾਏ, ਤੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਹੁਣ ਡਿਲੀਵਰੀ ਪਰਸਨ ਆ ਰਹੇ ਨੇ ਹੋਰ ਬਿਜ਼ਨਸਾਂ ਤੋਂ, ਕਿ ਉਹਨਾਂ ਦਾ ਕੰਮ ਹੁਣ ਤੁਹਾਡੇ ਕਰਕੇ ਵੱਧ ਗਿਆ, ਉਹ ਵਾਲੀਆਂ ਜਿਹੜੀਆਂ ਇਨਡਾਇਰੈਕਟ ਜੌਬਸ ਵੀ ਆ ਰੀਜਨਲ ਸੈਂਟਰ ਦੇ ਵਿੱਚ ਉਹ ਵੀ ਕਾਊਂਟ ਹੋ ਸਕਦੀ। ਸੋ ਗੱਲ ਜੇ ਆਪਾਂ ਕਰੀਏ ਕੈਪੀਟਲ ਬੈਕ ਦੀ ਹੈ ਨਾ, ਇਹਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੋਲ ਇਹ ਹੈ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ ਹੈ ਉਹ ਐਟ ਰਿਸਕ ਹੋਣੀ ਚਾਹੀਦੀ ਹੈ। ਮਤਲਬ ਕਿ ਤੁਸੀਂ ਬਿਜ਼ਨਸ ਕਰਨਾ ਫॉर ਪ੍ਰੋਫਿਟ ਲਈ ਕਰਨਾ, ਤੁਸੀਂ ਇਦਾਂ ਨਹੀਂ ਕਹਿ ਸਕਦੇ ਕਿ ਮੈਂ 1 ਮਿਲੀਅਨ ਦੀ ਜ਼ਮੀਨ ਖਰੀਦ ਲਈ ਹੈ ਨਾ, ਜਾਂ ਮੈਂ ਇਕੱਲੇ ਰੈਜ਼ੀਡੈਂਸ਼ੀਅਲ ਯੂਨਿਟ ਖਰੀਦ ਲਏ। ਉਹਨਾਂ ਨੇ ਇਹ ਦੱਸਣਾ ਕਿ ਕਮਰਸ਼ੀਅਲ ਸੈਂਸ ਦੇ ਵਿੱਚ ਤੁਸੀਂ ਜਿਹੜਾ ਆਪਣਾ ਪੈਸਾ ਹੈ ਉਹ ਦਾਅ ਤੇ ਲਗਾਇਆ ਕਿ ਨਹੀਂ ਲਗਾਇਆ। ਐਟ ਰਿਸਕ ਦਾ ਮਤਲਬ ਇਹ ਨਹੀਂ ਕਿ ਤੁਸੀਂ ਰਿਸਕੀ ਬਿਜ਼ਨਸ 'ਚ ਇਨਵੈਸਟ ਕਰਨਾ, ਐਟ ਰਿਸਕ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੋਫਿਟ ਜਨਰੇਟ ਕਰਨ ਲਈ, ਕਿ ਤੁਹਾਨੂੰ ਲਾਸ ਵੀ ਹੋ ਸਕਦਾ, ਤੁਹਾਨੂੰ ਪ੍ਰੋਫਿਟ ਵੀ ਹੋ ਸਕਦਾ, ਤੁਸੀਂ ਆਪਣੇ ਜਿਹੜੇ ਪੈਸੇ ਆ ਉਹ ਦਾਅ ਤੇ ਲਾਤੇ। ਸੋ ਜਿੱਦਾਂ ਆਪਾਂ ਦੱਸਿਆ ਕਿ ਰਿਟਰਨ ਕਈਆਂ ਦੀ 0.25 ਹੈ, ਇੱਕ ਹੁਣ ਸਾਡੇ ਇੱਥੇ ਕਾਫੀ ਸਾਰੇ ਕੇਸ ਨਾ ਉਹਨਾਂ ਨੇ ਓਕਲੈਂਡ ਦੇ ਵਿੱਚ ਰੀਜਨਲ ਸੈਂਟਰ ਜਿਹੜੇ ਸੀਗੇ ਡਿਨਾਈ ਕਰਤੇ ਸੀਗੇ ਜੀ। ਜਿਹੜੇ ਉਹਨਾਂ ਦੇ ਸਿਕਿਉਰਿਟੀਜ਼ ਅਟਰਨੀ ਸੀਗੇ, ਉਹਨਾਂ ਕੋਲ ਕੋਈ ਗਲਤੀ ਹੋ ਗਈ ਸੀ, ਉਹਨਾਂ ਨੇ ਨਾ ਜਿੱਦਾਂ ਆਫਰਿੰਗ ਡਾਕੂਮੈਂਟਸ ਜਿਹੜੇ ਸੀਗੇ ਉਹਦੇ ਵਿੱਚ ਉਹਨਾਂ ਨੇ ਕਲੌਜ਼ ਪਾਤਾ ਸੀਗਾ ਕਿ ਤੁਹਾਨੂੰ ਪੈਸਾ ਗਰੰਟੀਡ ਬੈਕ ਮਿਲੂਗਾ, ਤੇ ਇਮੀਗ੍ਰੇਸ਼ਨ ਨੇ ਆ ਕੇ ਕਿਹਾ ਕਿ ਨਹੀਂ, ਤੁਸੀਂ ਕਾਫੀ ਵੱਡੀ ਫਰਮਸ ਜਿੱਦਾਂ ਇਹਦੇ ਵਿੱਚ ਇਨਵੋਲਵ ਹੋ ਕੇ ਨਾ ਬੈਂਕਰਸ ਵਗੈਰਾ ਸਾਰੇ ਇੰਸਟਰੂਮੈਂਟਸ ਡਿਜ਼ਾਈਨ ਕਰਦੇ ਨੇ, ਪਰ ਫਿਰ ਵੀ ਦੇਖੋ ਉਸ ਲੈਵਲ ਤੇ ਵੀ ਜਾ ਕੇ ਗਲਤੀ ਹੋ ਜਾਂਦੀ ਹੈ। ਗਲਤੀ ਸੀਗੀ ਨਹੀਂ, ਪਰ ਉਹਨਾਂ ਨੂੰ ਫਿਰ ਨਾ ਸਾਰਿਆਂ ਦਾ, ਉਹਨਾਂ ਨੇ ਸਾਰੇ ਕਲਾਇੰਟਸ ਨੂੰ ਸਾਡੇ ਨੂੰ ਵਾਪਸ ਆ ਕੇ ਆਪਸ਼ਨ ਦਿੱਤੀ ਕਿ ਆਪਾਂ ਇਹਨੂੰ ਆਪਾਂ ਇਹਨਾਂ ਨੂੰ ਉੱਤੇ ਅਪੀਲ ਕਰਨੀ ਹੈ, ਕੋਰਟ 'ਚ ਲੈ ਕੇ ਜਾਣਾ ਲਿਟੀਗੇਸ਼ਨ ਦੇ ਵਿੱਚ ਜੀ। ਜਿਹਨਾਂ ਬਾਹਰ ਨਿਕਲਣਾ ਉਹ ਨਿਕਲ ਸਕਦੇ ਆ, ਉਹਨਾਂ ਦਾ ਮਨੀ ਬੈਕ ਹੈ। ਪਰ ਹੁਣ ਲੋਕੀ ਇੰਨੇ ਸਾਲ ਜਦੋਂ ਵੇਟ ਕਰਦੇ ਨੇ, ਉਹ ਕਹਿੰਦੇ ਕਿ ਆਪਾਂ ਬਾਹਰ ਨਹੀਂ ਨਿਕਲਣਾ ਹੈ ਨਾ, ਆਪਾਂ ਲਿਟੀਗੇਸ਼ਨ ਕਰਨੀ ਹੈ। ਤੇ ਫਿਰ ਅੱਗੇ ਉਹ ਜਿਹੜਾ ਬੇਸਿਕਲੀ ਲਿਟੀਗੇਸ਼ਨ ਸੀਗੀ ਉਹ ਇਸ ਤੇ ਸੀਗੀ ਕਿ ਜਿੱਦਾਂ ਹੁਣ ਇਹ ਲੋਨ ਸਟਾਈਲ ਇਨਵੈਸਟਮੈਂਟ ਹੈ, 0.25% ਵਾਪਸ ਦਿੰਦੇ ਨੇ, ਕਿ ਇਹ ਇੱਕ ਗਰੰਟੀਡ ਇਨਵੈਸਟਮੈਂਟ, ਕੀ ਇਹ ਗਰੰਟੀਡ ਰਿਟਰਨ ਹੈ ਕਿ ਨਹੀਂ ਹੈ। ਤੇ USCIS ਨੇ ਡਿਨਾਈ ਕੀਤਾ ਸੀ, ਇਹ ਕਹਿ ਕੇ ਕਿ ਨਹੀਂ, ਇਹ ਕੈਪੀਟਲ ਐਟ ਰਿਸਕ ਨਹੀਂ ਹੈ, ਤੁਹਾਨੂੰ ਗਰੰਟੀ ਦਿੰਦੀ ਹੈ। ਪਰ ਫਿਰ ਕੋਰਟ ਨੇ ਡਿਸਾਈਡ ਕੀਤਾ ਕਿ ਨਹੀਂ, ਇਹ ਐਟ ਰਿਸਕ ਹੀ ਹੈ, ਕਿਉਂਕਿ ਜਿਹੜਾ ਵੀ ਇਹ ਪ੍ਰੋਜੈਕਟ ਬਣਾ ਰਹੇ ਨੇ ਓਕਲੈਂਡ ਦੇ ਵਿੱਚ, ਸਾਰੇ ਉਹ ਜ਼ੀਰੋ ਹੋ ਸਕਦੇ ਨੇ, ਹੈ ਨਾ। ਇਵੈਂਚੁਅਲੀ ਇਨਵੈਸਟਰਸ ਜਿੱਤ ਗਏ ਸੀਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਬਿਜ਼ਨਸ ਦੇ ਨਾਲ ਇਦਾਂ ਦੀ ਡੀਲ ਨਹੀਂ ਕਰ ਸਕਦੇ ਕਿ ਲਿਖ ਕੇ ਜੇ ਚੋ ਦੇਵੇ ਕਿ ਨਹੀਂ ਮੈਂ 100% ਤੁਹਾਡੇ ਪੈਸੇ ਵਾਪਸ ਦੇਵਾਂਗਾ। ਸੋ ਐਜ਼ ਲੌਂਗ ਐਜ਼ ਇਦਾਂ ਦੀ ਕਲੌਜ਼ ਨਹੀਂ ਹੈਗੀ ਤੇ ਫਿਰ ਤੁਹਾਡੀ ਕੈਪੀਟਲ ਐਟ ਰਿਸਕ ਹੈ। ਸੋ ਟੂ ਆਨਸਰ ਯੋਰ ਕੁਐਸਚਨ ਕਿ ਕੈਪੀਟਲ ਤੁਹਾਨੂੰ ਵਾਪਸ ਮਿਲ ਜੂਗੀ, ਤੁਹਾਨੂੰ ਦੇਖ ਕੇ ਇਨਵੈਸਟ ਕਰਨਾ ਪੈਣਾ ਕਿ ਕਿਹਦੇ ਨਾਲ ਇਨਵੈਸਟ ਕਰਨਾ ਹੈ, ਕਿਹੜੇ ਰੀਜਨਲ ਸੈਂਟਰ 'ਤੇ ਇਨਵੈਸਟ ਕਰਨਾ। ਜੀ 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 ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਇਸੇ ਦੇ ਤਹਿਤ ਗੱਲ ਕਰਦੇ ਜਾਈਏ, ਬਰਨਿੰਗ ਕੁਐਸਚਨ, ਕਿੰਨਾ ਸਮਾਂ ਲੱਗਦਾ ਜੀ EB5 ਵੀਜ਼ਾ ਲੈਣ ਨੂੰ?
ਜੀ ਹੁਣ ਦੇਖੋ, ਜਦੋਂ ਤੁਸੀਂ ਗੱਲ ਕਰੋ ਮਿਲੀਅਨ 2 ਮਿਲੀਅਨ ਦੀ ਤੁਸੀਂ ਇਨਵੈਸਟਮੈਂਟ ਜਦੋਂ ਕਰਦੇ ਹੋ, ਪਹਿਲਾਂ ਤਾਂ ਕਾਫੀ ਵੱਡਾ ਪ੍ਰੋਜੈਕਟ ਬਣ ਜਾਂਦਾ ਹੈ ਨਾ। ਇਹਦੇ ਵਿੱਚ ਬੈਂਕਰਸ, ਲੋਨ ਏਜੰਟ, ਪੈਸੇ ਜਿਹੜੇ ਮੂਵ ਕਰਨੇ ਨੇ ਇੰਡੀਆ ਦੇ ਬੈਂਕਰਸ ਤੁਹਾਡੇ, ਕਿ ਪੈਸਾ ਕਿਸ ਸੋਰਸਿੰਗ ਕਿੱਦਾਂ ਕਰਨੀ ਹੈ, ਐਸਕੋ ਕੰਪਨੀਜ਼ ਕੀ ਇਹ ਪੈਸਾ ਰੱਖਣਾ ਕਿੱਥੇ ਹੈ ਪਹਿਲਾਂ ਸਾਂਭ ਕੇ, ਹੈ ਨਾ, ਕਿ ਪੈਸਾ ਖਰਾਬ ਨਾ ਹੋਵੇ ਜਾਂ ਮਿਸਿੰਗ ਨਾ ਹੋਵੇ। ਜੀ ਫਿਰ ਤੁਸੀਂ ਪ੍ਰੋਜੈਕਟ ਦੇਖਦੇ ਹੋ ਕਿ ਕਿਹੜੀ ਇੰਡਸਟਰੀ 'ਚ, ਕੀ ਰੀਅਲ ਐਸਟੇਟ ਮੈਨੂੰ ਇਨਵੈਸਟ ਕਰਨਾ ਚਾਹੀਦਾ, ਆਫਿਸ ਬਿਲਡਿੰਗ 'ਚ ਕਰਨਾ ਚਾਹੀਦਾ ਹੈ, ਰੈਜ਼ੀਡੈਂਸ਼ੀਅਲ 'ਚ ਕਰਨਾ ਚਾਹੀਦਾ ਹੈ, ਕਿਹੜੀ ਸਟੇਟ 'ਚ ਕਰਨਾ ਚਾਹੀਦਾ ਹੈ ਨਾ। ਸੋ ਤੁਹਾਨੂੰ ਪ੍ਰੋਜੈਕਟ ਵੈਟ ਕਰਦੇ ਕਰਦੇ ਕਾਫੀ ਟਾਈਮ ਲੱਗਦਾ ਹੈ, ਫਿਰ ਡਾਕੂਮੈਂਟ ਇਹਦੇ ਬਣਾਉਣ 'ਚ ਟਾਈਮ ਲੱਗਦਾ ਹੈ। ਫਿਰ USAS ਦਾ ਇੱਕ ਆਪਣਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ EB5 ਦਾ, ਉਹ ਘੱਟੋ ਘੱਟ 3 ਕੁ ਸਾਲ ਉਹ ਲਾ ਦਿੰਦੇ ਨੇ ਅਪਰੂਵ ਕਰਦੇ ਕਰਦੇ। ਹੁਣ ਜਦੋਂ ਤੁਹਾਡਾ ਉਹ ਅਪਰੂਵ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਐਂਟਰ ਕਰ ਸਕਦੇ ਹੋ US ਦੇ ਵਿੱਚ। ਇਹਦੇ ਵਿੱਚ ਵੀ ਜਿੱਦਾਂ ਵਿਆਹ ਵਾਲਾ ਗ੍ਰੀਨ ਕਾਰਡ ਹੁੰਦਾ, ਉਹਦੇ ਵਾਂਗੂ ਤੁਹਾਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ 2 ਸਾਲ ਦਾ। ਓਕੇ ਜਿੱਦਾਂ ਵਿਆਹ ਵਾਲੇ ਦੇ ਵਿੱਚ ਤੁਸੀਂ ਇਹ ਸ਼ੋਅ ਕਰਨਾ ਕਿ ਤੁਹਾਡਾ ਵਿਆਹ ਸਹੀ ਤਰੀਕੇ ਨਾਲ ਚੱਲਦਾ ਰਿਹਾ, ਜੈਨੂਇਨ ਸੀਗਾ, ਇਹਦੇ ਵਿੱਚ ਵੀ ਤੁਸੀਂ ਇਹੀ ਕਰਨਾ ਕਿ ਤੁਸੀਂ ਜਿਹੜਾ ਮਿਲੀਅਨ 1.8 ਮਿਲੀਅਨ ਉਹ ਐਕਚੁਅਲੀ ਸਪੈਂਡ ਕਰ ਦਿੱਤਾ, ਤੇ ਐਕਚੁਅਲ ਦੇ ਵਿੱਚ ਉਹ ਜਿਹੜੇ 2 ਸਾਲ ਨੇ ਉਹਦੇ ਵਿੱਚ ਤੁਸੀਂ ਜੌਬਸ ਕ੍ਰੀਏਟ ਕਰਤੀਆਂ, ਹਨਾ। ਜਦੋਂ ਤੁਸੀਂ ਉਹ ਜਾ ਕੇ ਉਹਨਾਂ ਨੂੰ ਸਬੂਤ ਦਿੰਦੇ ਹੋ, ਸੇਮ ਵਿਆਹ ਵਾਂਗੂ ਹੀ ਤੁਹਾਡਾ ਕੰਡੀਸ਼ਨਸ ਟੂ ਰਿਮੂਵ ਤੁਸੀਂ ਕਰਾ ਸਕਦੇ ਹੋ ਤੇ ਪਰਮਾਨੈਂਟ ਗ੍ਰੀਨ ਕਾਰਡ ਤੁਹਾਨੂੰ ਮਿਲ ਜਾਂਦਾ। ਹੁਣ ਜਿਹੜੇ ਟੂ ਆਨਸਰ ਇਹ ਕੁਐਸਚਨ ਕਿ ਇਹ 'ਚ ਦੇਰ ਕਿੰਨੀ ਲੱਗਦੀ ਹੈ, ਹਨਾ। ਪ੍ਰੋਸੈਸਿੰਗ ਟਾਈਮ ਤੇ ਚਲੋ ਜੋ ਹੈਗਾ ਸੋ ਹੈਗਾ, ਇਹਦੇ ਵਿੱਚ ਇਮੀਗ੍ਰੇਸ਼ਨ ਨੇ ਅਜੇ ਪ੍ਰੀਮੀਅਮ ਪ੍ਰੋਸੈਸਿੰਗ ਨਹੀਂ ਕੀਤੀ। ਅਗਰ ਤੁਹਾਨੂੰ ਰੈਗੂਲਰ ਜਿਹੜੇ 3 ਸਾਲ ਹੈ ਉਹ ਲੱਗੂਗੇ ਘੱਟੋ ਘੱਟ, ਤੇ ਕਾਫੀ ਜ਼ਿਆਦਾ ਜਿੱਦਾਂ ਐਜ਼ ਲਾਇਰਸ ਆਪਾਂ ਕਾਫੀ ਵਾਰੀ ਲੌਬੀ ਕੀਤਾ ਉਹਨਾਂ ਨੂੰ ਕਿ ਤੁਸੀਂ ਇਹਦੇ ਵਿੱਚ ਪ੍ਰੀਮੀਅਮ ਲਗਾਓ, ਇਹਨਾਂ ਨੂੰ ਜ਼ਰੂਰਤ ਹੈ, ਤੁਸੀਂ ਐਡੀ ਦੇਰ ਨਾ ਲਾਓ, ਇਹਨਾਂ ਨੂੰ ਫਟਾਫਟ ਤੁਸੀਂ ਅਪਰੂਵ ਕਰੋ। ਤੇ ਇਹਦੇ ਵਿੱਚ ਵੀ ਜਿਹੜੇ ਸਾਲ ਦੇ ਤੁਹਾਡੇ ਗ੍ਰੀਨ ਕਾਰਡ ਹੈ ਉਹਦੀ ਲਿਮਿਟ ਹੈ, ਇੱਕ ਸਿਰਫ ਤੁਹਾਨੂੰ 10,000 ਗ੍ਰੀਨ ਕਾਰਡ ਦਿੰਦੇ ਨੇ ਉਹ ਐਵਰੀ ਈਅਰ EB5 ਦੇ ਅੰਦਰ। ਜੇ ਤੁਸੀਂ ਚਾਈਨਾ ਵੱਲ ਦੇਖੋ, ਕਿਉਂਕਿ ਹੁਣ ਚਾਈਨਾ ਦੇ ਵਿੱਚ ਕੀ ਹੋਇਆ ਕਿ ਜਿਹੜੇ ਸਾਡੇ ਚਾਈਨੀਜ਼ ਕਲਾਇੰਟ ਸੀਗੇ, ਉਹਨਾਂ ਨੇ ਪਿਛਲੇ 10 ਕੁ ਸਾਲਾਂ 'ਚ ਉਹਨਾਂ ਦਾ ਦੇਸ਼ ਜਿੱਦਾਂ ਬਹੁਤ ਜ਼ਿਆਦਾ ਰਾਈਜ਼ ਕਰ ਗਿਆ, ਤੇ ਜਿਹੜੇ ਅਪਾਰਟਮੈਂਟਸ ਵਗੈਰਾ ਸੀਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਸ਼ੰਘਾਈ ਦੇ ਵਿੱਚ, ਬੀਜਿੰਗ ਦੇ ਵਿੱਚ, ਉਹ ਜਿਹੜੇ ਲੋਕਾਂ ਦੇ ਅਪਾਰਟਮੈਂਟ ਸੀਗੇ ਉਹ 2-2 3-3 ਮਿਲੀਅਨ ਡਾਲਰਸ ਦੇ ਹੋ ਗਏ। ਸੋ ਫਿਰ ਆਪਾਂ ਐਜ਼ ਅ ਲਾਇਰਸ ਕੀ ਕਰਦੇ ਸੀਗੇ ਕਿ ਉੱਥੇ ਜਿੱਦਾਂ ਹੁਣ ਬ੍ਰੋਕਰਸ ਹੁੰਦੇ ਨੇ, ਹੁਣ ਜਿੱਦਾਂ ਇੰਡੀਆ 'ਚ ਵੀ ਜਾਣਾ ਉਹਨਾਂ ਨੇ ਸ਼ੁਰੂ ਕੀਤਾ ਹੈ, ਪਰ ਇੰਡੀਆ ਦੇ ਲੋਕੀ ਅਜੇ ਸਸਪੀਸ਼ੀਅਸ ਨੇ ਇਸ ਪ੍ਰੋਗਰਾਮ ਨੂੰ ਲੈ ਕੇ, ਹਨਾ। ਤੇ ਦੂਜਾ ਇਹ ਕਿ ਇੰਡੀਆ 'ਚ ਵਾਈਟ ਮਨੀ ਹੈ ਨਹੀਂ ਕਰਨਾ, ਤੇ ਇਹ ਲੋਕਾਂ ਨੇ ਕੀ ਕੀਤਾ ਕਿ ਜਿੱਦਾਂ ਬ੍ਰੋਕਰਸ ਨੇ ਜਾਂਦੇ ਸੀਗੇ ਉੱਥੇ ਜਾ ਕੇ ਉਹਨਾਂ ਨੂੰ ਦੱਸਦੇ ਸੀਗੇ ਕਿ ਆਹ ਦੇਖੋ ਲਾਸ ਕੈਟੋਜ਼ ਆ, ਪਾਲੋ ਆਲਟੋ ਆ, ਇੱਥੇ ਸਕੂਲ ਇਦਾਂ ਦੇ ਆ, ਇੱਥੇ 1.5 ਮਿਲੀਅਨ ਦਾ ਘਰ ਆਉਂਦਾ, ਜੇ ਤੁਸੀਂ ਆਪਣਾ 3 ਮਿਲੀਅਨ ਦਾ ਅਪਾਰਟਮੈਂਟ ਵੇਚਦੇ ਹੋ, 1 ਮਿਲੀਅਨ ਤੁਸੀਂ ਇਨਵੈਸਟ ਕਰਦੇ ਹੋ, ਤੁਹਾਡਾ ਕੋਲ ਗ੍ਰੀਨ ਕਾਰਡ ਵੀ ਆ ਜਾਊਗਾ, ਨਾਲ ਤੁਹਾਡੇ ਕੋਲ ਘਰ ਵੀ ਆ ਜਾਊਗਾ, ਤੇ ਨਾਲ ਤੁਹਾਡਾ ਬੈਂਕ ਦੇ ਵਿੱਚ 1 ਮਿਲੀਅਨ ਸਪੇਅਰ ਆ ਜਾਊਗਾ। ਕਾਫੀ ਸਾਰੇ ਲੋਕਾਂ ਨੇ, ਚਾਈਨੀਜ਼ ਲੋਕਾਂ ਨੇ ਦੇਖਾ ਦੇਖੀ ਦੇ ਵਿੱਚ ਫਿਰ ਆਪਣੇ ਅਪਾਰਟਮੈਂਟਸ ਵਗੈਰਾ ਵੇਚ ਕੇ ਉੱਥੋਂ ਇੱਥੇ US ਦੇ ਵਿੱਚ ਬਹੁਤ ਮਾਸ ਮਾਈਗ੍ਰੇਸ਼ਨ, ਮਾਸ ਲੈਵਲ ਤੇ ਮੂਵ ਕੀਤੇ। ਤੇ ਫਿਰ ਚਾਈਨਾ ਦੀ ਵੇਟ ਜਿੱਦਾਂ ਇੰਡੀਆ ਦੇ ਭੈਣ ਭਾਈਆਂ ਦੇ ਕੇਸ ਆ ਵੱਧ ਗਈ। ਹੁਣ ਚਾਈਨਾ ਦੀ ਜਿਹੜੀ ਵੇਟ ਹੈ 8 ਤੋਂ 10 ਸਾਲ ਹੈ EB5 ਗ੍ਰੀਨ ਕਾਰਡ ਦੀ, ਹਨਾ। ਤੇ ਇੰਡੀਆ ਦੀ ਅਜੇ ਇੰਨੀ ਨਹੀਂ ਹੈਗੀ। ਇੰਡੀਆ ਦਾ ਉਹੀ ਤੁਹਾਨੂੰ 5 ਸਾਲਾਂ ਦੇ ਅੰਦਰ 3 ਤੋਂ 5 ਸਾਲਾਂ ਦੇ ਅੰਦਰ ਗ੍ਰੀਨ ਕਾਰਡ ਮਿਲ ਸਕਦਾ ਹੈ, ਜਿਹੜਾ ਸਪੈਸ਼ਲੀ US ਦੇ ਵਿੱਚ ਬੰਦਾ ਬੈਠਾ ਇੰਡੀਆ ਦਾ, ਉਹਨੂੰ ਐਡਜਸਟਮੈਂਟ ਆਫ ਸਟੇਟਸ ਕਰਨ ਦੀ ਆਪਸ਼ਨ ਹੈ। ਜਿਹੜਾ ਇੰਡੀਆ ਤੋਂ ਬਾਹਰ ਹੈ ਫਿਰ ਉਹਨੂੰ ਤਾਂ ਪੂਰਾ ਵੇਟ ਕਰਕੇ ਕਾਉਂਸਲਰ ਪ੍ਰੋਸੈਸਿੰਗ ਦੇ ਥਰੂ ਆਉਣਾ ਪਏਗਾ। ਸੋ ਹੁਣ ਜੇ ਇੰਡੀਆ ਦੇ ਵੀ ਮੰਨ ਲਓ ਕਿ ਲੋਕਾਂ ਕੋਲ ਪੈਸਾ ਜ਼ਿਆਦਾ ਆ ਜਾਵੇ, ਉਹਨਾਂ ਦੇ ਵੀ ਹੁਣ ਬੰਬੇ 'ਚ ਜਾ ਕੇ ਤੁਸੀਂ ਜੇ ਮਾਰਕੀਟ ਕਰੋ, ਲੋਕੀ ਆਪਣੇ ਘਰ ਵੇਚਣੇ ਸ਼ੁਰੂ ਕਰ ਦੇਣ ਤੇ ਉਹਨਾਂ ਕੋਲ ਵਾਈਟ ਕੈਪੀਟਲ ਆ ਜਾਵੇ, ਤੇ ਫਿਰ ਉਹ ਵੀ ਕਾਫੀ ਜ਼ਿਆਦਾ ਇੰਡੀਆ ਦੇ ਵਿੱਚ ਵੀ ਇਹ ਬੈਕਲੌਗ ਵੱਧ ਸਕਦਾ ਹੈ। ਪਰ ਫਿਲਹਾਲ ਇੰਡੀਆ ਦੇ ਜਿਹੜੇ ਲੋਕੀ ਨੇ ਇੰਨੇ ਜ਼ਿਆਦਾ ਪੈਸੇ ਨਹੀਂ ਖਰਚ ਕੇ ਰਾਜੀ ਜਾਂ ਥੋੜੇ ਸਸਪੀਸ਼ੀਅਸ ਨੇ ਇਸ ਪ੍ਰੋਗਰਾਮ ਨੂੰ ਲੈ ਕੇ। ਪਰ ਜਿਹਨਾਂ ਦੇ ਕੋਲ ਐਕਸੈਸ ਮਨੀ ਹੈਗਾ ਹੈ, ਜਿਹਨਾਂ ਦੇ ਬਿਜ਼ਨਸ ਵਗੈਰਾ ਵਧੀਆ ਚੱਲ ਰਹੇ ਨੇ, ਉਹਨਾਂ ਦੇ ਲਈ ਬੜਾ ਇਹ ਗੋਲਡਨ ਪ੍ਰੋਗਰਾਮ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਤੁਹਾਡੀ ਜੋ ਵੀ ਇੰਡੀਆ ਦੇ ਵਿੱਚ ਇੰਡਸਟਰੀ ਹੈ ਜਾਂ US ਦੇ ਵਿੱਚ ਤੁਹਾਡੇ ਜੋ ਵੀ ਕੰਟੈਕਟ ਪੁਆਇੰਟ ਹੈ, ਕੀ ਤੁਸੀਂ ਤੁਹਾਡੇ ਲਈ ਤੁਹਾਨੂੰ ਇਸ ਪ੍ਰੋਗਰਾਮ ਦੀ ਵਰਦੀਨੈਸ ਇੱਥੋਂ ਦੇਖਣੀ ਹੈ ਕਿ ਤੁਸੀਂ US ਦੇ ਵਿੱਚ ਜੇ ਛੇਤੀ ਆ ਜਾਓ, ਹਨਾ, ਭੈਣ ਭਾਈ ਦੇ 15 ਸਾਲ ਦੀ ਬਜਾਏ ਜੇ ਤੁਸੀਂ 5 ਸਾਲਾਂ ਦੇ ਵਿੱਚ ਆ ਜਾਓ, ਤੁਸੀਂ ਇੱਥੇ ਆ ਕੇ ਕਿੰਨਾ ਜ਼ਿਆਦਾ ਪੈਸਾ ਬਣਾ ਸਕਦੇ ਹੋ, ਹਨਾ। ਤੇ ਮੇਰੇ ਹਿਸਾਬ ਨਾਲ ਜਿਹੜਾ EB5 ਪ੍ਰੋਗਰਾਮ ਹੈ ਵੰਡਰਫੁਲ ਪ੍ਰੋਗਰਾਮ ਹੈ। ਬਾਕੀ ਦੇਸ਼ਾਂ ਦੇ ਲੋਕਾਂ ਦੇ ਨਾਲ ਆਪਾਂ ਬੜਿਆਂ ਨਾਲ ਕੰਮ ਕੀਤਾ ਹੈ, ਇੰਡੀਆ ਦੇ ਲੋਕੀ ਅਜੇ ਇੰਨੇ ਜ਼ਿਆਦਾ ਇਹਦੇ ਵਿੱਚ ਨਹੀਂ ਆਏ, ਜਿਹੜਾ ਕਿ ਤੁਹਾਨੂੰ ਹੁਣ ਵੇਟ ਟਾਈਮ ਤੋਂ ਪਤਾ ਲੱਗ ਜਾਂਦਾ। ਜੀ ਜੀ ਤੇ ਅਗਲੀ ਜਿਹੜੀ ਆ ਆਪਾਂ ਗੱਲ ਕਰਦੇ ਜਾਈਏ ਵੀ ਇਹ ਵੀਜ਼ਾ ਅਪਰੂਵਲ, ਜਦੋਂ EB5 ਵੀਜ਼ਾ ਲੱਗ ਜਾਂਦਾ ਆ, ਵੀਜ਼ਾ ਅਪਰੂਵਲ ਹੋ ਜਾਂਦਾ ਹੈ, ਉਸ ਤੋਂ ਬਾਅਦ ਦੇ ਵਿੱਚ ਫਿਰ ਕਦੋਂ ਤੁਸੀਂ ਇੱਥੇ ਆ ਸਕਦੇ ਆ, ਕੀ ਵੇਟ ਹੈਗੀ ਆ? ਹੁਣ ਇਹਦਾ ਇੱਦਾਂ ਹੈ ਕਿ ਜਦੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੇ EB5 ਵਾਲੇ ਲੋਕੀ ਨੇ ਉਹਨਾਂ ਨੂੰ ਆਪਾਂ ਆਲਮੋਸਟ ਸਾਰਿਆਂ ਨੂੰ B1 ਵੀਜ਼ਾ ਰეკਮੈਂਡ ਕਰਦੇ ਹਾਂ। ਤਕਰੀਬਨ ਸਾਰਿਆਂ ਦਾ ਲੱਗ ਵੀ ਜਾਂਦਾ ਹੈ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਐਡੀ ਵੱਡੀ ਮੈਂ ਇਨਵੈਸਟਮੈਂਟ ਕਰਨੀ ਹੈ ਤੁਹਾਡੇ ਦੇਸ਼ ਦੇ ਵਿੱਚ, ਤੇ ਮੈਂ ਆਪਣੀ ਇਨਵੈਸਟਮੈਂਟ ਨੂੰ ਦੇਖਣ ਲਈ, ਮੀਟਿੰਗ ਵਗੈਰਾ ਕਰਨ ਲਈ ਜਾਣਾ ਹੈ ਨਾ। ਉਹਨਾਂ ਨੂੰ ਪਹਿਲਾਂ ਤਾਂ B1 ਵੀਜ਼ਾ ਲਗਾ ਦਿੰਦੇ ਨੇ, ਸੋ ਉਹਨਾਂ ਦਾ ਆਉਣਾ ਜਾਣਾ ਖੁੱਲ੍ਹ ਜਾਂਦਾ ਹੈ। ਤੇ ਮੰਨ ਲਓ ਜੇ ਜਦੋਂ ਉਹਨਾਂ ਦਾ ਅਪਰੂਵ ਹੁੰਦਾ, ਜੇ ਉਹ US ਦੇ ਵਿੱਚ ਹੈਗੇ ਨੇ ਉਸ ਵੇਲੇ, ਹੈ ਨਾ, ਜਿਹੜਾ ਆਪਾਂ 90 ਦਿਨ ਵਾਲਾ ਰੂਲ ਦੱਸਿਆ ਸੀਗਾ ਕਿ ਜਦੋਂ ਆਏ ਸੀਗੇ ਟੈਂਪਰੇਰੀ 10 ਦਿਨ ਆਏ ਸੀਗੇ, ਤੇ ਜਦੋਂ
90 ਦਿਨ ਬਾਅਦ ਉਹ ਆਪਣਾ ਮਨ ਚੇਂਜ ਕਰ ਸਕਦੇ ਨੇ। ਸੋ ਕਾਫੀ ਸਾਰੇ ਲੋਕੀ ਜਿਨ੍ਹਾਂ ਦੇ ਕੋਲ ਆਉਣ ਜਾਣ ਦਾ ਤਰੀਕਾ ਖੁੱਲ੍ਹਾ ਹੁੰਦਾ, ਉਹ ਤਾਂ 3 ਕੁ ਸਾਲਾਂ ਦੇ ਅੰਦਰ ਅੰਦਰ ਆਪਣੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਨੇ। ਜਿਹੜੇ ਲੋਕਾਂ ਦਾ ਆਉਣ ਜਾਣ ਦਾ ਤਰੀਕਾ ਨਹੀਂ ਆਇਆ ਜਾਂ ਆਉਣਾ ਨਹੀਂ ਚਾਹੁੰਦੇ ਨੇ, ਉਹਨਾਂ ਨੂੰ ਜਦੋਂ ਉਹਨਾਂ ਦਾ EB-5 ਅਪਰੂਵ ਹੋ ਜਾਂਦਾ, ਸੇਮ ਫੈਮਿਲੀ ਬੇਸ ਵਾਂਗ ਉਹਨਾਂ ਨੂੰ ਵੇਟ ਕਰਦੇ ਨੇ। ਫਿਰ ਉਹ NVC ਨੂੰ ਭੇਜਦੇ ਨੇ ਪੇਪਰ, ਫਿਰ ਅੱਗੇ ਕੌਂਸੂਲੇਟ ਤੇ ਜਾਂਦਾ ਹੈ ਤੇ ਫਿਰ ਉਹਨਾਂ ਦੀ ਇੰਟਰਵਿਊ ਆਉਂਦੀ ਹੈ। ਸੋ ਜਿਹੜੀ ਟੂ ਆਨਸਰ ਯੂਰ ਕੁਐਸਚਨ ਕਿ ਜੇ US ਦੇ ਵਿੱਚ ਬੰਦੇ ਦਾ ਆਉਣ ਜਾਣ ਦਾ ਤਰੀਕਾ ਹੈਗਾ, ਉਹ 3 ਕੁ ਸਾਲਾਂ 'ਚ ਐਡਜਸਟਮੈਂਟ ਆਫ ਸਟੇਟਸ ਕਰ ਸਕਦਾ ਹੈ। ਜੇ ਉਹਨੇ ਬਾਹਰ ਰਹਿ ਕੇ ਵੇਟ ਕਰਨੀ ਹੈ, ਫਿਰ ਵੀਜ਼ਾ ਨੰਬਰ ਅਵੇਲੇਬਿਲਿਟੀ ਦੀ ਵੇਟ ਕਰਨੀ ਪਊਗੀ, ਉਹਨੂੰ 5 ਕੁ ਸਾਲ ਲੱਗ ਸਕਦੇ ਨੇ। ਜੀ, ਅਤੇ ਓਵਰਆਲ ਇਹ ਸਾਲ ਦੇ ਵਿੱਚ ਇਹਨਾਂ ਨੇ ਕੋਈ ਲਿਮਿਟ ਵੀ ਰੱਖੀ ਆ ਵੀ EB-5 ਕਿੰਨੇ ਵੀਜ਼ੇ ਜਿਹੜੇ ਉਹਨਾਂ ਨੇ 1 ਸਾਲ ਦੇ ਵਿੱਚ ਜਿਹੜੇ ਦੇਣੇ ਹੁੰਦੇ ਆ? ਜਿਹੜੇ ਇਹਨਾਂ ਨੇ ਇੰਪਲੋਇਮੈਂਟ ਬੇਸ ਜਿਹੜੀ ਟੋਟਲ ਓਵਰਆਲ ਕੈਟੇਗਰੀ ਆ ਉਹਨਾਂ ਦੇ 1,40,000 ਸਾਰੀ ਦੁਨੀਆ ਨੂੰ, ਤੇ ਜਿਹੜੀ ਠੀਕ ਹੈ। EB-5 ਸਪੈਸੀਫਿਕਲੀ EB-5 ਹੈ, ਉਹਦੇ ਵਿੱਚ ਇਹਨਾਂ ਨੇ 10,000 ਦੀ ਲਿਮਿਟ ਰੱਖੀ ਹੈ। ਓਕੇ, ਸੋ ਸਾਲ ਦੇ ਵਿੱਚ 10,000 ਇਰਰਿਸਪੈਕਟਿਵ ਤੁਸੀਂ ਕਿਹੜੇ ਕੰਟਰੀ ਤੋਂ ਆ, ਅਤੇ ਜੇ ਤੁਸੀਂ 9 ਲੱਖ ਤੋਂ ਲੈ ਕੇ ਜਾਂ 18 ਲੱਖ ਤੱਕ ਜਿਹੜਾ 1-2 ਮਿਲੀਅਨ ਡਾਲਰ ਜੇ ਇਨਵੈਸਟ ਕਰਨ ਦੇ ਲਈ ਰਾਜੀ ਜਿਹੜੇ ਉਹ ਹੈਗੇ ਆ। ਕੀ ਇਹ ਵੀ ਨੰਬਰ ਟਿਰਕੀਆਣਾ ਜੀ ਦੱਸਦੇ ਨੇ ਵੀ 9 ਲੱਖ ਵਾਲੇ ਕਿੰਨੇ ਕੀਤੇ ਆ ਅਤੇ 1.8 ਵਾਲੇ ਕਿੰਨੇ ਕੀਤੇ ਆ? ਇਹਨਾਂ ਦਾ ਡੇਟਾ ਮਤਲਬ ਹੁਣ ਜਿਹੜੇ ਕਾਊਂਟ ਹੈ ਉਹ ਸਾਰੇ ਸੇਮ ਹੀ ਲੋਟ 'ਚ ਹੋਣੇ ਨੇ। ਤੁਸੀਂ ਜੇ 10,000 ਦੇ ਹਿਸਾਬ ਨਾਲ ਦੇਖੋ ਕਿ 10,000 ਲੋਕਾਂ ਨੇ ਸਾਲ ਦੇ ਵਿੱਚ $1 ਮਿਲੀਅਨ ਇਨਵੈਸਟ ਕੀਤਾ, ਦੈਟਸ ਅ ਲੋਟ ਆਫ ਮਨੀ ਫॉर ਅ ਇਨਵੈਸਟਰ ਪ੍ਰੋਗਰਾਮ, ਹੈ ਨਾ। ਤੇ ਹੁਣ ਤੁਸੀਂ ਜੇ ਚਾਈਨਾ ਦਾ ਦੇਖੋ ਕਿ 10-10 ਸਾਲ ਉਹ ਬੈਕਲੌਗਡ ਨੇ, ਹੈ ਨਾ। ਮਤਲਬ ਕਿ ਤੁਸੀਂ ਸੋਚੋ ਕਿ ਕਿੰਨੀ ਇਨਵੈਸਟਮੈਂਟ ਹੋਈ ਸੀ। ਕਾਫੀ ਸਾਰੇ ਜਿਹੜੇ ਸੈਨੇਟਰਸ ਨੇ, ਰਿਪਰੈਜ਼ੈਂਟੇਟਿਵਸ ਨੇ, ਇਹਦੇ EB-5 ਦੇ ਬਹੁਤ ਜ਼ਿਆਦਾ ਫਰੈਂਡਸ ਹੈਗੇ ਨੇ ਕਾਂਗਰਸ ਦੇ ਵਿੱਚ। ਮਤਲਬ ਕਾਫੀ ਲੋਕ ਇਹਨੂੰ ਸਪੋਰਟ ਕਰਦੇ ਨੇ। ਓਬਵੀਅਸਲੀ ਇਹਦੀ ਵੀ ਇੱਕ ਲੌਬੀ ਹੈ ਬੜੀ ਤਕੜੀ, ਮੀਟਿੰਗਸ ਕਾਨਫਰੰਸਿਸ ਹੁੰਦੀਆਂ ਨੇ। ਸੋ ਪ੍ਰੋਗਰਾਮ ਕਾਫੀ ਸਟਰੋਂਗ ਹੈ। ਬਸ ਇਹ ਹੈ ਕਿ ਹੁਣ ਜਿਹੜੀ ਇਨਵੈਸਟਮੈਂਟ ਥ੍ਰੈਸ਼ਹੋਲਡਸ ਜਿਹੜੇ ਡਬਲ ਹੋ ਗਏ ਸੀਗੇ, ਉਹਦੇ ਕਰਕੇ ਥੋੜੀ ਆਡੀਅנס ਘਟੀ ਹੈ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀਗਾ ਕਿ ਜਿੱਦਾਂ ਹੁਣ ਸਾਡੇ H1 ਵਾਲੇ ਕਲਾਇੰਟ ਸੀਗੇ, ਉਹ 15 ਸਾਲ ਉਹਨਾਂ ਨੇ ਨਾਰਮਲੀ ਵੇਟ ਕਰਦੇ ਸੀਗੇ ਆਪਣੇ ਗ੍ਰੀਨ ਕਾਰਡ ਦੀ। ਤੇ ਹੁਣ ਕਿ ਉਹਨਾਂ ਨੇ ਜਿੱਦਾਂ ਘਰ ਵਗੈਰਾ ਲੈ ਲਏ, ਹੈ ਨਾ, ਤੇ ਘਰ ਦੇ ਵਿੱਚ ਉਹਨਾਂ ਦੀ ਇਕੁਇਟੀ ਬਿਲਡ ਹੋਣੀ ਸ਼ੁਰੂ ਹੋ ਗਈ, ਬੇ ਏਰੀਆ ਵਗੈਰਾ ਘਰ ਰਾਈਜ਼ ਹੋ ਗਏ। ਹੁਣ ਉਹਨਾਂ ਦੇ ਘਰ ਸਾਰਿਆਂ ਦੇ ਕੀ ਸੀਗਾ ਕਿ 5 ਲੱਖ ਤੋਂ ਤੇ ਜ਼ਿਆਦਾ ਘਰ ਹੈਗਾ ਹੀ ਇੱਥੇ। ਮਿਲੀਅਨ ਤੋਂ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਇੱਥੇ ਰਹਿ ਕੇ ਗਏ ਹੋ ਕਿ ਮਿਲੀਅਨ 1.5 ਮਿਲੀਅਨ ਤੋਂ ਟੱਪੇ ਹੋਏ ਨੇ ਘਰ ਸਾਰੇ ਇੱਥੇ, ਹੈ ਨਾ। ਫਿਰ ਉਹਨਾਂ ਦਾ ਇੱਕ ਵਾਰੀ ਇੰਡੀਅਨ ਬੰਦਾ ਘਰ ਵੀ ਛੇਤੀ ਲੈ ਲੈਂਦਾ, ਪੇਡ ਆਊਟ ਵੀ ਉਹਨੂੰ ਛੇਤੀ ਕਰਨ ਦੀ ਆਸ ਰੱਖਦਾ, ਤੇ ਉਹ ਫਿਰ ਉਹਨਾਂ ਨੂੰ ਉਹਦੇ ਉੱਤੇ ਉਹਨਾਂ ਨੂੰ ਇਕੁਇਟੀ ਮਿਲ ਜਾਂਦੀ ਹੈ, ਇਕੁਇਟੀ ਲੋਨ ਮਿਲ ਜਾਂਦਾ ਹੈ, ਲਾਈਨ ਆਫ ਕ੍ਰੈਡਿਟ ਵਗੈਰਾ ਬਿਜ਼ਨਸ ਤੋਂ ਮਿਲ ਜਾਂਦੀ ਹੈ। ਸੋ ਕਾਫੀ ਸਾਰੇ ਜਿਹੜੇ ਇੱਦਾਂ ਦੇ ਲੋਕੀ ਸੀਗੇ, ਉਹਨਾਂ ਦੇ ਕੋਲ ਜਦੋਂ ਇਹ 5 ਲੱਖ ਦੀ ਇਨਵੈਸਟਮੈਂਟ ਸੀਗੀ, ਉਹਨਾਂ ਨੂੰ ਆਪਣੇ ਘਰ ਦੇ ਅਗੇਂਸਟ ਆਫਸੈਟ ਕਰਕੇ 5 ਲੱਖ ਦਾ ਬੈਂਕ ਲੋਨ ਦੇ ਦਿੰਦੀ ਸੀਗੀ। ਸੋ ਉਹ ਲੋਕੀ ਕੀ ਕਰਦੇ ਸੀਗੇ ਕਿ ਘਰ ਤਾਂ ਹੁਣ ਉਹਨਾਂ ਦਾ ਆ ਗਿਆ, ਘਰ ਦੇ ਉੱਤੇ ਉਹਨਾਂ ਨੇ ਜਿਹੜਾ ਹੈ ਸੈਕੰਡ ਲੋਨ ਲੈ ਕੇ ਤੇ 5 ਲੱਖ ਉਹਨਾਂ ਨੇ EB-5 ਪ੍ਰੋਗਰਾਮ 'ਚ ਪਾ ਦਿੰਦੇ ਸੀਗੇ। ਸੋ ਉਦੋਂ ਕਾਫੀ ਜ਼ਿਆਦਾ ਲੋਕੀ ਜਿਹੜੇ ਇੰਡੀਅਨ ਸੀਗੇ ਇੱਥੇ H1B ਵਾਲੇ, ਸਿਲੀਕਨ ਵੈਲੀ ਦੇ ਵਿੱਚ EB-5 ਪ੍ਰੋਗਰਾਮ ਕਾਫੀ ਜ਼ਿਆਦਾ ਯੂਟੀਲਾਈਜ਼ ਹੋਇਆ। ਪਰ ਹੁਣ ਜਦੋਂ ਕਿ ਇਨਵੈਸਟਮੈਂਟ 9 ਲੱਖ ਹੋ ਗਈ, ਉਹ ਥੋੜ੍ਹਾ ਜਿਹਾ ਹੁਣ ਬੈਂਕਾਂ ਨੂੰ ਬੈਂਕ ਲੋਨ ਨਹੀਂ ਦਿੰਦੇ, ਕਿਉਂਕਿ ਤੁਹਾਡੀ ਆਪਣੀ ਇਕੁਇਟੀ ਇੰਨੇ ਦੀ ਹੈ ਨਹੀਂ ਉਸ ਘਰ ਦੇ ਵਿੱਚ, ਹੈ ਨਾ। ਸੋ ਇਹ ਕੈਟ ਐਂਡ ਮਾਊਸ ਗੇਮ ਹੈ। ਅੱਜ ਦੀ ਡੇਟ ਦੇ ਵਿੱਚ ਇਹ ਹੈ ਕਿ ਇੰਡੀਆ ਕਰੰਟ ਹੈ, ਇੰਨੀ ਜ਼ਿਆਦਾ ਡਿਮਾਂਡ ਨਹੀਂ ਹੈਗੀ ਹੈ। ਸੋ ਜਿਹੜੇ ਲੋਕੀ ਕਰ ਸਕਦੇ ਨੇ ਉਹਨਾਂ ਦੇ ਲਈ ਬੈਸਟ ਟਾਈਮ ਹੈ ਇਹ ਕਰਨ ਦਾ। ਪਰ ਜਦੋਂ ਇੱਦਾਂ ਹੈ ਕਿ ਉਹੀ ਜਿਹੜੇ ਸਾਰੇ ਲੋਕ H1B ਵਾਲੇ ਵੇਟ ਕਰ ਰਹੇ ਨੇ 5 ਸਾਲ ਅੱਗੇ ਹੋਰ, ਜਦੋਂ ਉਹਨਾਂ ਦੀ ਇਕੁਇਟੀ ਬਣ ਗਈ, ਫਿਰ ਉਹਨਾਂ ਨੇ ਦੁਬਾਰਾ ਲੋਨ ਰੇਜ਼ ਕਰਕੇ, ਤੇ ਫਿਰ ਤੁਸੀਂ ਦੇਖੋਗੇ ਕਿ ਇਹ ਸਾਈਕਲ 'ਚ ਜਾਊਗਾ ਕਿ ਕਦੀ ਇਹ 'ਚ ਬੈਕਲੌਗ ਆ ਗਿਆ, ਕਦੀ ਨਹੀਂ ਆਇਆ। ਜੀ ਜੀ, ਬਿਲਕੁਲ। ਅਤੇ ਸਰੋਤਿਓ, ਜੇ ਤੁਸੀਂ ਵੀ ਇਸ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਇਨਵੈਸਟਮੈਂਟ ਵੀਜ਼ਾ ਜਾਂ ਇਮੀਗ੍ਰੇਸ਼ਨ ਦਾ ਹੋਰ ਵੀ ਕੋਈ ਤੁਹਾਡਾ ਕੋਈ ਸਵਾਲ ਆ, ਤਾਂ ਅਪੁਆਇੰਟਮੈਂਟ ਤੁਸੀਂ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਬਣਾ ਸਕਦੇ। ਇਹਨਾਂ ਦਾ ਫ਼ੋਨ ਨੰਬਰ ਆ 415-909-0503 415-909-0503। ਸੋ ਅੱਜ ਦੇ ਵਿੱਚ ਆਪਾਂ EB-5 ਇਨਵੈਸਟਮੈਂਟ ਵੀਜ਼ੇ ਦੇ ਥਰੂ ਕਿੱਦਾਂ ਜਿਹੜੇ ਪੱਕੇ ਇੱਥੇ ਹੋ ਸਕਦੇ ਆ, ਗ੍ਰੀਨ ਕਾਰਡ ਕਿੱਦਾਂ ਇੱਥੇ ਆਉਂਦਾ ਆ, ਉਸ ਦੇ ਬਾਰੇ ਜਿਹੜੀ ਇਹਨਾਂ ਨੇ ਜਾਣਕਾਰੀ ਵਿਸਥਾਰ ਦੇ ਵਿੱਚ ਆਪਾਂ ਨੂੰ ਦਿੱਤੀ ਹੈਗੀ ਆ। ਅਤੇ ਸਰੋਤਿਓ, ਇੱਥੇ ਆਪਾਂ ਹੁਣ ਇੱਕ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਆ ਉਹ ਆਪਾਂ ਹਾਜ਼ਰ ਹੋਵਾਂਗੇ ਅਤੇ ਤੁਹਾਡੀਆਂ ਜਿਹੜੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200 4082725200 ਦੇ ਉੱਤੇ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪ ਸਭਨਾਂ ਨੂੰ ਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 9ਵੇਂ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ, ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਸਭਨਾਂ ਨੂੰ ਹੀ ਬਹੁਤ ਬਹੁਤ ਵਧਾਈਆਂ ਹੋਣ। ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰੇ ਹੱਥ ਬਣਾ ਕੇ ਰੱਖੇ। ਅਤੇ ਇੱਥੇ ਲੈਂਦੇ ਆਪਾਂ ਅਟਰਨੀ ਟਿਰਕੀਆਣਾ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ। ਅਤੇ ਸਰੋਤਿਓ, ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200।
1500 पर वीक कमा सकते हैं। W2 भी दिता जाएगा। 2019 तो 2022 तक दे ट्रक चलाउण नूं मिलणगे। काम पूरा साल चलदा है। हेल्थ केयर, डेंटल, आई केयर, पेड वेकेशन, 401 प्लान, रिटायरमेंट प्लान सारा कुछ प्रोवाइड करते हैं। और जानकारी ਲਈ कॉल कर सकते हो 844 424 3362 844 424 3362। एक बारी फिर चीमा फ्रेट लाइन इन्हां दा नंबर है 844 484 3362 844 424 3362। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी। दालां, आटा, मसाले, ताज़ियां सब्जियां अते ताज़ियां मठियाइयां भी। ते हुण तुसी इत्थे फुल किचन दा आनंद भी मान सकते हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 559 515 6630 559 515 6630 ते अपनी मंडी फ्रिजनो 5187 ईस्ट बेलमोच एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ इंडियन मार्केट फ्रेजनो, जितो खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ जानकारी ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਜਿਹੜੇ ਅੱਜ ਦੇ ਇਸ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ। ਅਤੇ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਾਰਨੀ ਜਿਹੜੇ ਆ ਉਹ ਇਸ ਟਾਈਮ ਜੁੜ ਚੁੱਕੇ ਹੋਏ ਨੇ। ਜੇ ਟੇਡਕੀਆਣਾ ਜੀ, ਟੇਡਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਜੀ ਮੈਨੂੰ ਲੱਗਦਾ ਥੋੜ੍ਹੀ ਜਿਹੀ ਜਿਹੜੀ ਟੈਕਨੀਕਲ ਪ੍ਰੋਬਲਮ ਜਿਹੜੀ ਚੱਲ ਰਹੀ ਹੈ, ਆਵਾਜ਼ ਜਿਹੜੀ ਉਹ ਦੁਬਾਰਾ ਸੁਣ ਰਹੀ ਸੀਗੀ। ਜੀ ਟੇਡਕੀਆਣਾ ਜੀ। ਜੀ 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 ਮਾਫੀ ਚਾਹੁੰਦੇ ਹਾਂ। ਕਦੀ ਦੇਖੋ ਇਕਵਿਪਮੈਂਟ ਆ ਕਈ ਦੀ ਮਿਸਮੈਨੇਜ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਅਤੇ ਹੁਣ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ ਜਿਹੜੇ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਆ ਉਸ ਜਿਹੜਾ ਤੁਸੀਂ ਪੁੱਛ ਸਕਦੇ ਹਾਂ। ਅਤੇ ਆਓ ਆਪਾਂ ਵਾਰੀ ਸਰ ਕਾਲਰਸ ਜਿਹੜੇ ਉਹਨਾਂ ਨਾਲ ਗੱਲ ਕਰਦੇ ਹਾਂ। ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ। ਕਾਲਰਸ ਦੇ ਵੱਲ ਜਿਹੜੇ ਵਧਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਬਹੁਤ ਵਧਾਈ ਦਿੰਦੇ ਹਾਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਗਮਨ ਪੁਰਬ ਦਾ 400 ਸਾਲਾ ਆਗਮਨ ਪੁਰਬ ਜਿਹੜਾ ਆ ਉਹ ਚੱਲ ਰਿਹਾ। ਸੋ ਉਸ ਚੀਜ਼ ਦੇ ਲਈ ਆਪ ਸਭਨਾਂ ਨੂੰ ਬਹੁਤ ਵਧਾਈ। ਅਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਹਾਂਜੀ ਪ੍ਰੀਤ ਜੀ। ਆਵਾਜ਼ ਫੀਡਬੈਕ ਆ ਰਿਹਾ ਜੀ, ਥੋੜਾ ਜਿਹਾ ਜੀ। ਮੈਂ ਆਪਣਾ ਪੁੱਛਣਾ ਸੀਗਾ ਵੀ ਮੈਂ ਫਿਰ 3 ਸਾਲ ਪਹਿਲੇ ਆਇਆ ਸੀਗਾ ਟੂਰਿਸਟ ਬੇਸ ਤੇ ਜੀ। ਤੇ ਟੂਰਿਸਟ ਬੇਸ ਤੇ ਆਇਆ ਸੀਗਾ ਮੈਂ। ਉਸ ਤੋਂ ਬਾਅਦ ਆਪਣਾ ਕੇਸ ਅਪਲਾਈ ਕਰਤਾ ਸੀ ਅਸਾਈਲਮ ਦਾ। ਕੇਸ ਅਪਲਾਈ ਕਰਨ ਤੋਂ ਬਾਅਦ ਮੇਰਾ ਹੁਣ ਮੈਂ ਜਿਹੜੇ ਓਨਰ ਦੇ ਥਰੂ ਅਪਲਾਈ ਕਰਵਾਇਆ ਸੀਗਾ, ਮੇਰਾ ਜਿਹਦੇ ਓਨਰ ਦੇ ਥਰੂ ਮੈਂ ਕੰਮ ਕਰਦਾ ਸੀਗਾ ਜੀ। ਤੇ ਉਹਨਾਂ ਨੇ ਅਪਲਾਈ ਕਰਨ ਤੋਂ ਬਾਅਦ ਮੈंने ਕਿਸੇ ਪੈਰਾਲੀਗਲ ਤੋਂ ਅਪਲਾਈ ਕਰਵਾਇਆ ਸੀਗਾ ਮੇਰਾ ਕੇਸ। ਜੀ ਸਵਾਲ ਨਾ ਥੋੜਾ ਸ਼ਾਰਟ ਰੱਖੋ, ਕਾਫੀ ਲੋਕੀ ਨੇ ਦੱਸਿਆ। ਹਾਂਜੀ ਜੀ। ਤੇ ਮੇਰਾ ਹੁਣ ਸਰ ਇਸ ਟਾਈਮ ਮੇਨ ਪ੍ਰੋਬਲਮ ਇਹ ਆ ਰਹੀ ਹੈ, ਮੇਰਾ ਹੁਣ ਉਹਨਾਂ ਨੇ ਕਿਹਾ ਕਿ ਆਪਣਾ ਐਡਰੈਸ ਚੇਂਜ ਕਰ ਲਓ। ਤੇ ਮੈਨੂੰ ਐਡਰੈਸ ਚੇਂਜ ਉਹਨਾਂ ਨੇ ਕਿਹਾ ਤਾਂ ਕਰਨ ਨੂੰ, ਤੇ ਨਾਲ ਹੀ ਮੇਰਾ ਹੁਣ ਪ੍ਰੋਬਲਮ ਇਹ ਆ ਗਈ ਮੇਰਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਇਸੇ ਮਹੀਨਾ ਜੀ। ਪਹਿਲਾਂ ਮੈਨੂੰ ਆਪਣਾ ਐਕਸਪਾਇਰ ਵਾਲਾ ਉਹ ਅਪਲਾਈ ਕਰਨਾ ਚਾਹੀਦਾ ਜਾਂ ਪਹਿਲਾਂ ਆਪਣਾ ਐਡਰੈਸ ਚੇਂਜ ਕਰਨਾ ਚਾਹੀਦਾ? ਤੁਹਾਨੂੰ ਪਹਿਲਾਂ ਆਪਣਾ ਐਡਰੈਸ ਚੇਂਜ ਕਰਨਾ ਚਾਹੀਦਾ। ਐਡਰੈਸ ਤੁਹਾਨੂੰ ਜੇ ਕੋਰਟ ਮੋਰੇ ਤੁਹਾਨੂੰ 5 ਦਿਨ ਦੇ ਅੰਦਰ ਆਪਣਾ ਐਡਰੈਸ ਚੇਂਜ ਕਰਨਾ ਹੁੰਦਾ ਹੈ। ਬੜਾ ਸੌਖਾ ਜਿਹਾ ਪ੍ਰੋਸੈਸ ਹੈ। ਜੇ ਅਸਾਈਲਮ ਆਫਿਸ ਮੋਰੇ ਹੋ AR11 ਫਾਈਲ ਕਰੋ, ਅਤੇ ਜੇ ਤੁਸੀਂ ਕੋਰਟ ਦੇ ਮੋਰੇ ਹੋ ਤਾਂ ਤੁਸੀਂ ਆਪਣੇ ਵਕੀਲ ਨੂੰ ਕਹੋ, ਹੈ ਨਾ। ਅਤੇ ਪਹਿਲਾਂ ਐਡਰੈਸ ਚੇਂਜ ਕਰੋ ਅਤੇ ਕੋਈ ਰੋਕ ਟੋਕ ਨਹੀਂ ਹੈਗੀ, ਉਹ ਸਿੰਪਲ ਜਿਹਾ ਪ੍ਰੋਸੈਸ ਹੈ। ਅਤੇ ਵਰਕ ਪਰਮਿਟ ਵੀ ਤੁਸੀਂ ਨਾਲ ਹੀ ਅਪਲਾਈ ਕਰ ਸਕਦੇ ਹੋ ਜੀ। ਅਗਲੇ ਕਾਲਰ ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਇੰਟਰਵਿਊ ਦੀ ਅਪੋਇੰਟਮੈਂਟ ਆ ਗਈ ਹੈ ਅਤੇ ਮੇਰੇ 3 ਬੱਚੇ ਨੇ, ਤਿੰਨੇ 18 ਸਾਲ ਤੋਂ ਛੋਟੇ ਨੇ। ਅਤੇ ਮੇਰੇ 2 ਕੁਐਸਚਨ ਨੇ। ਪਹਿਲਾ ਕਿ ਮੈਨੂੰ ਐਡਵੋਕੇਟ ਦੀ ਲੋੜ ਹੈ ਜਦੋਂ ਮੈਂ ਉੱਥੇ ਜਾਣਾ ਇੰਟਰਵਿਊ ਕਰਨ, ਅਤੇ ਦੂਸਰਾ ਕਿ ਮੇਰੀ ਵਾਈਫ ਮੇਰੇ ਸਪਾਊਸ ਨੂੰ ਵੀ ਸਿਟੀਜ਼ਨ ਹੋਣਾ ਚਾਹੀਦਾ, ਅਤੇ ਫਿਰ ਮੇਰੇ ਤਿੰਨੇ ਬੱਚੇ ਸਿਟੀਜ਼ਨ ਹੋ ਸਕਦੇ ਨੇ ਕਿ ਜਾਂ ਫਿਰ ਉਹ ਮੇਰੇ ਨਾਲ ਹੀ ਸਿਟੀਜ਼ਨ ਬਣ ਜਾਣਗੇ ਜਦੋਂ ਮੈਂ ਪਾਸ ਕਰਨਾ ਆਪਣਾ ਟੈਸਟ। ਇੰਟਰਵਿਊ ਕਿੱਥੇ ਹੈ? ਨਿਊਯਾਰਕ। ਬੇਸ ਗ੍ਰੀਨ ਕਾਰਡ ਦੀ ਹੈ? ਸਿਟੀਜ਼ਨਸ਼ਿਪ ਦੀ ਹੈ। ਓਕੇ। ਨਹੀਂ, ਉਹ ਸਿਟੀਜ਼ਨਸ਼ਿਪ ਦੀ ਲਾਇਰ ਦੀ ਜੇ ਤੁਹਾਡਾ ਸਟ੍ਰੇਟ ਫਾਰਵਰਡ ਕੇਸ ਹੈ ਉਹਦੀ ਤਾਂ ਨਹੀਂ ਤੁਹਾਨੂੰ ਜ਼ਰੂਰਤ ਹੈਗੀ ਅਟਰਨੀ ਦੀ। ਤੁਸੀਂ ਆਪਣੇ ਜਿਹੜੇ ਟੈਸਟ ਵਗੈਰਾ ਉਹ ਪ੍ਰੈਪਰੇਸ਼ਨ ਕਰ ਲਿਓ, ਤੁਸੀਂ ਆਪੇ ਵੀ ਦੇ ਸਕਦੇ ਹੋ। ਅਤੇ ਜੇ ਤੁਹਾਡੇ ਬੱਚੇ ਗ੍ਰੀਨ ਕਾਰਡ ਹੋਲਡਰ ਨੇ 18 ਸਾਲ ਤੋਂ ਛੋਟੇ ਨੇ ਅਤੇ ਤੁਸੀਂ ਨੈਚੁਰਲਾਈਜ਼ ਕਰਦੇ ਹੋ ਅਤੇ
ਤੁਹਾਡੇ ਬੱਚੇ ਵੀ ਆਪਣੇ ਆਪ ਹੀ ਤੁਹਾਡੇ ਨਾਲ ਨੈਚੁਰਲਾਈਜ਼ ਕਰ ਜਾਣਗੇ। ਜੀ, ਥੈਂਕ ਯੂ। ਅਗਲੇ ਕਾਲਰ ਪਰਮਜੀਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ, ਮੈਂ 2006 'ਚ ਪੇਪਰ ਅਪਲਾਈ ਕੀਤੇ ਸੀ ਬ੍ਰਦਰ ਆਪਣੇ ਦੇ ਅਪ੍ਰੈਲ 'ਚ ਜੀ, ਤੇ ਉਹ ਲੈਟਰ ਪਾਉਂਦੇ ਹੁੰਦੇ ਕਿ ਈਮੇਲ ਕਰਦੇ ਹੁੰਦੇ ਕਦੋਂ ਪੇਪਰ ਆਊਗੇ ਤੁਹਾਨੂੰ? ਜੇ ਭਾਜੀ ਈਮੇਲ ਦਿੱਤੀ ਸੀਗੀ ਤਾਂ ਫਿਰ ਈਮੇਲ ਕਰ ਦੇਣਗੇ, ਜੇ ਈਮੇਲ ਨਹੀਂ ਦਿੱਤੀ ਤਾਂ ਫਿਰ ਲੈਟਰ ਆਊਗੀ। ਪਰ ਇਹ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰ ਲਓ ਅਗਲੇ ਹਫ਼ਤੇ ਤੇ ਮੇਕ ਸ਼ੋਰ ਕਰ ਲਓ ਕਿ ਕੇਸ ਤੁਹਾਡਾ ਪ੍ਰੋਸੈਸ ਦੇ ਵਿੱਚ ਹੈਗਾ ਕਸਟਮਰ ਸਰਵਿਸ ਵਾਲੇ। ਥੈਂਕ ਯੂ ਜੀ। ਹਾਂਜੀ, ਕਾਲ ਵੀ ਕੀਤੀ ਸੀ, ਈਮੇਲ ਵੀ ਕੀਤੀ, ਉਹ ਕਹਿੰਦੇ ਗਾਂ ਫਾਰਵਰਡ ਕੀਤਾ, ਉਹਨਾਂ ਦੀ ਈਮੇਲ ਆਈ ਸੀ। ਬਸ ਜੀ ਵੇਟ ਕਰੋ ਫਿਰ। ਜੀ ਓਕੇ, ਥੈਂਕ ਯੂ। ਜੀ, ਮਿਹਰਬਾਨੀ। ਸੋ ਬਿਲਕੁਲ। ਤੇ ਇੱਕ ਜਿਹੜਾ ਆਪਾਂ ਇਸ ਤੋਂ ਪਹਿਲਾਂ ਆਪਾਂ ਹੋਰ ਕਾਲਸ ਵੀ ਲਈਏ। ਟਨੀ ਟੇੜਕੀਆਣਾ ਜੀ, ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੰਡੀਆ ਦੇ ਵਿੱਚ ਕੋਵਿਡ-19 ਦਾ ਸਰਜ ਬਹੁਤ ਜ਼ਿਆਦਾ ਭੈੜਾ ਆ, ਲੋਕਾਂ ਦੇ ਉੱਤੇ ਬਹੁਤ ਭੈੜਾ ਅਸਰ ਆ। ਇੱਥੋਂ ਤੱਕ ਕਿ US ਜਿਹੜੀ ਐਮਬੈਸੀ ਕੌਂਸੂਲੇਟ ਦੇ ਵਿੱਚ ਵੀ ਕਿਹਾ ਜਾ ਰਿਹਾ ਸੀਗਾ ਵੀ ਕਈਆਂ ਨੂੰ ਉੱਥੇ ਕੋਵਿਡ ਪੋਜ਼ੀਟਿਵ ਜਿਹੜੇ ਆ ਉੱਥੇ ਹੋ ਗਏ ਸੀ, ਜਿਹੜੀਆਂ ਵੱਖ-ਵੱਖ ਉੱਥੇ ਸ਼ਾਖਾਵਾਂ ਹੈਗੀਆਂ ਉਹਨਾਂ ਦੇ ਵਿੱਚੋਂ। ਸੋ ਆਟੋਮੈਟਿਕਲੀ ਇਹਦਾ ਮਤਲਬ ਆ ਵੀ ਉੱਥੇ ਲੋਕਡਾਊਨ ਵੀ ਕਈ ਥਾਵਾਂ ਦੇ ਉੱਤੇ, ਕਈ ਸੂਬਿਆਂ ਦੇ ਵਿੱਚ, ਸਟੇਟਸ ਦੇ ਵਿੱਚ ਜਿਹੜੇ ਆ ਜਾਂ ਰਿਸਟ੍ਰਿਕਸ਼ਨਸ ਕਾਫੀ ਜ਼ਿਆਦਾ ਜਿਹੜੀਆਂ ਉਹ ਲੱਗੀਆਂ ਆ। ਇਹਦਾ ਮਤਲਬ ਇਹ ਆ ਵੀ ਫਿਰ ਅੰਬੈਸੀ ਦੇ ਕੰਮਕਾਜ ਦੇ ਉੱਤੇ ਵੀ ਆਟੋਮੈਟਿਕਲੀ ਅਸਰ ਪਊਗਾ ਹੀ ਪਊਗਾ। ਜੀ ਬਿਲਕੁਲ ਅਸਰ ਪਊਗਾ, ਤੇ ਜਿੰਨਾ ਪਿਛਲੇ ਸਾਲ ਅਸਰ ਸੀਗਾ ਉਹ ਤੋਂ ਜ਼ਿਆਦਾ ਅਸਰ ਪਊਗਾ। ਮਤਲਬ ਕਿ ਹੁਣ ਮੇਰੇ ਜਿੰਨੇ ਵੀ ਕਲਾਇੰਟ ਸੀਗੇ ਸਾਰੇ ਉਹਨਾਂ ਦੀਆਂ ਇੰਟਰਵਿਊਜ਼ ਉਹਨਾਂ ਨੇ ਕੈਂਸਲ ਕਰ ਦਿੱਤੀਆਂ। ਅੱਜ ਦੀ ਡੇਟ ਦੇ ਵਿੱਚ ਕਿਸੇ ਦੀ ਇੰਟਰਵਿਊ ਨਹੀਂ ਹੈਗੀ। ਇਹਨਾਂ ਦੀ ਇੰਟਰਵਿਊ ਜਿਹਨਾਂ ਨੂੰ ਕੈਂਸਲੇਸ਼ਨ ਦੀ ਨਹੀਂ ਆਈ, ਹੁਣ ਉਹ ਸਾਡੇ ਤੋਂ ਜਦੋਂ ਪੁੱਛਦੇ ਸੀਗੇ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ, ਇੰਟਰਵਿਊ 'ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਆਪਾਂ ਕਿਹਾ ਕਿ ਤੁਸੀਂ ਐਮਬੈਸੀ ਵਗੈਰਾ ਨੂੰ ਕੰਟੈਕਟ ਕਰੋ, ਅਤੇ ਐਮਬੈਸੀ ਦਾ ਜਿਹੜਾ ਆਟੋਮੇਟਿਡ ਰਿਪਲਾਈ ਆ ਰਿਹਾ ਕਿ ਆਪਾਂ ਕੋਈ ਰਿਪਲਾਈ ਨਹੀਂ ਦੇ ਸਕਦੇ। ਸੋ ਜਿਹੜੇ ਹੁਣ 4 ਤੋਂ ਇਹਨਾਂ ਦਾ ਬੈਨ ਸ਼ੁਰੂ ਹੋ ਜਾਣਾ ਹੈ। ਐਗਜ਼ੈਕਟ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈਗੀ, ਪਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਆਲਮੋਸਟ ਸਾਰੀਆਂ ਇੰਟਰਵਿਊਜ਼ ਕੈਂਸਲ ਨੇ। ਤੁਸੀਂ ਉੱਥੇ ਜੇ ਜਾਂਦੇ ਹੋ, ਬੰਬੇ ਜਾਂਦੇ ਹੋ, ਦਿੱਲੀ ਜਾਂਦੇ ਹੋ, ਪਹਿਲਾਂ ਪਤਾ ਕਰਕੇ ਜਾਇਓ, ਤੁਹਾਡਾ ਨਹੀਂ ਤਾਂ ਚੱਕਰ ਫਾਲਤੂ ਦਾ ਨਾ ਪਵੇ। ਅਤੇ ਫਿਰ ਦਿੱਲੀ ਦੇ ਵਿੱਚ ਵੀ ਹੁਣ ਜਿੱਦਾਂ ਕ੍ਰਾਸ ਸਟੇਟਸ ਵੀ ਉਹਨਾਂ ਨੇ ਮੈਂ ਕਿਹਾ ਕਾਫੀ ਟਰੈਵਲ ਰਿਸਟ੍ਰਿਕਸ਼ਨਸ, ਕੁਆਰੰਟਾਈਨ ਰਿਸਟ੍ਰਿਕਸ਼ਨਸ ਲਗਾਉਣੀਆਂ। ਸੋ ਆਉਣ ਵਾਲੇ ਹੁਣ ਜਿਹੜੇ 6 ਮਹੀਨੇ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਐਮਬੈਸੀ ਦੇ ਵਿੱਚ ਖਾਸ ਕੰਮ ਹੋਣਾ ਜੀ। ਸੋ 2020 ਵੀ ਭੇਂਟ ਚੜ੍ਹ ਗਿਆ ਕੋਵਿਡ ਦੀ, ਅਤੇ 2021 ਵੀ ਜਿਹੜਾ ਉਹ ਚੜ੍ਹੇਗਾ। ਜਿੰਨਿਆਂ ਦੇ ਇੰਟਰਵਿਊਜ਼ ਮਸਾਂ ਹੀ 6-7 ਮਹੀਨੇ ਬਾਅਦ ਦੁਬਾਰਾ ਕਿਸੇ ਨੂੰ ਮੌਕਾ ਮਿਲਿਆ ਸੀਗਾ ਸਾਲ ਬਾਅਦ, ਅਤੇ ਉਹਨਾਂ ਨੂੰ ਹੁਣ ਸਾਰਿਆਂ ਨੂੰ ਫਿਰ ਜਿਹੜਾ ਉਹਨਾਂ ਹੀ ਇੰਤਜ਼ਾਰ ਕਰਨਾ ਪੈਣਾ ਆ। ਸੋ ਇੱਥੇ ਜਿਹੜੇ ਆ ਸੇਮ ਸਵਾਲ ਜਿਹੜੇ ਬਾਰ-ਬਾਰ ਲੋਕਾਂ ਦੇ ਆਉਣੇ ਆ ਵੀ 4 ਜਦੋਂ ਮਈ ਨੂੰ ਇਹਨਾਂ ਨੇ ਰਿਸਟ੍ਰਿਕਸ਼ਨ ਲਾਉਣੀਆਂ ਆ, ਸਿਰਫ ਜਿਹੜੇ US ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਹੀ ਇੱਥੇ ਅਮਰੀਕਾ ਦੇ ਵਿੱਚ ਟਰੈਵਲ ਕਰਨ ਦੀ ਇਜਾਜ਼ਤ ਹੋਣੀ ਆ। ਜੇ ਕਿਸੇ ਦਾ ਰੀਸੈਂਟ ਵੀਜ਼ਾ ਲੱਗ ਵੀ ਗਿਆ ਹੈਗਾ ਆ, ਉਹ ਨੌਨ ਇਮੀਗਰੈਂਟ ਵੀਜ਼ਾ ਹੈਗਾ ਆ, ਅਤੇ ਜਾਂ ਗ੍ਰੀਨ ਕਾਰਡ ਵਾਲਾ ਉਹ ਨਹੀਂ ਹੈਗਾ, ਇਹਦਾ ਮਤਲਬ ਉਹਨਾਂ ਨੂੰ ਵੀ ਨਹੀਂ ਆਉਣ ਦਿੱਤਾ ਜਾਊਗਾ। ਬਿਲਕੁਲ, ਪਿਛਲੀ ਵਾਰੀ ਜਿੱਦਾਂ ਸੀਗਾ ਉੱਦਾਂ ਹੀ ਆ। ਅਤੇ ਉਹਨਾਂ ਨੇ ਪਹਿਲੀ ਉਹਨਾਂ ਦੀ ਅਨਾਊਂਸਮੈਂਟ ਇਹੀ ਸੀਗੀ ਕਿ ਜਿਹੜੇ US ਸਿਟੀਜ਼ਨ ਨੇ, ਗ੍ਰੀਨ ਕਾਰਡ ਹੋਲਡਰਸ ਨੂੰ ਤਾਂ ਮੈਂਸ਼ਨ ਨਹੀਂ ਉਹ ਕਰਦੇ ਜੀ, ਕਿ US ਸਿਟੀਜ਼ਨ ਨੇ ਉਹਨਾਂ ਨੂੰ ਉਹਨੇ ਸਮਨ ਕੀਤਾ ਸੀ ਕਿ ਤੁਸੀਂ ਫਟਾਫਟ ਵਾਪਸ ਆ ਜਾਓ ਜੇ ਆ ਸਕਦੇ ਹੋ। ਅਤੇ ਜਦੋਂ ਫਿਰ ਇਹਨਾਂ ਨੇ ਲੋਕਡਾਊਨ, ਫਿਲਹਾਲ ਤਾਂ ਨਹੀਂ US ਸਿਟੀਜ਼ਨ 'ਤੇ ਰੋਕ ਹੈ, ਪਰ ਜਿੱਦਾਂ ਇੰਡੀਆ ਦੇ ਵਿੱਚ ਹਾਲਾਤ ਚੱਲ ਰਹੇ ਨੇ, ਬਹੁਤ ਜਲਦੀ ਇਹਨਾਂ ਦਾ ਉਹੀ ਕੰਮ ਹੋਣਾ ਕਿ ਨਾ ਕੋਈ ਆ ਸਕਦਾ ਨਾ ਕੋਈ ਜਾ ਸਕਦਾ। ਜੀ, ਸਥਿਤੀ ਬਹੁਤ ਜ਼ਿਆਦਾ ਬੈਡ ਜਿਹੜੀ ਉੱਥੇ ਹੋ ਰਹੀ ਹੈ। ਅਤੇ ਤੁਸੀਂ ਆਪਣੇ ਜਿਹੜੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹੋ ਵੀ ਭਾਈ ਹਾਲ ਦੀ ਘੜੀ ਜੇ ਉਹ ਸੇਫ ਨੇ ਜਿਹੜੇ ਥਾਵਾਂ ਦੇ ਉੱਤੇ, ਉਹ ਸੇਫਟੀ ਦੇ ਵਿੱਚ ਜਿਹੜਾ ਉਹ ਰਹਿਣ, ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਰੱਖਣ, ਜਿੱਦਾਂ ਦੀ ਸਥਿਤੀ ਜਿਹੜੀ ਇਸ ਟਾਈਮ ਉੱਥੇ ਚੱਲ ਰਹੀ ਹੈਗੀ ਆ। ਸੋ ਹੁਣ ਉਹਨਾਂ ਨੇ ਵੀ, ਤੁਹਾਨੂੰ ਐਮਬੈਸੀ ਵਾਲਿਆਂ ਨੇ ਵੀ ਕੋਈ ਬਹੁਤਾ ਜਵਾਬ ਨਹੀਂ ਦੇਣਾ। ਜਿੱਦਾਂ ਤੁਸੀਂ ਕਿਹਾ ਵੀ ਆਟੋਮੇਟਿਡ ਰਿਪਲਾਈ ਆਉਂਦੀ, ਵੀ ਅਸੀਂ ਰਿਪਲਾਈ ਵੀ ਜਿਹੜਾ ਉਹ ਨਹੀਂ ਕਰ ਸਕਦੇ। ਅਗਲੇ ਕਾਲਰ ਪ੍ਰਭਜੋਤ। ਹਾਂਜੀ ਪ੍ਰਭਜੋਤ, ਸੌਰੀ ਕੁਲਦੀਪ। ਰਾਜਕਰਨਵੀਰ ਜੀ ਤੇ ਟੇਕਿਆਣਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਨਾਮ ਲੇਵਾ ਸਾਰੇ ਹੀ ਸਮੂਹ ਪ੍ਰਾਣੀਆਂ ਨੂੰ ਨੌਵੀਂ ਪਾਤਸ਼ਾਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਜੀ। ਧੰਨਵਾਦ ਜੀ। ਮੇਰੇ 2 ਨਿੱਕੇ ਨਿੱਕੇ ਕੁਐਸਚਨ ਨੇ ਜੀ। ਇੱਕ ਤਾਂ ਹੈਗਾ ਵੀ ਜਿਹੜੇ ਸਾਡੇ 10-10 ਸਾਲ ਦੇ ਵੀਜ਼ੇ ਲੱਗੇ ਨੇ ਇੰਡੀਆ ਦੇ, ਉਹ ਟੈਂਪਰੇਰੀਲੀ ਸਸਪੈਂਡ ਨੇ ਕਿ ਜਾਂ ਪਰਮਾਨੈਂਟਲੀ ਸਸਪੈਂਡ ਕਰ ਦਿੱਤੇ ਨੇ? ਇੰਡੀਆ ਵਾਲਿਆਂ ਨੇ ਟੈਂਪਰੇਰੀਲੀ ਸਸਪੈਂਡ ਕੀਤੇ ਨੇ ਜੀ। ਤੇ ਦੂਜਾ ਕੁਐਸਚਨ ਹੈ ਟੈਂਪਰੇਰੀ, ਠੀਕ ਹੈ ਜੀ। ਦੂਜਾ ਕੁਐਸਚਨ ਹੈ, ਅਸੀਂ ਆਪਣੇ ਬ੍ਰਦਰ ਨੂੰ ਅਪਲਾਈ ਕੀਤਾ ਸੀ 2009 'ਚ ਪੱਕੇ ਤੌਰ ਤੇ ਉਹਦੀ ਡੈਥ ਹੋ ਗਈ ਹੈ 23 ਮਾਰਚ ਨੂੰ ਜੀ। ਤੇ ਕੀ ਉਹਦੇ ਬੱਚੇ ਹੁਣ ਆ ਸਕਣਗੇ ਕਿ ਨਹੀਂ? ਇਸ ਦੇ ਲਈ ਤੁਸੀਂ ਜਿਹੜਾ ਪਿਛਲਾ ਪ੍ਰੋਗਰਾਮ ਅਸੀਂ ਕੀਤਾ ਨਾ
ਇਸ ਤੋਂ ਬਿਲਕੁਲ ਇੱਕ ਹਫ਼ਤਾ ਪਹਿਲਾਂ ਜਿਹੜਾ ਉਹ ਕੀਤਾ ਸੀਗਾ, ਉਸ ਨੂੰ ਜਿਹੜਾ ਤੁਸੀਂ ਧਿਆਨ ਦੇ ਨਾਲ ਦੁਬਾਰਾ ਜਿਹੜਾ ਉਸ ਨੂੰ ਸੁਣੋ। ਉਸ ਦੇ ਵਿੱਚ ਇੱਦਾਂ ਦੇ ਜਿਹੜੇ ਕਈ ਸਿਨੈਰੀਓ ਆ ਉਹ ਆਪਾਂ ਜਿਹੜੇ ਉਹ ਸ਼ੇਅਰ ਕੀਤੇ ਆ। ਸਮਾਂ ਥੋੜ੍ਹੇ ਜਿਹੇ ਸਮੇਂ 'ਚ ਬਰੀਫਲੀ ਜਿਹੜਾ ਟੇਕ ਕਹਿਣਾ ਜੇ ਤੁਸੀਂ ਦੱਸ ਦਿਓ। ਜੀ ਬਿਲਕੁਲ, ਉਹਦੀ ਨਾ ਕਾਫੀ ਟੈਕਨੀਕਲ ਪ੍ਰੋਵੀਜ਼ਨਸ ਨੇ। ਤੁਸੀਂ ਉਹਨੂੰ ਪ੍ਰੋਗਰਾਮ ਨੂੰ ਸੁਣੋ ਤਾਂ ਜ਼ਿਆਦਾ ਵਧੀਆ, ਤੁਹਾਨੂੰ ਕਾਫੀ ਡਿਟੇਲਡ ਇਨਫੋਰਮੇਸ਼ਨ ਮਿਲ ਜਾਏਗੀ ਜੋ ਤੁਹਾਨੂੰ ਚਾਹੀਦੀ ਹੈ। ਜੀ ਬਿਲਕੁਲ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਐਗਜ਼ਾਮਪਲਸ ਆ ਉਸ ਦੇ ਵਿੱਚ ਆਪਾਂ ਸਾਂਝੇ ਕੀਤੇ ਸੀਗੇ। ਉਹ 'ਚ ਸਪੈਸ਼ਲ ਇਹੀ ਜਿਹੜੀ ਹੈ ਕੇਸਿਸ ਨੇ ਉਹਨਾਂ ਦੀ ਗੱਲ ਹੋਈ ਸੀ। ਕਮਲਦੀਪ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈਗਾ ਮੇਰੇ ਹਸਬੈਂਡ ਦੇ ਬਾਰੇ 'ਚ। ਉਹਨਾਂ ਨੂੰ OCI ਕਾਰਡ ਅਪਲਾਈ ਕਰਨ ਨੂੰ ਮੈਂ ਚਾਹੁੰਦੀ ਹਾਂ, ਤੇ ਉਹਨਾਂ ਦਾ ਬਰਥ ਇੰਡੀਆ ਦਾ ਹੋਇਆ ਪਰ ਕਾਫੀ ਛੋਟੀ ਏਜ ਦੇ ਵਿੱਚ US ਮੂਵ ਹੋ ਗਈ ਸੀ, ਤੇ ਉਹਨਾਂ ਦਾ ਬਰਥ ਸਰਟੀਫਿਕੇਟ ਤੇ ਪਾਸਪੋਰਟ ਜਿਹੜਾ ਹੈਗਾ ਉਹ ਅਵੇਲੇਬਲ ਨਹੀਂ ਹੈਗਾ, ਤੇ ਉਹਨਾਂ ਦੇ ਮੇਰੇ ਇਨ-ਲਾਜ਼ ਦੋਨੇ ਪੈਸਡ ਹੋ ਗਏ ਨੇ, ਤੇ ਉਹਨਾਂ ਦੇ ਮਾਮ ਦਾ ਸਾਡੇ ਕੋਲੇ ਓਲਡ ਪਾਸਪੋਰਟ ਹੈਗਾ, ਇੰਡੀਅਨ ਪਾਸਪੋਰਟ। ਸੋ ਇਹ ਕੁਐਸਚਨ ਮੇਰਾ ਇਹ ਹੈ ਕਿਸ ਬੇਸ ਤੇ ਮੈਂ ਉਹਨਾਂ ਦੇ ਲਈ ਅਪਲਾਈ ਕਰ ਸਕਦੀ ਹਾਂ। ਮੇਰੇ ਕੋਲ OCI ਕਾਰਡ ਹੈਗਾ ਕਿ ਮੈਂ ਆਪਣੇ ਬੇਸ ਤੇ। ਤੁਸੀਂ ਨਾ ਗਲਤ ਜਗ੍ਹਾ ਸਵਾਲ ਕਰ ਰਹੇ ਆ। ਐਕਚੁਅਲ ਦੇ ਵਿੱਚ ਇੱਥੇ ਨਾ ਇੰਡੀਆ ਦੇ ਜਿਹੜੀਆਂ ਉਹ ਨਹੀਂ ਕੀਤੀਆਂ ਜਾਂਦੀਆਂ, ਇੱਥੇ US ਦੀ ਇਮੀਗ੍ਰੇਸ਼ਨ ਦਾ ਹੁੰਦਾ ਵੀ ਜੇ US ਨੂੰ ਕਿਸੇ ਨੇ ਆਉਣਾ ਆ। ਇਹ ਜਿਹੜਾ ਤੁਹਾਡਾ ਸਵਾਲ ਆ, ਤੁਸੀਂ ਜਿਹੜਾ ਇੰਡੀਅਨ ਅੰਬੈਸੀ ਆ ਜਾਂ ਉਹਨਾਂ ਦੇ ਕੌਂਸਲੇਟ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ, ਜਾਂ ਉਹਨਾਂ ਦੇ ਨਾ ਇੱਕ ਨਵਾਂ ਜਿਹੜਾ ਉਹ VFS ਗਲੋਬਲ ਵਾਲੇ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਜਿਹੜਾ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰੋ। ਇਹ ਉਹ ਵਾਲਾ ਕੰਮ ਨਹੀਂ ਕਰਦੇ ਜੀ। ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਅਗਲੇ ਕਾਲਰ ਪਰਮਿੰਦਰ ਜੀ। ਹਾਂਜੀ ਭਾਜੀ, ਮਿਹਰਬਾਨੀ ਹੈ ਜੀ। ਤੁਹਾਡੀ ਵਾਰੀ ਹੈ ਜੀ। ਪਰਮਿੰਦਰ ਸਿੰਘ ਬੋਲਦਾ ਨਹੀਂ ਕਰ ਤੋਂ ਜੀ। ਭਾਜੀ ਮੈਂ ਦੋ ਕੁਐਸਚਨ ਮੇਰੇ ਆਪਣੇ ਵਾਸਤੇ ਥੋੜੇ ਮਾਰੇ ਜੇ। ਇੱਕ ਮੈਂ ਆਇਆ ਸੀ 91 ਚ, ਉਦੋਂ ਮੈਂ ਏਅਰਪੋਰਟ ਤੇ ਉਤਰਿਆ ਹਾਂ, ਮੈਨੂੰ 94 ਮਿਲਿਆ ਸੀਗਾ ਜਾਂ ਕਿ ਮੈਂ ਰੈਸਟ ਕਰ ਲਿਆ, ਬਾਅਦ ਜੇਲ੍ਹ 'ਚ ਵੀ ਰੱਖਿਆ ਸ਼ਰਤ ਆ 94 ਦੇ ਕੇ। ਉਹ ਮੈਂ ਡੇਟ ਤੇ ਨਹੀਂ ਕਿਸੇ ਤੇ ਗਿਆ ਉਹਨਾਂ ਤੇ। ਉਹ ਤੋਂ ਬਾਅਦ ਮੈਂ 81 ਦਾ ਅਪਲਾਈ ਕਰਤਾ ਸੀਗਾ ਆਪਣੇ ਸਹੀ ਨਾਂ ਤੇ। ਨਾ ਦੋਨੇ ਮੇਰੇ ਆ, ਡੇਟ ਆਫ ਬਰਥ ਵੱਖਰੀਆਂ। ਹੁਣ ਨਿਆਣੀ ਕਰਨ ਵਾਲੀ ਮੇਰਾ ਉਹਦਾ ਤਾਂ ਹੁਣ ਇੱਦਾਂ ਹੈ ਕਿ ਜਦੋਂ ਤੁਸੀਂ ਆਏ ਸੀਗੇ 91 ਦੇ ਵਿੱਚ, ਤੁਸੀਂ ਵੀਜ਼ੇ ਤੇ ਆਏ ਸੀਗੇ? ਨਹੀਂ, ਮੇਰਾ ਦੂਸਰਾ ਕੱਚੇ ਨਾਂ ਤੇ ਜਾਨੇ ਡੁਪਲੀਕੇਟ ਪਾਸਪੋਰਟ ਮੈਂ ਆਇਆ ਸੀਗਾ। ਤੁਹਾਨੂੰ ਨਾ ਬਹਿ ਕੇ ਗੱਲ ਕਰਨੀ ਪੈਣੀ ਹੈ। ਪ੍ਰੋਬਲਮ ਇਹ ਹੈ ਕਿ ਹੁਣ ਤੁਸੀਂ ਆਏ 91 ਦੇ ਵਿੱਚ ਸੀਗੇ ਤੇ ਪੇਪਰ ਤੁਸੀਂ ਝੂਠ ਬੋਲ ਕੇ ਲਏ ਆ 81 ਵਾਲੇ। ਲਿਆ ਕੋਈ ਵੀ ਨਹੀਂ ਹੈ। ਫਾਈਲ ਕੀਤਾ ਨਾ? ਫਾਈਲ ਕੀਤਾ। ਹਾਂਜੀ, ਪਹਿਲਾਂ ਫਾਈਲ ਕੀਤਾ। ਉਹਦੇ ਵਿੱਚ ਜਦੋਂ ਤੁਹਾਨੂੰ ਉਹਨਾਂ ਨੇ ਪੁੱਛਿਆ ਕਿ ਕਦੋਂ ਤੁਸੀਂ ਆਏ ਹੋ, ਤੁਸੀਂ ਆਪਣੀ ਡੇਟ ਵਗੈਰਾ ਆਪਣੀ ਗਲਤ ਦੱਸੀ ਹੈ ਕਿ ਉਹ ਗਲਤ ਦੱਸੀ ਹੈ। ਹਾਂਜੀ। ਹੁਣ ਤੁਸੀਂ ਨਿਆਣਿਆਂ ਦੇ ਥਰੂ ਤੁਹਾਡੇ ਮਿਸਿਸ ਕਿੱਦਾਂ ਉਹ ਕੱਚੇ ਨੇ ਕਿ ਪੱਕੇ ਨੇ? ਹੈਲੋ, ਤੁਹਾਡੇ ਵਾਈਫ ਪੱਕੇ ਨੇ ਕੱਚੇ ਨੇ? ਕੱਚੇ ਨੇ। ਤੁਹਾਡਾ ਨਿਆਣੇ ਦੇ ਥਰੂ ਇਦਾਂ ਕਿ ਜੇ ਤੁਸੀਂ ਜਾਣਦੇ ਹੋ ਫਾਈਲ ਕਰਨ, ਤੁਹਾਡੇ ਤੇ ਮਿਸ ਰਿਪਰੈਜ਼ੈਂਟੇਸ਼ਨ ਉਹਨੇ ਲਾਣੀ ਹੈ, ਤੇ ਮਿਸ ਰਿਪਰੈਜ਼ੈਂਟੇਸ਼ਨ ਨੂੰ ਵੇਵ ਕਰਨ ਲਈ ਤੁਹਾਨੂੰ ਕੁਆਲੀਫਾਈਂਗ ਰਿਲੇਟਿਵ ਚਾਹੀਦਾ ਹੈ, ਪੈਰੈਂਟ ਜਾਂ ਸਪਾਊਸ। ਤੇ ਤੁਹਾਡਾ ਹੁਣ ਵਾਈਫ ਜੇ ਕੱਚੇ ਆ ਤੇ ਤੁਸੀਂ ਨਹੀਂ ਫਿਕਸ ਕਰ ਸਕਦੇ ਆ, ਜੇ ਪੱਕੇ ਹੁੰਦੇ ਤਾਂ ਫੇਰ ਫਿਕਸ ਹੋ ਸਕਦੇ ਸੀ ਜੀ। ਤੇ ਨਿਆਣੇ ਫਿਰ ਹੁਣ ਜਿੱਦਾਂ ਤੁਸੀਂ ਕਿਹਾ ਵੀ ਮਿਸ ਰਿਪਰੈਜ਼ੈਂਟੇਸ਼ਨ ਉਹ ਫਿਰ ਹਟੂਗੀ ਨਹੀਂ ਇਹਨਾਂ ਦਾ ਤੁਹਾਨੂੰ ਨਾ ਗੱਲ ਕਰਨੀ ਕਾਫੀ ਵੱਡਾ ਟੈਕਨੀਕਲ ਕੁਐਸਚਨ ਹੈ। ਸ਼ਾਰਟ ਆਨਸਰ ਇਹਦਾ ਇਹ ਹੈ ਕਿ ਜੇ ਤੁਹਾਡੇ ਵਾਈਫ ਦੀ ਮਿਸ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ, ਤੁਸੀਂ ਪਹਿਲਾਂ ਆਪਣੇ ਵਾਈਫ ਨੂੰ, ਮੈਂ ਇਹ ਨਹੀਂ ਸਲਾਹ ਦੇ ਸਕਦਾ ਕਿ ਤੁਸੀਂ ਕੱਚੇ ਇੱਥੇ ਰਹੋ, ਪਰ ਜੇ ਤੁਹਾਡੇ ਵਾਈਫ ਪੱਕੇ ਬਣਦੇ ਨੇ ਵਾਈਫ ਨੂੰ ਪੱਕਾ ਕਰਾਓ। ਵਾਈਫ ਤੁਹਾਡੇ ਕੁਆਲੀਫਾਈਂਗ ਰਿਲੇਟਿਵ ਸਰਵ ਹੋ ਸਕਦੇ ਨੇ ਤੇ ਉਹਦੇ ਥਰੂ ਤੁਹਾਡਾ ਪੇਪਰ ਫਿਕਸ ਹੋ ਸਕਦੇ ਨੇ, ਪਰ ਟਾਈਮ ਲੱਗੂਗਾ ਕਾਫੀ ਜ਼ਿਆਦਾ। ਤਾਂ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰੋ ਜੀ। ਬਿਲਕੁਲ। ਰੇਟ ਕਹਿਣਾ ਹੋਣਾ ਦੇ ਆਫਿਸ ਦਾ ਫੋਨ ਨੰਬਰ 415-909-0503 4159090503। ਅਗਲੇ ਕਾਲਰ ਸਰਬਜੋਤ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਇਹ ਪੁੱਛਣਾ ਸੀ ਕਿ ਜਿੱਦਾਂ ਅੱਜ ਕੱਲ ਜੇ ਪਹਿਲੀ ਵਾਰ ਵਰਕ ਪਰਮਿਟ ਅਪਲਾਈ ਕਰਦੇ ਹੋ ਉਹਨੂੰ ਕਿੰਨਾ ਟਾਈਮ ਲੱਗ ਰਿਹਾ ਭਾਜੀ ਆਉਣ 'ਚ? ਅਸਾਈਲਮ ਦੇ ਬੇਸ 'ਤੇ ਤੁਸੀਂ ਕਰਦੇ ਹੋ, ਉਹਨਾਂ ਦਾ ਲਾਅ ਦੇ ਮੁਤਾਬਿਕ ਤਾਂ ਉਹਨਾਂ ਨੇ 30 ਦਿਨ ਕਿਹਾ। ਜੇ ਤੁਸੀਂ ਕਾਸਾ ਜਾਂ ASAP ਦੇ ਮੈਂਬਰ ਹੋ ਤੇ ਪਹਿਲਾਂ ਵਿੱਚ ਤਾਂ ਕਾਫੀ ਸਲੋ ਡਾਊਨ ਹੋ ਗਿਆ ਸੀ 5-6 ਮਹੀਨੇ। ਹੁਣ ਆਪਾਂ ਦੇਖ ਰਹੇ ਹਾਂ ਕਿ ਕਈ ਲੋਕਾਂ ਦੇ ਵਰਕ ਪਰਮਿਟ 2-2.5 ਮਹੀਨੇ ਦੇ ਮਾਰਕ ਤੇ ਆ ਰਹੇ ਨੇ, ਜਿਹੜੇ ਫਸਟ ਟਾਈਮਰਸ ਨੇ ਤੇ ਕਾਸਾ ਤੇ ASAP ਦੇ ਮੈਂਬਰ ਨੇ ਜੀ। ਥੈਂਕ ਯੂ ਜੀ। ਓਕੇ ਭਾਜੀ। ਤੇ ਭਾਜੀ ਯੂ ਵੀਜ਼ੇ ਨੂੰ ਕਿੰਨਾ ਟਾਈਮ ਲੱਗਦਾ ਭਾਜੀ ਅਪਲਾਈ ਕਰਨ ਤੋਂ ਬਾਅਦ? 7 ਸਾਲ ਲੱਗਦੇ ਨੇ ਜੀ। ਜੀ ਤੇ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਹਾਂ, ਇੱਕ ਸਵਾਲ ਕਿਰਪਾ ਕਰਕੇ ਜਿਹੜਾ ਜੋ ਪੁੱਛੋ ਤਾਂ ਜੋ ਵੱਧ ਤੋਂ ਵੱਧ ਕਾਲਰਸ ਜਿਹੜੇ ਆਪਾਂ ਲੈ ਸਕੀਏ। ਪਰਮਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸਰ ਮੇਰਾ ਸਵਾਲ ਹੈ ਕਿ ਮੇਰੇ ਫਾਦਰ ਨੇ 2009 ਦੇ ਵਿੱਚ ਦਸੰਬਰ 'ਚ ਮੇਰੇ ਵਾਸਤੇ I-130 F1 ਕੈਟੇਗਰੀ 'ਚ ਅਪਲਾਈ ਕੀਤਾ ਸੀ ਜੀ। ਤੇ ਮੈਂ ਅਗਸਤ 2010 ਦੇ ਵਿੱਚ ਆਇਆ ਸੀ ਵਿਜ਼ਟਰ ਵੀਜ਼ੇ ਦੇ। ਉਸ ਵੇਲੇ ਮੇਰੇ ਫਾਦਰ ਬਹੁਤ ਬਿਮਾਰ ਹੋ ਗਏ ਸੀਗੇ ਤੇ 3 ਮਹੀਨਿਆਂ ਬਾਅਦ ਮੇਰੇ ਫਾਦਰ ਦੀ ਡੈਥ ਹੋ ਗਈ ਜੀ। ਤੇ ਜਿਹੜੀ ਮੇਰੀ ਉਹ ਫਾਈਲ ਸੀ F1 ਉਹ ਜਾਣੀ ਕਿ ਆਟੋਮੈਟਿਕ ਟਾਈਮ ਖਤਮ ਹੋ ਗਈ। ਤੇ ਉਸ ਤੋਂ ਬਾਅਦ 2017  'ਚ ਮੈਂ ਵਿਆਹ ਕਰਵਾ ਲਿਆ ਜੀ ਮੈਕਸੀਕਨ ਲੜਕੀ ਨਾਲ। ਤੇ ਕੁਛ ਪ੍ਰੋਬਲਮ ਕਰਕੇ ਮੈਂ ਮੇਰੀ ਪਿਛਲੇ ਸਾਲ ਆਈ ਸੀ ਇੰਟਰਵਿਊ, ਪਰ ਇੰਟਰਵਿਊ ਨਹੀਂ ਕਰਵਾਈ। ਹੁਣ ਮੇਰਾ ਡਿਵੋਰਸ ਚੱਲ ਰਿਹਾ ਆ। ਤੇ ਕੀ ਮੈਂ ਉਹ ਜਿਹੜੀ I-30 ਆ ਉਹਦਾ 204 ਵਿੱਚ ਲਾਹਾ ਲੈ ਸਕਦਾ ਕਿ ਨਹੀਂ ਲੈ ਸਕਦਾ ਜੀ? ਅਪਰੂਵ ਹੋ ਗਿਆ ਸੀਗਾ I-130? ਕਿਆ ਚੀਜ਼ ਜੀ? I-130 ਜਿਹੜੀ I-30 ਜਿਹੜੀ ਆ ਅਪਰੂਵਲ ਜਿਹੜੀ ਆਪਣੇ ਮਨ ਤੋਂ ਬਾਅਦ ਆਈ ਆ ਜੀ। ਤੁਸੀਂ 204 ਟਰਾਈ ਕਰ ਸਕਦੇ ਹੋ ਜ਼ਰੂਰ, ਕਿਉਂਕਿ ਤੁਸੀਂ ਇੱਥੇ ਸੀਗੇ, ਉਹਨਾਂ ਦੇ ਫਾਦਰ ਦੇ ਹੁੰਦੇ ਹੋਏ ਟਰਾਈ ਕਰਨ 'ਚ ਕੋਈ ਨੁਕਸਾਨ ਨਹੀਂ। ਜੇ ਅਪਰੂਵ ਹੁਣ ਹੋ ਗਈ ਹੈ ਤੇ ਇਹ ਹੈ ਕਿ ਇਮੀਗ੍ਰੇਸ਼ਨ ਚਾਂਸ ਬਣ ਸਕਦਾ, ਟਰਾਈ ਕਰ ਲਓ। ਕਿਉਂਕਿ ਮਨ ਤੋਂ 1 ਸਾਲ ਬਾਅਦ ਅਪਰੂਵ ਹੋਈ ਹੈ ਜੀ। ਹਾਂਜੀ, ਉਹ ਤਾਂ ਹੁਣ ਤੁਸੀਂ ਪੂਰੀ ਰਿਕੁਆਇਰਮੈਂਟ ਤਾਂ ਨਹੀਂ ਤੁਸੀਂ ਉਹਦੀ ਮੀਟ ਕਰਦੇ ਆ, ਪਰ ਇਹ ਹੈ ਕਿ ਤੁਸੀਂ ਕਿਉਂਕਿ ਇੱਥੇ ਸੀਗੇ ਤੇ ਇਵੈਂਚੁਅਲੀ ਅਪਰੂਵ ਹੋ ਗਈ ਸੀਗੀ, ਟਰਾਈ ਜ਼ਰੂਰ ਕਰ ਸਕਦੇ ਆ। ਹੁਣ ਇਹਦੇ ਵਿੱਚ ਇਹ ਦੱਸੋ ਕਿ ਤੁਹਾਡਾ ਹੋਰ ਕੋਈ ਮਦਰ ਜਾਂ ਕੋਈ ਹੋਰ ਕੁਆਲੀਫਾਈਂਗ ਰਿਲੇਟਿਵ ਹੈਗਾ ਜਿਹੜਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਇੱਥੇ? ਜੀ, ਸੋ ਬੈਟਰ ਆ ਵੀ ਜਦੋਂ ਲੰਮੀ ਚੌੜੀ ਜਿਹੜਾ ਥੋੜਾ ਕੋਈ ਸਵਾਲ ਹੋਵੇ। ਚਲੋ ਇੱਕ ਜਿਹੜੀ ਆਸ ਤੁਹਾਡੇ ਲਈ ਹੈਗੀ ਆ ਵੀ 204L ਤੁਸੀਂ ਟਰਾਈ ਕਰ ਸਕਦੇ ਆ। ਬਾਕੀ ਪੂਰੀ ਬਰੀਕ ਦੇ ਵਿੱਚ ਜਿਹੜੀ ਜਾਣਕਾਰੀ ਕਿੱਦਾਂ ਹੈ ਕਿਵੇਂ ਆ ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਅਪੁਆਇੰਟਮੈਂਟ ਅਟਰਨੀ ਟਿਕਟਾਂ ਹੋਣਾ ਦੇ ਨਾਲ ਬਣਾ ਸਕਦੇ ਆ। 415 909 0503 4159090503। ਅਗਲੇ ਕਾਲਰ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵਧਾਈਆਂ ਤੁਹਾਨੂੰ ਗੁਰਪੁਰਬ ਦੀਆਂ ਮਹਾਰਾਜ ਦੀਆਂ। ਧੰਨਵਾਦ ਜੀ, ਧੰਨਵਾਦ। ਅੱਛਾ ਜੀ, ਮੇਰਾ ਕੰਮ ਛੋਟਾ ਜਿਹਾ ਸਵਾਲ ਹੈ ਕਿ ਜਿੱਦਾਂ ਆਪਾਂ ਤੁਸੀਂ ਅਸਾਈਲਮ ਤੋਂ ਗ੍ਰੀਨ ਕਾਰਡ ਹੋ ਜਾਂਦੇ, ਗ੍ਰੀਨ ਕਾਰਡ ਸਿਟੀਜ਼ਨ ਹੋ ਜਾਂਦੇ ਆ, ਉਸ ਤੋਂ ਬਾਅਦ ਜਿਹੜਾ ਉਹਦਾ ਪੇਪਰ ਵਰਕ ਹੁੰਦਾ ਸਾਰਾ ਕਿੰਨਾ ਕੁ ਦੇਰ ਸੰਭਾਲ ਕੇ ਰੱਖਣਾ ਪੈਂਦਾ, ਜਾਂ ਸੰਭਾਲਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ? ਤੁਸੀਂ ਭਾਜੀ ਸਕੈਨ ਕਰਕੇ ਆਪਣੇ ਆਪ ਨੂੰ ਈਮੇਲ ਕਰ ਲਓ, ਤੁਹਾਡੇ ਕੋਲ ਹੀ ਰਹਿਣਾ ਸਾਰੀ ਲਾਈਫ। ਉਹ 'ਚ ਕਿਹੜਾ ਐਡੀ ਕੋਈ ਹੈਡੇਕ ਹੈ। ਤੇ ਹਾਰਡ ਕਾਪੀ ਕੋਈ ਸੰਭਾਲਣ ਦੀ ਲੋੜ ਨਹੀਂ। ਆਪਣਾ ਜਦ ਤੱਕ ਤੁਹਾਡਾ ਜੱਜ ਤੁਹਾਨੂੰ ਕਹਿੰਦਾ ਹੈ ਕਿ ਜਦ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਤੁਹਾਡੇ ਹੱਥ ਆਉਂਦਾ, ਤੁਹਾਡਾ ਅਸਾਈਲਮ ਜਿਹੜਾ ਗ੍ਰਾਂਟ ਹੋਇਆ ਉਹਦਾ ਜਿਹੜਾ ਪੇਪਰ ਜਿਹੜਾ ਮਿਲਦਾ ਅਪਰੂਵਲ, ਉਹ ਤੁਹਾਡੇ ਕਾਬੂ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਫੜ ਕੇ ਫਿਰ ਤੁਸੀਂ ਇਲੀ ਘੁੰਮਦੇ ਪਏ ਤੇ ਆਈਸ ਵਾਲੇ ਚੱਕ ਕੇ ਡਿਪੋਰਟ ਕਰ ਦੇਣ। ਇੱਕ ਵਾਰੀ ਪਰ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ ਦੈਟਸ ਇਟ, ਹੈ ਨਾ, ਤੁਹਾਨੂੰ ਕੋਈ ਚੱਕਰ ਨਹੀਂ। ਬਾਕੀ ਸਾਰਾ ਕੁਝ ਹੋ ਚੁੱਕਾ ਹੈ, ਗ੍ਰੀਨ ਕਾਰਡ ਹੋ ਚੁੱਕਾ ਹੈ, ਸਿਟੀਜ਼ਨ ਹੋ ਚੁੱਕੇ ਹੈ। ਤੁਸੀਂ ਆਪਣੇ ਈਮੇਲ 'ਚ ਇੱਕ ਬੈਕਅਪ ਰੱਖ ਲਓ, ਦੈਟਸ ਇਟ। ਉਸ ਤੋਂ ਫਿਜ਼ੀਕਲ ਸੰਭਾਲਣ ਦੀ ਲੋੜ ਨਹੀਂ ਕੋਈ ਵੀ। ਜੀ ਜੀ, ਹਾਂ, ਨੈਚੁਰਲਾਈਜੇਸ਼ਨ ਵਾਲਾ ਉਹ ਨਾ ਕਿਤੇ ਸਿੱਟ ਲਿਓ, ਉਹ ਸਾਂਭ ਕੇ ਰੱਖਣਾ ਹੈ। ਹੁਣ ਉਹੀ ਮੇਨ ਕਾਗਜ਼ ਆ ਜਿਹੜਾ ਤੁਹਾਡਾ ਤੇ ਜਿਹੜਾ ਪਾਸਪੋਰਟ ਜਿਹੜਾ ਹੁਣ ਉਹ ਗਾਂ ਜਿਹੜਾ ਹੋਣਾ ਆ। ਸ਼ੇਰਾ, ਸਤਿ ਸ਼੍ਰੀ ਅਕਾਲ। ਹਾਂਜੀ ਬਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਬਾਜੀ, ਵਕੀਲ ਸਾਹਿਬ ਨੇ ਪੁੱਛਣਾ ਸੀ ਇੱਕ ਕੁਐਸਚਨ ਵੀ ਅਸੀਂ ਨਾ ਬ੍ਰਿਟਿਸ਼ ਸਿਟੀਜ਼ਨ ਆ, ਬ੍ਰਿਟਿਸ਼ ਪਾਸਪੋਰਟ ਆ, ਤਾਂ ਇੱਥੇ ਮੈਨੂੰ ਹੁਣ 10 ਸਾਲ ਦਾ ਗ੍ਰੀਨ ਕਾਰਡ ਆ ਗਿਆ, ਮੈਂ ਡਿਊਲ ਨੈਸ਼ਨੈਲਿਟੀ ਰੱਖ ਸਕਦਾ ਇੰਗਲੈਂਡ ਵਾਲੀ ਤੇ ਇੱਥੇ ਅਮਰੀਕਾ ਵਾਲੀ? ਭਾਜੀ US ਤਾਂ ਪਰਮਿਟ ਕਰਦਾ, ਮੈਨੂੰ UK ਦੇ ਨਾ ਰੂਲ ਨਹੀਂ ਪਤਾ, ਤੁਹਾਨੂੰ ਉਹਨਾਂ ਨਾਲ ਚੈੱਕ ਕਰਨਾ ਪੈਣਾ UK ਐਮਬੈਸੀ ਨਾਲ। ਆਪਾਂ UK ਦੀ ਨਹੀਂ ਇਮੀਗ੍ਰੇਸ਼ਨ ਦੇ ਬਾਰੇ ਦੱਸ ਸਕਦੇ ਹਾਂ, ਪਰ US ਵੱਲੋਂ ਕੋਈ ਪ੍ਰੋਬਲਮ ਨਹੀਂ। ਅੱਛਾ, US ਵੱਲੋਂ ਕੋਈ ਪ੍ਰੋਬਲਮ ਨਹੀਂ, ਠੀਕ ਹੈ। ਓਕੇ, ਥੈਂਕ ਯੂ ਵੀਰ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਜਸਜੀਤ ਜੀ। ਤੇ ਸਰੋਤਿਓ, ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਲਾਈਨਸ ਓਪਨ ਨੇ। ਨੰਬਰ ਹੈ 408 272 5200 4082725200। ਜਸਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਮੇਰੇ ਮੰਮੀ ਬਾਰੇ। ਉਹ ਨਾ ਇੱਥੇ ਮਤਲਬ ਪਹਿਲਾਂ ਅਮਰੀਕਾ ਰਹਿੰਦੇ ਸੀ, ਉਹ 25 ਸਾਲ ਇੱਥੇ ਰਹਿ ਕੇ ਗਏ ਨੇ ਤੇ ਉਹਨਾਂ ਨੂੰ ਡੈਪੂਟੇਸ਼ਨ ਲੱਗ ਗਈ ਸੀ। ਉਹਨਾਂ ਨੇ ਪੋਲੀਟੀਕਲ ਅਸਾਈਲਮ ਕੇਸ ਪਾਇਆ ਸੀਗਾ ਤੇ ਉਹ 2016 ਚ ਇੰਡੀਆ ਚਲੇ ਗਏ ਤੇ ਮੈਂ ਉਹਨਾਂ ਦੀ ਬੇਟੀ ਸਿਟੀਜ਼ਨ ਆ ਤੇ ਮੈਂ ਉਹਨਾਂ ਦਾ ਕੋਈ ਦੁਆਰੋ ਬਣ ਸਕਦਾ ਇੱਥੇ ਆਉਣ ਦਾ? ਉਹਨਾਂ ਦੇ ਹਸਬੈਂਡ ਦਾ ਕੀ ਸਟੇਟਸ ਹੈ? ਉਹਨਾਂ ਦੇ ਹਸਬੈਂਡ ਦੀ ਤਾਂ ਡੈਥ ਹੋ ਗਈ ਸੀ, ਉਹ ਇੰਡੀਆ ਹੀ ਸੀਗੇ, ਪਰ ਉਹ ਇੱਥੇ ਟੂਰਿਸਟ ਵੀਜ਼ੇ ਤੇ ਅੱਜ ਤੋਂ ਪਹਿਲਾਂ 25 ਸਾਲ ਪਹਿਲਾਂ ਆਏ ਸੀਗੇ ਇੱਥੇ। ਤੁਹਾਡੇ ਲਈ ਹਾਂਜੀ, ਤੁਸੀਂ ਟਰਾਈ ਕਰ ਸਕਦੇ ਆ, ਪਰ ਜਿੱਦਾਂ ਇੱਦਾਂ ਹੈਗੀ ਡਿਪੋਰਟੇਸ਼ਨ ਤੇ ਨਾ 10 ਸਾਲ ਜਾਂ ਦੇਖਣਾ ਪੈਣਾ ਕਿ ਕਿੱਦਾਂ ਪੇਪਰ ਵਰਕ ਹੈ। 10 ਸਾਲ ਦੀ ਬਾਰ ਤਕਰੀਬਨ ਹੁੰਦੀ ਆ ਔਨ ਐਵਰੇਜ, 10 ਸਾਲ ਤੱਕ ਨਹੀਂ। ਹਾਂਜੀ, ਪਰ ਭਾਜੀ ਮੈਂ ਨਾ ਦੁਬਾਰਾ ਅਪਲਾਈ ਕੀਤਾ ਸੀ ਜਦੋਂ ਇੰਡੀਆ ਚਲੇ ਗਏ ਸੀ। ਉਹਨਾਂ ਦੀ ਬੰਬੇ ਇੰਟਰਵਿਊ ਹੋਈ ਸੀਗੀ, ਪਰ ਉੱਥੇ ਜੱਜ ਨੇ ਕਿਹਾ ਸੀ ਤੁਸੀਂ 26 ਚ ਦੁਬਾਰਾ ਅਪਲਾਈ ਕਰਿਓ, ਵੀ ਉਦੋਂ ਤੁਹਾਡੇ 10 ਸਾਲ ਹੋ ਜਾਣਗੇ। ਤੇ ਪਰ ਜਿਵੇਂ ਹੁਣ ਨਵੇਂ ਲਾ ਹੋਏ ਉਹਦੇ ਮੁਤਾਬਿਕ ਕੁਛ ਹੋ ਸਕਦਾ ਜਾਂ ਮਤਲਬ 26 ਤੋਂ ਬਾਅਦ ਹੀ ਅਪਲਾਈ? ਨਹੀਂ, ਤੁਸੀਂ 26 ਤੋਂ ਬਾਅਦ ਹੀ ਅਪਲਾਈ ਕਰੋ, ਸੌਖਾ ਰਹਿਣਾ ਤੁਹਾਡੇ ਲਈ। ਜੀ
ਜੀ ਬਿਲਕੁਲ। ਤੇ ਜਦੋਂ ਇੱਦਾਂ ਡੈਪੂਟੇਸ਼ਨ ਜਿੱਦਾਂ ਲੱਗ ਜਾਂਦੀ ਹੈ 10 ਸਾਲ ਦੀ ਬਾਹਰ ਲੱਗ ਜਾਂਦੀ ਹੈ, ਤੇ ਬਾਹਰ ਹਟਣ ਦੀ ਕੋਈ ਐਕਸੈਪਸ਼ਨ ਦਿੰਦੀ ਆ ਇਮੀਗ੍ਰੇਸ਼ਨ ਵਾਲੇ ਜਾਂ ਨਹੀਂ ਦਿੰਦੇ ਯੂਜਲੀ? ਇਹਦੇ ਵਿੱਚ ਜੀ 212 ਵੇਵਰ ਹੁੰਦਾ ਹੈ। ਫਿਰ ਅੱਗੇ ਤੁਸੀਂ ਡੈਪੂਟੇਸ਼ਨ ਦੇ ਵੀ ਕਾਰਨ ਦੇਖਣੇ ਪੈਂਦੇ ਨੇ ਕਿ ਕੋਈ ਓਬਵੀਅਸਲੀ ਬਿਆਨ ਵੀ ਹੁਣ ਗਲਤ ਹੋਇਆ, ਝੂਠ, ਮਿਸਰੈਪ੍ਰੈਜ਼ੈਂਟੇਸ਼ਨ ਹੈ, ਤੇ ਤੁਹਾਨੂੰ ਜ਼ਿਆਦਾਤਰ ਇੱਕ ਕੁਆਲੀਫਾਈਂਗ ਰਿਲੇਟਿਵ ਚਾਹੀਦਾ ਹੈ। ਪੈਰੈਂਟ ਜਾਂ ਤੁਹਾਡਾ ਸਪਾਊਸ ਬਣ ਸਕਦਾ ਹੈ, ਬੱਚੇ ਨਹੀਂ ਬਣ ਸਕਦੇ। ਤਾਂ ਕਰਕੇ ਜੇ ਹੁਣ ਕਿਸੇ ਦਾ ਸਪਾਊਸ ਫਿਕਸ ਹੋ ਸਕਦਾ, ਜਿੱਦਾਂ ਪਹਿਲੇ ਕਾਲਰ 'ਚ ਉਹਨਾਂ ਨੂੰ ਕਿਹਾ ਕਿ ਪਹਿਲਾਂ ਆਪਣੇ ਸਪਾਊਸ ਜੇ ਉਹ ਫਿਕਸ ਕਰ ਲੈਣ ਤੇ ਉਹਦੀ ਤੁਹਾਨੂੰ ਤੁਸੀਂ ਫਿਰ 601 ਵੇਵਰ ਵਗੈਰਾ ਲਈ ਐਲੀਜੀਬਲ ਹੋ। ਇਸ ਕੇਸ ਦੇ ਵਿੱਚ ਰਿਲੇਟਿਵ ਨਹੀਂ ਹੈਗਾ, ਸੋ ਬੱਚੇ ਨਹੀਂ ਬਣ ਸਕਦੇ, ਤੇ ਨਵਾਂ ਕੋਈ ਇਦਾਂ ਦਾ ਲਾਅ ਬਣਿਆ ਨਹੀਂ ਬੱਚਿਆਂ ਨੂੰ ਰਿਲੇਟਿਵ ਬਣਾਵੇ, ਤੇ ਵੇਟ ਹੀ ਕਰਨੀ ਪੈਣੀ ਜੀ। ਤਾਂ ਹੀ ਤਾਂ ਇੱਥੇ ਰੌਲਾ ਪੈਂਦਾ ਐਂਕਰ ਬੇਬੀ ਨੂੰ ਲੈ ਕੇ, ਜਿਹੜਾ ਉਹ ਆਖਦੇ ਆ ਵੀ ਨਹੀਂ ਤਾਂ ਫਿਰ ਸਾਰੇ ਜਾਣੇ ਕਹਿੰਦੇ ਵੀ ਉਸ ਪਾਸੇ ਵੱਲ ਨੂੰ ਜਿਹੜਾ ਕਰਦੇ ਆ। ਸੋ ਆਪਾਂ ਦੇਖਦੇ ਹਾਂ ਵੀ ਕਿੰਨਾ ਜ਼ਿਆਦਾ ਵਿਵਾਦ ਜਿਹੜਾ ਬੇਬੀਜ਼ ਨੂੰ ਲੈ ਕੇ, ਨਿਆਣਿਆਂ ਨੂੰ ਗਾਂਹ ਲੈ ਕੇ ਹੁੰਦਾ। ਸੋ ਇਹਨਾਂ ਨੇ ਪਹਿਲਾਂ ਹੀ ਜਿਹੜਾ ਤਾਂ ਹੀ ਉਹ ਚੀਜ਼ਾਂ ਨੂੰ ਜਿਹੜਾ ਉਹ ਵੱਖਰਾ ਹੀ ਜਿਹੜਾ ਉਹ ਰੱਖਿਆ ਹੋਇਆ ਆ। ਜੇ ਵੀ ਦੇਖੋ ਨਾ ਕਿ ਹੁਣ ਜਿਹੜਾ ਵੀ ਆਇਆ ਹੈ ਨਾ ਪ੍ਰੋਸੀਡਿੰਗਸ ਦੇ ਵਿੱਚ ਗਿਆ ਕੇਸ, ਉਹਨੂੰ ਇੱਥੇ ਦੇ ਜਸਟਿਸ ਸਿਸਟਮ ਨੇ ਪੂਰਾ ਟਾਈਮ ਦਿੱਤਾ, 10 ਸਾਲ ਕਰਦਾ ਸਰਕਿਟ ਕੋਰਟ, ਅਸਾਈਲਮ ਆਫਿਸ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਉੱਤੇ ਤੱਕ ਗਿਆ, ਤੇ ਉਹ ਡੀਪੋਰਟੇਸ਼ਨ ਲਾਤੀ ਉਹਨੇ ਕਿ ਹਾਰ ਗਿਆ ਜਾਂ ਝੂਠ ਬੋਲਦਾ ਤੂੰ। ਹੁਣ ਏਦਾਂ ਥੋੜਾ ਨਾ ਕਿ ਜਦੋਂ ਚੱਲ ਗਿਆ ਫਿਰ ਉਹਨੇ ਕਹਿਣਾ ਬੱਚਾ ਮੇਰਾ ਨਾਲ ਹੀ ਅਪਲਾਈ ਕਰਦੇ ਕਿ ਡੀਪੋਰਟੇਸ਼ਨ। ਫਿਰ ਤਾਂ ਜੇ ਮੈਂ ਕਿਹਾ ਡੀਪੋਰਟੇਸ਼ਨ ਦਾ ਫਿਰ ਤਾਂ ਕੋਈ ਮਤਲਬ ਨਹੀਂ ਰਿਹਾ, ਜੇ ਕੋਈ ਪੰਚਮੈਂਟ ਨਹੀਂ ਫਿਰ ਤਾਂ ਸਾਰੇ ਜਾਣੇ ਪੱਕੇ ਹੋ ਜਾਊਗੇ, ਹਨਾ, ਨਾਲ ਹੀ ਬਾਹਰ ਜਾ ਕੇ ਰਾਈਟ ਵੇ ਵਾਪਸ ਆ ਜਾਊਗੇ। ਉਹਨਾਂ ਨੇ ਆਪਣਾ ਪ੍ਰੋਸੈਸ ਜਿਹੜਾ ਉਹ ਰੱਖਿਆ ਹੈ, ਉਹਨਾਂ ਨੇ ਪ੍ਰੋਸੀਜਰ ਜਿਹੜਾ ਉਹ ਬਣਾਇਆ ਹੈ, ਉਸ ਨੂੰ ਫੋਲੋ ਤਾਂ ਕਰਨਾ ਪੈਣਾ। ਨੋ ਡਾਊਟ ਕਿਤੇ ਕਿਤੇ ਐਕਸੈਪਸ਼ਨਸ ਜਿਹੜੀਆਂ ਉਹ ਦਿੰਦੇ ਨੇ, ਐਗਜ਼ੈਂਪਸ਼ਨਸ ਜਿਹੜੀਆਂ ਮਿਲਦੀਆਂ ਨੇ, ਜੇ ਤੁਸੀਂ ਉਸ ਦੇ ਤਹਿਤ ਆਉਂਦੇ ਹੋ ਤਾਂ ਤੁਹਾਨੂੰ ਮਿਲ ਜੂਗੀ। ਜੇ ਨਹੀਂ ਆ, ਉਹਨਾਂ ਨੂੰ ਲੱਗਦਾ ਵੀ ਨਹੀਂ ਇਹ ਵਾਜਿਬ ਨਹੀਂ ਉਹਨਾਂ ਦੀ ਗੱਲ, ਤਾਂ ਫਿਰ ਉਹ ਤੁਹਾਨੂੰ ਕਹਿਣਗੇ ਵੀ ਭਾਈ ਇੰਤਜ਼ਾਰ ਹੀ ਤੁਹਾਨੂੰ ਕਰਨਾ ਪੈਣਾ ਆ ਜੀ। ਅਗਲੇ ਕਾਲਰ ਨੇ ਕੁਲਦੀਪ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਮੈਂ ਦੁਬਾਰਾ ਆਇਆ ਰਾਜਗਰ ਜੀ, ਮੇਰੀ ਕਾਲ ਡ੍ਰੌਪ ਹੋ ਗਈ ਸੀ ਜੀ। ਮੇਰਾ ਕੁਐਸਚਨ ਸੀ, ਅਸੀਂ ਆਪਣੇ ਬ੍ਰਦਰ ਨੂੰ 2009 ਚ ਅਪਲਾਈ ਕੀਤਾ ਸੀ ਪੱਕੇ ਤੌਰ ਤੇ ਜੀ, ਤੇ ਉਹਦੀ ਡੈਥ ਹੋ ਗਈ ਹੈ ਮਾਰਚ 3 ਨੂੰ, ਤੇ ਉਹਦੇ ਬੱਚੇ ਆ ਸਕਣਗੇ ਕਿ ਨਹੀਂ? ਭਾਜੀ ਸ਼ਾਰਟ ਆਨਸਰ ਹੈਗਾ ਕਿ ਬਹੁਤ ਜ਼ਿਆਦਾ ਲੌਂਗ ਸ਼ਾਟ ਹੈ। ਹਿਊਮੈਨਿਟੇਰੀਅਨ ਰੀਸਟੇਟਮੈਂਟ ਤੁਸੀਂ ਟਰਾਈ ਕਰ ਸਕਦੇ ਹੋ, ਅੰਡਰ ਦਾ ਰੈਗੂਲੇਸ਼ਨਸ ਉਹ ਐਲੀਜੀਬਲ ਨਹੀਂ ਹੈਗੇ। ਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਦੱਸਿਆ ਸੀਗਾ ਕਿ ਜਿਹੜਾ ਪਿਛਲੇ ਹਫਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਨਾ, ਉਹਦੇ ਵਿੱਚ ਆਪਾਂ ਆਇਆ ਸਾਰਾ ਟੌਪਿਕ 45 ਮਿੰਟ ਘੰਟਾ ਲਗਾ ਕੇ ਬੜੀ ਡਿਟੇਲ 'ਚ ਡਿਸਕਸ ਕੀਤਾ ਸੀਗਾ। ਤੁਸੀਂ ਉਹਨੂੰ ਇੱਕ ਵਾਰੀ ਫੋਲੋ ਕਰੋ, ਤੁਹਾਨੂੰ ਆਨਸਰ ਮਿਲ ਜਾਏਗਾ। ਮੁਸ਼ਕਿਲ ਹੈ, ਤੁਸੀਂ ਟਰਾਈ ਕਰ ਸਕਦੇ ਹੋ ਜੀ। ਨਹੀਂ ਕੋਈ ਝੂਠੀ ਆਸ ਨਹੀਂ ਜਿਹੜੀ ਉਹ ਬਣਾਉਂਦੇ, ਪਰ ਇਹ ਆ ਵੀ ਤੁਸੀਂ ਉਹਦੇ ਵਿੱਚ ਉਹ ਪ੍ਰੋਗਰਾਮ ਨੂੰ ਦੁਬਾਰਾ ਜਿਹੜਾ ਉਹ ਸੁਣ ਲਓ, ਜਿਹੜਾ ਪਿਛਲੇ ਹਫਤੇ ਜਿਹੜਾ ਆ ਉਹ ਕੀਤਾ ਸੀ ਅਪ੍ਰੈਲ ਦਾ, ਜਿਹੜਾ ਪਿਛਲਾ ਅਖੀਰਲਾ ਸ਼ਨੀਚਰਵਾਰ ਜਿਹੜਾ ਸੀਗਾ 24 ਅਪ੍ਰੈਲ ਦਾ। ਤੁਸੀਂ ਜਾ ਕੇ ਨਾ ਅਪਡੇਟ ਅਮਰੀਕਾ US ਇਮੀਗ੍ਰੇਸ਼ਨ 24 ਅਪ੍ਰੈਲ 2021 ਜਿਹੜਾ ਉਹ ਸਰਚ ਕਰਿਓ ਪੰਜਾਬੀ ਰੇਡੀਓ USA ਦੇ ਜਿਹੜਾ ਆ ਉਹ YouTube ਚੈਨਲ ਦੇ ਉੱਤੇ, ਤੇ ਉਸ ਨੂੰ ਜਿਹੜਾ ਉਹ ਦੁਬਾਰਾ ਸੁਣ ਲਿਓ। ਨਹੀਂ ਤਾਂ ਪੰਜਾਬੀ ਰੇਡੀਓ USA ਦੀ ਐਪ ਦੇ ਵਿੱਚ ਪੋਡਕਾਸਟ ਦੇ ਵਿੱਚ ਇਮੀਗ੍ਰੇਸ਼ਨ ਦਾ ਵੱਖਰਾ ਇੱਕ ਸੈਕਸ਼ਨ ਬਣਿਆ ਆ, ਉਸ ਦੇ ਵਿੱਚ ਉਸ ਨੂੰ ਦੁਬਾਰਾ ਜਿਹੜਾ ਤੁਸੀਂ ਐਪ ਦੇ ਵਿੱਚ ਸੁਣ ਵੀ ਸਕਦੇ ਆ। ਥੈਂਕ ਯੂ ਜੀ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਅਸੀਂ ਜੀ ਵੀਜ਼ਾ ਅਪਲਾਈ ਕੀਤਾ ਸੀ 2017 ਚ, ਤੇ ਕਿੰਨਾ ਟਾਈਮ ਲੱਗੂ, ਕਿਹੜੀਆਂ ਚੱਲਦੀਆਂ ਡੇਟਾਂ ਹੁਣ ਕਿੱਦਾਂ? ਦੇਖੋ, ਯੂ ਵੀਜ਼ਾ ਤਾਂ ਪਹਿਲਾਂ ਇੱਕ ਅਪਰੂਵਲ ਦਾ ਪ੍ਰੋਸੈਸ ਹੈ, ਜਿੱਦਾਂ ਦੱਸਿਆ ਕਿ 5-7 ਸਾਲ ਤੁਹਾਡੇ ਕਿਤੇ ਨਹੀਂ ਗਏ। ਮੇਰੇ ਅਜੇ 2016 ਵਾਲੇ ਸੀਗੇ, 15 ਵਾਲੇ ਵੀ ਕਈ ਬੱਚੇ ਪ੍ਰੋਸੈਸ ਦੇ ਵਿੱਚ ਨੇ। ਤੇ ਫਿਰ ਤੁਹਾਡਾ ਜੇ ਯੂ ਵੀਜ਼ਾ ਉਹ ਕਹਿ ਵੀ ਦਿੰਦੇ ਨੇ ਕਿ ਅਪਰੂਵ ਕਰਨਾ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਉਹਨਾਂ ਨੇ ਦੇ ਦੇਣਾ ਹੈ ਨਾ, ਫਿਰ ਵੇਟਿੰਗ ਵੀ ਉਹਦੀ ਹੈ, ਸਾਲ ਦੇ 10,000 ਹੀ ਮਿਲਦੇ ਨੇ। ਐਗਜ਼ੈਕਟਲੀ ਟਾਈਮ ਪ੍ਰਿਡਿਕਟ ਕਰਨਾ ਬੜਾ ਮੁਸ਼ਕਿਲ ਹੈ। ਤੁਸੀਂ ਔਨ ਐਵਰੇਜ ਜੇ ਤੁਸੀਂ ਕਹੋਗੇ ਕਦੋਂ ਯੂ ਵੀਜ਼ਾ ਮੇਰੇ ਹੱਥ ਦੇ ਵਿੱਚ ਆਊਗਾ, ਤੁਸੀਂ 7 ਤੋਂ 10 ਸਾਲ ਦਾ ਟਾਈਮ ਫਰੇਮ ਮੰਨ ਕੇ ਚੱਲੋ ਜੀ। ਨਹੀਂ, ਜਿੱਦਾਂ ਅਪਰੂਵਲ ਜਿੱਦਾਂ ਵੀ ਹੋ ਜਾਏ, ਵਰਕ ਪਰਮਿਟ ਵਗੈਰਾ ਜਿੱਦਾਂ ਕੁਝ ਮਿਲਦਾ, ਉਹ ਕਿੰਨਾ ਟਾਈਮ 5 ਸਾਲ ਲੱਗਦਾ ਕਿ ਜ਼ਿਆਦਾ ਟਾਈਮ ਲੱਗਦਾ? ਜੇ ਤੁਹਾਡਾ ਯੂ ਵੀਜ਼ਾ ਅਪਰੂਵ ਕਰ ਦਿੰਦੇ ਨੇ ਸਰਟੀਫਾਈਲੀ ਤੇ ਡੈਫਰਡ ਐਕਸ਼ਨ ਗ੍ਰਾਂਟ ਕਰ ਦਿੰਦੇ, ਤੇ ਵਰਕ ਪਰਮਿਟ ਤੁਹਾਡਾ 5 ਤੋਂ 6 ਸਾਲ ਦੇ ਮਾਰਕ ਦੇ ਵਿੱਚ ਆ ਸਕਦਾ ਜੀ। ਥੈਂਕ ਯੂ ਜੀ। ਤੇ ਜਿਹੜੇ ਅਜਿਹੀਆਂ ਸਥਿਤੀਆਂ 'ਚ ਆ, ਫਿਰ ਇਹਦਾ ਮਤਲਬ ਵੀ ਉਹ ਕੰਮ ਨਹੀਂ ਕਰ ਸਕਦੇ ਕਿਤੇ? ਨਹੀਂ ਜੀ, ਜਿਹੜਾ ਯੂ ਵੀਜ਼ਾ ਨਾ ਉਹ ਪਹਿਲਾਂ ਹੀ ਜਿੱਦਾਂ ਕੱਚੇ ਜਿਹੜੇ ਬੰਦੇ ਤਕਰੀਬਨ ਉਹ ਯੂਜ਼ ਕਰਦੇ ਨੇ ਹਨਾ, ਉਹ ਸਿਰਫ ਉਹਨਾਂ ਦਾ ਪਰਪਸ ਇਹ ਸੀਗਾ ਕਿ ਇਹ ਡਰਨ ਨਾ, ਕਿ ਡੀਪੋਰਟੇਸ਼ਨ ਤੋਂ ਡਰਨ ਨਾ, ਅੱਗੇ ਆ ਕੇ ਪੁਲਿਸ ਦੀ ਮਦਦ ਕਰਦੇ ਨੇ। ਉਹਨਾਂ ਦਾ ਮੁੱਖ ਮਕਸਦ ਇਹੀ ਸੀਗਾ। ਤੇ ਵਰਕ ਪਰਮਿਟ ਤੁਸੀਂ ਅਪਲਾਈ ਯੂ ਵੀਜ਼ਾ ਦੇ ਨਾਲ ਪਹਿਲੇ ਦਿਨ ਤੋਂ ਹੀ ਕਰ ਸਕਦੇ ਹੋ, ਪਰ ਉਹ ਗ੍ਰਾਂਟ ਨਹੀਂ ਕਰਦੇ। ਉਹ ਕਹਿੰਦੇ ਕਿ ਪਹਿਲਾਂ ਦੇਖਣਾ ਕਿ ਕਿਹਦਾ ਹੁੰਦਾ, ਕਿ ਜਦ ਤੱਕ ਡੈਫਰਡ ਐਕਸ਼ਨ ਨਹੀਂ ਮਿਲਦੀ। ਸੋ 5-6 ਸਾਲ ਤੁਹਾਡੇ ਘੱਟੋ ਘੱਟ ਲੱਗਦੇ ਨੇ। ਹੁਣ ਇਸ ਤੋਂ ਇਲਾਵਾ ਜੇ ਤੁਹਾਡਾ ਅਸਾਈਲਮ ਜਾਂ ਕੋਈ ਹੋਰ ਚੀਜ਼ ਚੱਲ ਰਹੀ ਹੈ ਇਨ ਪੈਰਲਲ, ਉਹਦੇ ਥਰੂ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ। ਓਕੇ, ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਰਵਿੰਦਰ। ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਵਾਈਫ BSc ਨਰਸਿੰਗ ਕੀਤੀ ਹੋਈ ਆ ਉਹਨਾਂ ਨੇ, ਤੇ ਉਹਨਾਂ ਕੋਲ 25 ਸਾਲ ਦਾ ਐਕਸਪੀਰੀਅੰਸ ਹੈ। 10 ਸਾਲ ਐਕਸਪੀਰੀਅੰਸ ਉਹਨਾਂ ਨੂੰ ਇੱਥੇ USA ਦਾ ਹੈ, ਤੇ ਨਾਲ ਉਹਨਾਂ ਨੇ ਨਰਸ ਪ੍ਰੈਕਟੀਸ਼ਨਰ ਕੀਤੀ ਹੋਈ ਮਾਸਟਰ,
ਤੇ 1 ਸਾਲ ਦਾ ਉਹਨਾਂ ਦਾ ਇੱਥੇ ਦਾ ਐਕਸਪੀਰੀਅੰਸ, ਕੀ ਉਹ EB2 ਦੇ ਵਿੱਚ ਸੈਲਫ ਪਟੀਸ਼ਨ ਕਰ ਸਕਦੇ ਆ ਜਾਂ ਨਾਲ? NIW ਪਹਿਲਾਂ ਤਾਂ ਇਹ ਹੈ ਕਿ ਕੀ ਉਹ EB2 ਪਟੀਸ਼ਨ ਕਰ ਸਕਦੇ ਨੇ, ਹੈ ਨਾ। ਡਿਪੈਂਡ ਕਰਦਾ ਹੈ ਕਿ ਜਿਹੜੀ ਪੋਜੀਸ਼ਨ ਹੈ ਉਹ ਕਿੱਦਾਂ ਦੀ ਵਰਡਡ ਹੈ ਇੰਪਲੋਇਰ ਦੇ ਥਰੂ। ਜਿਹੜੀ ਸੈਲਫ ਪਟੀਸ਼ਨ ਹੈ ਨੈਸ਼ਨਲ ਇੰਟਰਸਟ ਵੇਵਰ ਹੈ, ਉਹਦੇ ਇੱਕ ਸਟੈਂਡਰਡ ਹੈ ਕਿ ਬੰਦਾ ਕਿੱਦਾਂ ਨੈਸ਼ਨਲੀ ਹੈਲਪ ਕਰੂਗਾ। ਮੇਰੇ ਹਿਸਾਬ ਦੇ ਨਾਲ ਨਰਸਿੰਗ ਪ੍ਰੋਫੈਸ਼ਨਲ ਦੇ ਲਈ NIW ਕਰਨਾ ਥੋੜ੍ਹਾ ਜਿਹਾ ਲੌਂਗ ਸ਼ਾਟ ਹੈ, ਅਤੇ ਤੁਸੀਂ ਉਸ ਤੋਂ ਚੰਗਾ ਤੁਸੀਂ ਜਿਹੜੀ EB2 ਹੈ ਉਹ ਟਰਾਈ ਕਰੋ ਕਿਸੇ ਇੰਪਲੋਇਰ ਦੇ ਥਰੂ। ਜਿਹੜਾ ਇੰਡੀਅਨ ਬੋਰਨ ਹੈ ਉਹਨਾਂ ਨੂੰ ਕੋਈ ਫਾਇਦਾ ਤਾਂ ਇਹਦਾ ਹੋਣਾ ਨਹੀਂ, ਹੈ ਨਾ, ਕਿਉਂਕਿ 15 ਸਾਲ ਦੀ ਵੇਟ ਹੈ ਅਤੇ ਉਹਦੇ ਵਿੱਚ ਤੁਹਾਨੂੰ ਲੀਗਲ ਸਟੇਟਸ ਵੀ ਨਾਲ ਮੇਨਟੇਨ ਕਰਨ ਦੀ ਰਿਕੁਆਇਰਮੈਂਟ ਹੈ। ਸੋ ਲੀਗਲ ਸਟੇਟਸ ਤੁਸੀਂ ਕਿੱਦਾਂ ਮੇਨਟੇਨ ਕਰੋਗੇ? H1B ਦੇ ਥਰੂ ਕਰੋਗੇ। ਜੇ ਤੁਹਾਡਾ H1B ਹੈਗਾ ਹੀ ਹੈ ਸੋ ਤੁਹਾਡੇ ਲਈ ਬੈਟਰ ਆਪਸ਼ਨ ਰਹੂਗੀ ਹਸਪੀਟਲ ਦੇ ਥਰੂ EB3 ਜਾਂ EB2। ਐਕਚੁਅਲੀ ਸਪਾਂਸਰਸ਼ਿਪ ਤਾਂ ਜੀ ਕੋਈ ਨਹੀਂ ਹੈਗੀ, ਕਿਉਂਕਿ ਉਹਨਾਂ ਦੇ E2 ਸਪਾਊਸ ਨੇ ਜੀ। ਉਹ E2 ਸਪਾਊਸ ਨੇ, E2 ਸਪਾਊਸ ਨੇ। NIW ਦੇਖੋ ਤੁਸੀਂ ਟਰਾਈ ਕਰ ਲਓ, ਨੁਕਸਾਨ ਕੋਈ ਨਹੀਂ ਹੈ। ਬਸ ਇਹ ਹੈ ਕਿ ਤੁਸੀਂ ਇਮੀਗ੍ਰੈਂਟ ਪਟੀਸ਼ਨ ਫਾਈਲ ਕਰਤੀ ਹੈ, ਸੋ ਤੁਹਾਡੇ E2 ਨੂੰ ਉਹ ਇਫੈਕਟ ਕਰ ਸਕਦਾ ਹੈ, ਬਟ ਯੂ ਕੈਨ ਟਰਾਈ NIW। ਠੀਕ ਹੈ ਜੀ। ਤੇ ਅਦਰ ਮੈਂ E2 ਵੀਜ਼ੇ ਤੇ ਹੈਗਾ ਜੀ ਇੱਥੇ 10 ਸਾਲ ਤੋਂ, ਕੀ ਮੈਂ ਵੀ EB2 ਸੈਲਫ ਪਟੀਸ਼ਨ ਕਰ ਸਕਦਾ ਐਲੀਜੀਬਲ? ਤੁਸੀਂ ਭਾਜੀ ਸਾਨੂੰ ਨਾ ਸੈਪਰੇਟਲੀ ਕੰਟੈਕਟ ਕਰੋ, ਕੰਸਲਟੇਸ਼ਨ ਬਣਾਓ ਅਤੇ ਆਪਣੇ ਰੈਜ਼ੂਮੇ ਭੇਜੋ। ਤੁਹਾਡੇ ਲੰਬੀ ਡਿਸਕਸ਼ਨ ਹੈ, ਵਿਦਆਊਟ ਲੁਕਿੰਗ ਤੁਹਾਡੇ ਰੈਜ਼ੂਮੇ ਜਾਂ ਕਿੱਦਾਂ ਹੈ ਇਹ ਆਨਸਰ ਪੋਸੀਬਲ ਨਹੀਂ ਹੈਗਾ ਕਿ ਤੁਸੀਂ। ਠੀਕ ਹੈ ਜੀ, ਆਪਣੀ ਠੀਕ ਹੈ, ਚਲੋ ਥੈਂਕ ਯੂ ਜੀ। ਇਹਨਾਂ ਦਾ ਫੋਨ ਨੰਬਰ ਜੇ ਇਸ ਦੇ ਬਾਰੇ ਕੰਸਲਟੇਸ਼ਨ ਤੁਸੀਂ ਕਰਨਾ ਚਾਹੁੰਦੇ ਹੋ, ਫੋਨ ਨੰਬਰ ਇਹਨਾਂ ਦਾ ਹੈ 415 909 0503 4159090503 ਦੇ ਉੱਤੇ। ਅਗਲੇ ਕਾਲਰ ਗੁਰਜੀਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇੱਕ ਕੁਐਸਚਨ ਸੀਗਾ, ਮੇਰੇ ਇਨ-ਲਾ ਨੂੰ ਗਿਆ ਨੂੰ ਇੰਡੀਆ ਨਾ 1.5 ਸਾਲ ਹੋ ਗਿਆ ਤੇ ਉਹ ਕੋਵਿਡ ਦਾ ਕਰਕੇ ਸਟਕ ਹੋ ਗਏ ਸੀ, ਕੀ ਹੁਣ ਉਹ ਆ ਸਕਦੇ ਆ? ਨਹੀਂ ਜੀ, ਉਹਨਾਂ ਨੂੰ ਹੁਣ 에ਅਰਲਾਈਨਸ ਨੇ ਨਾ ਚੜ੍ਹਨ ਨਹੀਂ ਦੇ ਰਹੇ। ਕਿਸੇ ਦੇ ਵੀ ਕਾਫੀ ਕਲਾਇੰਟਸ ਨੇ ਰਿਪੋਰਟ ਕੀਤਾ ਕਿ ਜਿਹਨਾਂ ਨੂੰ ਸਾਲ ਤੋਂ ਉੱਤੇ ਹੋ ਰਿਹਾ ਉਹਨਾਂ ਦਾ ਪੰਗਾ ਪਾ ਰਹੇ ਨੇ। ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਛੇਤੀ ਤੋਂ ਛੇਤੀ ਅਪਲਾਈ ਕਰੋ। ਇਹਦੇ ਵਿੱਚ ਵੀ ਕਈ ਸਾਡੇ ਕਲਾਇੰਟ ਸੀਗੇ ਜਿਹਨਾਂ ਨੂੰ ਜਿੱਦਾਂ 2 ਸਾਲ ਹੋ ਗਏ ਸੀਗੇ, ਉਹਨਾਂ ਨੇ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਵੀ ਕਈਆਂ ਨੂੰ ਨਹੀਂ ਦਿੱਤਾ। ਤੇ ਇਸ ਲਈ ਤੁਸੀਂ ਜਿੱਦਾਂ ਹੁਣ 1.5 ਸਾਲ ਮਾਰਕ ਤੇ ਹੈਗੇ ਆ, ਤੁਸੀਂ ਪਹਿਲਾਂ ਨਾ ਆਪਣੀ ਕੌਂਸੂਲੇਟ ਨੂੰ ਕੰਟੈਕਟ ਕਰਕੇ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਦੀ ਐਪਲੀਕੇਸ਼ਨ ਪਾ ਦਿਓ, ਤਾਂ ਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਸਾਡੇ ਬੱਸੋਂ ਬਾਹਰ ਸੀਗਾ। ਤੇ ਜੇ ਤੁਸੀਂ ਵੇਟ ਕਰਦੇ ਹੋ ਕਿ ਖੁੱਲੂਗੀ ਐਮਬੈਸੀ ਆਵਾਂਗੇ, ਉਹ ਤੁਹਾਡਾ ਉਹਨਾਂ ਨੇ ਵਾਪਸ ਨਹੀਂ ਉਹਨਾਂ ਨੇ ਆਉਣ ਦੇਣਾ ਜੀ। ਥੈਂਕ ਯੂ ਜੀ। ਠੀਕ ਹੈ ਜੀ। ਓਕੇ ਜੀ। ਇਹਦੇ ਵਿੱਚ ਇਹ ਵੀ ਦੱਸ ਦਿਓ ਜੀ, ਹੁਣ ਦੇਖੋ ਪਿਛਲੇ 6 ਮਹੀਨੇ ਫਲਾਈਟਾਂ ਦੇ ਕੋਈ ਰੋਕ ਟੋਕ ਨਹੀਂ ਸੀਗੀ, ਉਹਨਾਂ ਨੇ ਕੋਈ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਸੀਗੀ। ਹਾਂ, ਸ਼ੁਰੂਆਤੀ ਦੌਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਉਦੋਂ ਪ੍ਰੋਬਲਮ ਸੀ, ਸਾਰਾ ਕੁਝ ਬੰਦ ਹੋ ਗਿਆ ਸੀਗਾ ਅਤੇ ਹੁਣ ਦੁਬਾਰਾ ਹੋਇਆ ਆ। ਸੋ ਉਹਨਾਂ ਨੇ ਇਸ ਵਾਰ ਤਾਂ ਕਹਿੰਦਾ ਵੀ ਭਾਈ ਵਿਚਲੇ ਜਿਹੜੇ 5-6 ਮਹੀਨੇ ਉਦੋਂ ਕਿਉਂ ਨਹੀਂ ਤੁਸੀਂ ਟਰਾਈ ਕੀਤੀ ਜਾਣ ਦੀ ਵਾਪਸ, ਉਦੋਂ ਕੀ ਜਿਹੜਾ ਉਹ ਚੱਕਰ ਸੀਗਾ। ਸੋ ਕਿਤੇ ਪੱਕੇ ਨਾ ਉੱਥੇ ਬੈਠੇ ਰਹਿ ਜਿਓ ਵੀ ਬਾਅਦ 'ਚ ਕੋਈ ਕਵੇ ਉਹ ਮੈਨੂੰ ਤਾਂ ਉੱਥੋਂ ਦੇ ਪਿੰਡ ਵਾਲਿਆਂ ਨੇ ਕਿਹਾ ਸੀ ਲੈ ਜਾਈਏ ਤਾਂ ਆਟੋਮੈਟਿਕਲੀ ਸਾਲ 2 ਸਾਲ ਦੇ ਲਈ ਉਹਨਾਂ ਨੇ ਤੁਹਾਨੂੰ ਕੁਛ ਨਹੀਂ ਕਹਿਣਾ। ਇਹ ਆਪਣੀ ਮਨ ਘੜਤ ਚੀਜ਼ ਨਾ ਬਣਾ ਕੇ ਬਹਿ ਜਿਓ। ਕੋਈ ਵੀ ਤੁਹਾਨੂੰ ਲੀਗਲ ਜਿਹੜਾ ਉਹ ਸਵਾਲ ਹੈਗਾ ਨਾ ਇੱਦਾਂ ਦਾ, ਉਹ ਕਿਸੇ ਤੋਂ ਐਰੇ ਗੈਰੇ ਦੱਥੂ ਖੈਰੇ ਤੋਂ ਨਾ ਪੁੱਛੋ, ਡਾਇਰੈਕਟ ਕੌਂਸੂਲੇਟ ਨੂੰ ਜਿਹੜਾ ਕੰਟੈਕਟ ਕਰੋ, ਅਤੇ ਜਾਂ ਜਿਹੜੇ ਅਟਰਨੀ ਇਮੀਗ੍ਰੇਸ਼ਨ ਦੇ ਅਟਰਨੀਜ਼ ਹੈਗੇ ਆ ਉਹਨਾਂ ਦੇ ਨਾਲ ਕਰੋ। ਤੁਸੀਂ ਅਟਰਨੀ ਟਿਰਕੀਆਣਾ ਹੋਣਾ ਦੇ ਨਾਲ ਵੀ ਜਿਹੜੀ ਹੈ ਕੰਸਲਟੇਸ਼ਨ ਜਿਹੜੀ ਉਹ ਕਰ ਸਕਦੇ ਆ। ਸੋ ਇਹਦਾ ਮਤਲਬ ਇੱਦਾਂ ਲੱਗ ਰਿਹਾ ਆ ਟਿਰਕੀਆਣਾ ਜੀ ਵੀ ਬੜੇ ਲੋਕ ਜਿਹੜੇ ਉੱਥੇ ਬੈਠੇ ਆ ਫਸੇ ਆ, ਕਿਤੇ ਪੱਕੇ ਹੀ ਫਸੇ ਨਾ ਰਹਿ ਜਾਣ। ਹੁਣ ਦੇਖੋ ਇੱਦਾਂ ਹੈ ਕਿ ਆਪਾਂ ਤਾਂ ਹੁਣ ਸ਼ੋਅ ਕਰਦੇ ਨੂੰ ਸਾਨੂੰ ਸਾਲ ਹੋ ਗਿਆ ਜੀ। ਪੁਆਇੰਟ ਬੀਇੰਗ ਕੀ ਹੈ ਕਿ ਜਿਹਨੂੰ ਫਿਰ ਸਮਝ ਆਉਂਦਾ ਉਹਨੂੰ ਇਹ ਸਮਝ ਆਉਣਾ ਚਾਹੀਦਾ ਕਿ SB1 ਜਿਹੜਾ ਵੀਜ਼ਾ ਹੈ ਇਹ ਤੁਹਾਡੀ ਚੋਇਸ ਨਹੀਂ ਕਿ ਮੈਂ ਦੇਖੂੰਗਾ ਕਰੂੰਗੀ ਇੱਕ ਦਿਨ, ਇਹ ਤੁਹਾਡੀ ਰਿਕੁਆਇਰਮੈਂਟ ਹੈ, ਤੁਹਾਨੂੰ ਫਟਾਫਟ ਕਰਨਾ ਪੈਣਾ। ਜਿਹੜੇ ਫਿਰ ਲੇਟ ਹੋ ਗਏ ਨਾ ਕਿ ਦੇਖ ਲੈਂਦੇ ਆ ਬਾਕੀ ਲੋਕ ਕੀ ਕਰਦੇ ਆ, ਤੁਹਾਨੂੰ SB1 ਵੀਜ਼ਾ ਵੀ ਨਹੀਂ ਮਿਲਣਾ ਅਤੇ ਗ੍ਰੀਨ ਕਾਰਡ ਵੀ ਲੈਪਸਡ ਹੈਗਾ। ਸੋ ਇਹ ਤੁਹਾਡੀ ਹੁਣ ਇੱਕ ਰਿਕੁਆਇਰਮੈਂਟ ਹੈ ਕਿ ਤੁਸੀਂ SB1 ਵੀਜ਼ਾ ਫਾਈਲ ਕਰੋ ਜੇ ਤੁਸੀਂ ਉੱਥੇ ਸਟਕ ਹੋ, ਕਿਉਂਕਿ ਉਹਨਾਂ ਨੇ ਚੜ੍ਹਨ ਨਹੀਂ ਦੇਣਾ। ਕਿਉਂਕਿ ਸਾਡੇ ਖੁਦ ਦੇ ਕਲਾਇੰਟ ਕਈ ਸੀਗੇ ਨਹੀਂ ਦਿੱਤਾ ਉਹਨਾਂ ਨੇ SB1 ਵੀਜ਼ਾ, ਛੋਟੀ ਮੋਟੀ ਮੈਡੀਕਲ ਐਮਰਜੈਂਸੀ ਸੀਗੀ, ਡਿਪਰੈਸ਼ਨ ਵਗੈਰਾ ਸੀਗਾ, ਉਹ ਕਹਿੰਦੇ ਆਪਾਂ ਇੱਦਾਂ ਦੇ ਕਾਰਨ ਨਹੀਂ ਮੰਨਦੇ। ਆਪਾਂ 2 ਵਾਰੀ ਟਰਾਈ ਕੀਤਾ ਅਤੇ ਉਹਨਾਂ ਨੇ ਦੋਨੋਂ ਵਾਰੀ ਜਿਹੜਾ ਰਿਜੈਕਟ ਕਰਤਾ। ਅਤੇ ਕਲਾਇੰਟ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰੀ ਜਿਹੜਾ ਆਫਿਸਰ ਸੀਗਾ ਬਹੁਤ ਜ਼ਿਆਦਾ ਰੂਡ ਸੀਗਾ, ਉਹਨੇ ਗੱਲ ਨਹੀਂ ਜਿੱਦਾਂ ਸੁਣੀ। ਫਿਰ ਆਪਾਂ ਦੂਜੀ ਵਾਰੀ ਅਪਲਾਈ ਕੀਤਾ ਅਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਨਾ ਇਹਨੂੰ ਮੰਨਣਾ ਨਹੀਂ ਹੈ। ਅਤੇ ਇਸ ਲਈ ਇਹ ਹੈ ਕਿ ਤੁਸੀਂ ਜਿਹੜਾ ਬਾਹਲਾ ਨਾ ਟਾਈਮ, ਜਿੱਦਾਂ ਹੁਣ ਤੁਸੀਂ ਸਾਲ ਤੋਂ ਉੱਤੇ ਹੋ ਗਿਆ, 1.5 ਸਾਲ ਹੋ ਗਏ, ਫਿਰ ਅਜੇ ਵੀ ਕਰ ਦਿਓ, ਚਾਂਸ ਹੈਗਾ। ਜੇ ਤੁਸੀਂ ਹੁਣ ਕਹਿੰਦੇ ਹੋ ਕਿ 6 ਮਹੀਨੇ ਹੋਰ ਰੋਕ ਕੇ 2 ਸਾਲ 2.5 ਸਾਲ ਬਾਅਦ ਕਰਨਾ, ਉਹਨਾਂ ਨੇ ਨਾ ਗ੍ਰੀਨ ਕਾਰਡ 'ਤੇ ਦੇਣਾ ਨਾ SB1 'ਤੇ, ਤੁਹਾਨੂੰ ਦੁਬਾਰਾ ਰੀਅਪਲਾਈ ਕਰਨਾ ਪੈਣਾ ਜੀ। ਸੋ ਫਿਰ ਜ਼ਿਆਦਾ ਲੰਮਾ ਪ੍ਰੋਸੈਸ ਆ ਅਤੇ ਆਹ 2 ਸਾਲਾਂ ਦੇ ਵਿੱਚ ਤਾਂ ਹੁਣ ਵੇਟ ਇੰਨੀ ਕੁ ਜ਼ਿਆਦਾ ਵੱਧ ਜਾਣੀ ਹੈ ਵੀ ਰਹਿ ਰੱਬ ਦਾ ਨਾ, ਸਥਿਤੀ ਬਹੁਤ ਜ਼ਿਆਦਾ ਬੈਡ ਆ। ਇਸ ਜਿਹੜੀ ਕਹਿ ਲਓ ਵੀ ਇਹ ਇੱਕ ਜਿਹੜੀ ਚੇਨ ਚੱਲ ਰਹੀ ਸੀ ਨਾ ਮਾਈਗ੍ਰੇਸ਼ਨ ਦੀ,
ਉਸ ਦੇ ਵਿੱਚ ਬਹੁਤ ਵੱਡਾ ਬ੍ਰੇਕ ਜਿਹੜਾ ਇਹ ਆ ਗਿਆ ਆ ਅਤੇ ਬਹੁਤ ਲੋਕਾਂ ਨੂੰ ਇਸ ਦਾ ਨੁਕਸਾਨ ਜਿਹੜਾ ਉਹ ਹੋਣਾ ਆ। ਸੋ ਭਾਈ ਜਿਹੜੇ ਗ੍ਰੀਨ ਕਾਰਡ ਵਾਲੇ ਉੱਥੇ ਗਏ ਹੋਏ ਆ ਅਤੇ ਉਹ ਜੇ ਇਸ ਹਿਸਾਬ ਦੇ ਨਾਲ ਫਸੇ ਆ, ਇਹ ਉਹਨਾਂ ਨੂੰ ਇਹੀ ਆ। ਅਤੇ ਹੁਣ ਔਨਲਾਈਨ ਤਾਂ ਉਹਨਾਂ ਦੇ ਇਸ ਚੀਜ਼ ਨੂੰ SB1 ਨੂੰ ਅਪਲਾਈ ਕੀਤਾ ਜਾ ਸਕਦਾ ਆ, ਜਾਂ ਉਹਦੇ ਲਈ ਵੀ ਕੀ ਵੇਟ ਕਰਨੀ ਪੈਂਦੀ ਆ ਫਿਰ ਜਦੋਂ ਸੱਦਣਗੇ? ਨਹੀਂ, ਅਪਲਾਈ ਤਾਂ ਕਰ ਸਕਦੇ, ਅਪਲਾਈ ਕਰਨ 'ਚ ਕੋਈ ਉਹ ਨਹੀਂ। ਤੁਸੀਂ ਅਪਲਾਈ ਕਰ ਦਿਓ, ਤੁਸੀਂ ਆਪਣੀ ਇੰਟੈਂਸ਼ਨ ਡੈਮੋਨਸਟ੍ਰੇਟ ਕਰਤੀ, ਉਹ ਤੁਹਾਡੇ ਫੇਵਰ 'ਚ ਜਾਊਗੀ ਕਿ ਮੈਂ 1.5 ਸਾਲ ਦੇ ਮਾਰਕ 'ਤੇ ਜਦੋਂ ਸਾਰਾ ਕੁਛ ਸਹੀ ਸੀਗਾ, ਮੇਰੀ ਸਿਹਤ ਸਹੀ ਸੀਗੀ, ਮੈਂ ਇੱਥੇ ਆਉਣ ਨੂੰ ਰੈਡੀ ਸੀਗਾ, ਕੌਂਸੂਲੇਟ ਬੰਦ ਸੀਗੇ ਜੀ। ਪਰ ਜੇ ਤੁਸੀਂ ਹੁਣ 2 ਸਾਲ ਇੱਦਾਂ ਹੀ ਵੇਟ ਕਰਦੇ ਹੋ ਅਤੇ ਬਾਅਦ 'ਚ ਕਹਿੰਦੇ ਹੋ, ਅਤੇ ਫਿਰ ਜਿੱਦਾਂ ਤੁਸੀਂ ਦੱਸਿਆ ਕਿ ਵਿੱਚ ਫਲਾਈਟਾਂ ਖੁੱਲ੍ਹ ਗਈਆਂ ਸੀਗੀਆਂ, ਉਹ ਤੁਹਾਡੇ ਅਗੇਂਸਟ ਜਾ ਸਕਦਾ ਫੈਕਟ। ਫਲਾਈਟਾਂ ਤਾਂ ਅਜੇ ਵੀ ਨਹੀਂ ਬੈਨ ਕੀਤੀਆਂ ਉਹਨਾਂ ਨੇ, ਉਹ ਤਾਂ ਹੁਣ ਵੀ ਕਹਿੰਦੇ ਆ ਵੀ ਜਿਹੜੇ ਸਿਟੀਜ਼ਨ ਵਾਲੇ ਚੜ੍ਹ ਕੇ ਆ ਸਕਦੇ। ਨੋ ਡਾਊਟ ਹੁਣ ਮਹਿੰਗੀਆਂ ਨੇ, ਪਰ ਕਈ ਵਾਰੀ ਆਪਾਂ ਜਿਹੜਾ ਘਰੇ ਬਹਾਨੇ ਮਾਰ ਲੈਂਦੇ ਮੰਮੀ ਡੈਡੀ ਨੂੰ, ਉਹ ਚੀਜ਼ ਨਹੀਂ ਸ਼ਾਇਦ ਜਿਹੜੇ ਕੌਂਸੂਲੇਟ ਦੇ ਮੋਹਰੇ ਜਿਹੜੀ ਉਹ ਚੱਲਣੀ ਹੁੰਦੀ। ਸੋਹਣ ਸਿੰਘ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋਹਣ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ, ਜਿਹੜੇ ਨੈਸ਼ਨੈਲਿਟੀ ਦਾ ਕਿਹੜੀ ਡੇਟ ਮੰਥ ਚੱਲ ਰਿਹਾ ਫ੍ਰੀਜਨ ਉਹਦੇ ਵਿੱਚ? ਦੁਬਾਰਾ ਪੁੱਛਿਆ ਇੱਕ ਵਾਰੀ। ਨੈਸ਼ਨੈਲਿਟੀ ਦਾ ਮਤਲਬ ਜਿਹੜਾ ਸਿਟੀਜ਼ਨਸ਼ਿਪ ਦੇ ਲਈ ਵੇਟ ਪੁੱਛਦੇ ਆ? ਹਾਂ, ਤੁਸੀਂ ਅਪਲਾਈ ਕਰ ਚੁੱਕੇ ਆ ਕਿ ਨਹੀਂ? ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਸੁਣਦੇ ਰਹੋ, ਅਗਲੇ ਮੈਂ ਤੁਹਾਨੂੰ ਆਨਸਰ ਦੇ ਦਿੰਦਾ ਜਾਣ ਤੋਂ ਜੀ। ਉੱਦਾਂ ਇਹ ਆ ਵੀ ਸਾਰੇ ਥਾਵਾਂ ਦੇ ਉੱਤੇ ਜਿੰਨਾ ਕੁ ਆਪਾਂ ਦੇਖਦੇ ਰਹੇ ਹਾਂ ਪਹਿਲੋਂ, ਕਿਤੇ ਵੀ ਜਿਹੜਾ 8-9 ਮਹੀਨੇ ਤੋਂ ਘੱਟ ਵੇਟ ਤਾਂ ਜਿਹੜੀ ਮੈਨੂੰ ਲੱਗਦਾ ਹੈ ਨਹੀਂ ਆ। 6 ਮਹੀਨੇ ਦੀ ਤਾਂ ਮੇਬੀ ਮਿਨੀਮਮ ਜਿਹੜੀ ਆ ਉਹ ਰਹੇਗੀ। ਅਤੇ ਬਾਕੀ ਇਹ ਵੀ ਅਪਲਾਈ ਕੀਤਾ ਵੀ ਹੋਣਾ ਚਾਹੀਦਾ। ਇਹ ਨਾ ਸੋਚਦੇ ਹੋ ਵੀ ਅਕਤੂਬਰ ਵਾਲਿਆਂ ਨੂੰ ਕਰਨੀ ਹੈ ਅਤੇ ਉਹਨਾਂ ਨੇ ਕਰਨੀ, ਅਪਲਾਈ ਕੀਤਾ ਹੋਣਾ ਚਾਹੀਦਾ, ਤਾਂ ਹੀ ਵਾਰੀ ਆਉਣੀ ਆ। ਇਹ ਵੀ ਜਿਹੜਾ ਧਿਆਨ ਰੱਖਣਾ ਹੈ ਨਾਲ। ਜਸਵੀਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਬੇਟਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਜਿੱਦਾਂ ਸਾਡੇ ਬੇਟੇ ਇਟਲੀ ਆ ਨਾ, ਪਰਿਵਾਰ ਉਹਨਾਂ ਦੇ ਦੋਨੇ ਵਿਆਹੇ ਆ, ਬੱਚਿਆਂ ਵਾਲੇ ਆ, ਉੱਥੇ ਅਪਲਾਈ ਕੀਤਾ ਸੀ ਉਹਨਾਂ ਦਾ, ਤੇ ਉਹਨਾਂ ਦੇ ਹੁਣ ਅਪਰੂਵਲ ਹੋਇਆ ਨੂੰ ਕਾਫੀ ਦੇਰ ਹੋ ਗਈ ਆ। ਤੇ ਕਹਿੰਦੇ ਸੀਗੇ ਵੀ ਉਹ ਆ ਸਕਦੇ ਆ ਵੀਜ਼ਾ ਲੈ ਕੇ, ਤੇ ਉਹ ਜਦੋਂ ਉਹਨਾਂ ਦਾ ਟਾਈਮ ਪੂਰਾ ਹੋ ਜਾਊਗਾ 4 ਸਾਲਾਂ 3 ਸਾਲਾਂ ਤੇ, ਫਿਰ ਗ੍ਰੀਨ ਕਾਰਡ ਮਿਲੂਗਾ ਉਹਨਾਂ ਨੂੰ। ਇਹ ਕਿੱਦਾਂ, ਤੁਸੀਂ ਦੱਸ ਸਕਦੇ ਇਹਦੇ ਬਾਰੇ? ਤੁਸੀਂ ਆਪਣੇ ਬੱਚਿਆਂ ਦਾ ਕੀਤਾ ਸੀ? ਸਿਟੀਜ਼ਨ ਪੇਰੈਂਟ ਨੇ ਕੀਤਾ ਸੀ? ਨਹੀਂ, ਮੇਰੀ ਬੇਟੀ ਨੇ ਕੀਤਾ ਹੋਇਆ। ਹਾਂਜੀ, ਆਪਣੇ ਭਰਾਵਾਂ ਦਾ। ਹਾਂਜੀ, ਉਹਨਾਂ ਨੇ 2010 ਚ ਕੀਤਾ ਸੀਗਾ, ਪਹਿਲੇ ਮਹੀਨੇ ਦੇ। ਹਾਂਜੀ 2005 ਚੱਲ ਰਿਹਾ, ਸੋ 5 ਸਾਲ ਲੱਗਣੇ ਨੇ। 7 ਹੀ ਗਿਣੋ। ਮੈਂ ਖਬਰ ਸੁਣੀ ਸੀ ਕਿਤੇ ਵੀ ਜਿੱਦਾਂ ਉਹਨਾਂ ਅਪਰੂਵਲ ਹੋਏ ਆ ਤਾਂ ਉਹ ਆ ਸਕਦੇ ਆ। ਨਹੀਂ, ਏਦਾਂ ਕੁਛ ਨਹੀਂ ਹੈਗਾ। ਅੱਛਾ ਜੀ, ਠੀਕ ਹੈ। ਠੀਕ ਹੈ ਜੀ। ਤੇ ਜਿਹੜੇ ਦੂਜੇ ਫ੍ਰੈਜ਼ਨੋ ਵਾਲਾ ਸਵਾਲ ਪੁੱਛਿਆ ਸੀਗਾ, 14 ਮਹੀਨੇ ਲੱਗ ਰਹੇ ਨੇ ਸਿਟੀਜ਼ਨ। ਲਓ ਜੀ, ਇੱਥੇ ਵੀ ਵੱਧ ਗਿਆ ਟਾਈਮ, ਅੱਗੇ ਇੱਥੇ ਘੱਟ ਹੁੰਦਾ ਸੀਗਾ। ਸੋ ਰਾਜਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਸੀ ਕਿ ਮੇਰਾ ਬੇਟਾ ਵਾ 14 ਸਾਲ ਦਾ, ਉਹ ਇੰਡੀਆ ਬੋਰਨ ਆ, ਤੇ ਪਰ ਉਹ ਇੱਥੇ ਆ ਗਿਆ ਵਾ, ਤੇ ਉਹ ਜਦੋਂ ਸਿਟੀਜ਼ਨਸ਼ਿਪ ਅਸੀਂ ਹੋਏ ਆ, ਉਹ ਵੀ ਉਹਨੂੰ ਸਿਟੀਜ਼ਨਸ਼ਿਪ ਮਿਲ ਗਈ ਆ। ਹੁਣ ਜੇ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਲੈਣਾ ਹੋਵੇ ਤੇ ਉਹ ਲੈਣ ਦੀ ਲੋੜ ਪਊਗੀ ਉਹਦਾ, ਕਿ ਕੋਈ ਜ਼ਰੂਰਤ ਨਹੀਂ ਆ ਜੀ? ਪਾਸਪੋਰਟ ਹੈਗਾ, ਅਮਰੀਕਨ ਪਾਸਪੋਰਟ ਹੈਗਾ ਜੀ। ਹਾਂਜੀ, ਫੇਰ ਕੀ ਕਰਨਾ ਤੁਸੀਂ? ਪਾਸਪੋਰਟ ਪ੍ਰੂਫ ਹੈਗਾ ਸਿਟੀਜ਼ਨਸ਼ਿਪ ਦਾ। ਹੋਰ ਉਹ ਜਿੱਦਾਂ ਕਈ ਕਹਿੰਦੇ ਆ, ਜਿੱਦਾਂ ਕਾਲਜ ਵਿੱਚ ਜਾਂਦੇ ਆ ਉਦੋਂ ਲੋੜ ਪੈਂਦੀ ਆ, ਉਸ ਚੀਜ਼ ਦੇ ਵਾਸਤੇ ਕੋਈ ਲੋੜ ਤੇ ਨਹੀਂ, ਜਾਂ ਪਟੀਸ਼ਨ ਵਾਸਤੇ? ਨਹੀਂ, ਉਹ ਤੁਸੀਂ ਲੈ ਲਓ, ਥੋੜਾ ਕੋਈ ਐਡਾ ਮਹਿੰਗੀ ਐਪਲੀਕੇਸ਼ਨ ਨਹੀਂ ਹੈਗੀ, ਫਾਈਲ ਕਰਕੇ ਲੈ ਲਓ, ਲਾਈਫ ਲੌਂਗ ਤੁਹਾਡੇ ਕੰਮ ਆ ਸਕਦਾ। ਪਰ ਇਹ ਹੈ ਕਿ ਪਾਸਪੋਰਟ ਪ੍ਰੂਫ ਹੈਗਾ ਸਿਟੀਜ਼ਨਸ਼ਿਪ। N600 ਹੁੰਦਾ ਇਹਦੇ ਲਈ? ਹਾਂਜੀ ਜੀ ਜੀ। ਤੇ ਕਿੰਨੀ ਫੀਸ ਆ ਤੁਹਾਡੇ ਉਹਦੀ ਜੇ ਲੈਣਾ ਹੋਵੇ ਜੀ? ਮੈਂ ਦੱਸ ਦਿੰਦਾ ਤੁਹਾਨੂੰ ਜੀ। ਸੁਣਦੇ ਰਹੋ ਜੀ ਪ੍ਰੋਗਰਾਮ ਨੂੰ, ਤੇ ਉਹ ਦੱਸ ਦਿੰਦੇ ਆ। ਤੇ ਉੱਦਾਂ ਸੌਖਾ ਹੀ ਕੰਮ ਆ, ਜਿਹੜੀ ਵੈਬਸਾਈਟ ਦੇ ਉੱਤੇ ਸਟੇਟ ਡਿਪਾਰਟਮੈਂਟ ਦੀ ਤੇ ਜਾ ਕੇ ਜਿਹੜਾ N600 ਦੀ ਫੀਸ ਜਿਹੜੀ ਆ ਗੂਗਲ ਤੇ ਜਿਹੜੀ ਉਹ ਤੁਸੀਂ ਸਰਚ ਕਰ ਸਕਦੇ ਆ। ਫੀਸ ਇਹਦੀ ਵਧਾ ਦਿੱਤੀ ਹੈ, 1170 ਕਰਤੀ ਹੈ। 1170? ਅੱਛਾ, N600 ਦੀ, ਤੇ N400 ਦੀ ਵੀ ਤਾਂ ਇੰਨੀ ਕੀ ਆ ਮੈਨੂੰ ਲੱਗਦਾ, ਰਾਈਟ? ਜਿੰਨੇ 725 ਸੀ। ਹਾਂ, ਇਹ ਪਿਛਲੇ ਪ੍ਰਸ਼ਾਸਨ ਨੇ ਉਦੋਂ ਕਿਹਾ ਸੀਗਾ ਵੀ ਵਧਾਉਣੀਆਂ। ਕੀ ਬਾਈਡਨ ਪ੍ਰਸ਼ਾਸਨ ਨੇ ਉਦੋਂ ਕਿਹਾ ਸੀਗਾ ਵੀ ਅਸੀਂ ਮੁੜ ਦੁਬਾਰਾ ਪਹਿਲੇ ਵਾਲੇ ਤੇ ਲੈ ਆਉਣਾ, ਜਾਂ ਉਹਨਾਂ ਨੇ? ਪਹਿਲੇ ਵਾਲੇ ਤੇ ਫੀਸਾਂ ਜਦੋਂ ਵੱਧਦੀਆਂ ਜਾਂ ਕਿਰਾਏ ਜਦੋਂ ਵੱਧਦੇ ਆ, ਕਦੀ ਵਾਪਸ ਮੈਂ ਤਾਂ ਦੇਖਿਆ ਨਹੀਂ। ਇਹ ਤਾਂ ਸੱਚੀ ਗੱਲ ਆ ਤੁਹਾਡੀ। ਈਵਨ ਰਿਸੈਸ਼ਨ ਵੀ ਆ ਜਾਂਦਾ ਤਾਂ ਵੀ ਨਹੀਂ ਘਟਦੀਆਂ ਚੀਜ਼ਾਂ ਦੇ ਪ੍ਰਾਈਸ, ਜਿਹੜੇ ਇੱਕ ਵਾਰੀ ਜਿੱਥੇ ਚੜ੍ਹ ਜਾਂਦੇ ਆ। ਪ੍ਰੀਮੀਅਮ ਪ੍ਰੋਸੈਸਿੰਗ ਹੁਣ ਜਿੱਦਾਂ 2500 ਕਰਤੀ ਸੀਗੀ ਇਹਨਾਂ ਨੇ ਨਾ ਜੀ, ਤੇ 1225 ਤੋਂ ਕਰਦੇ 2500 ਕਰਤੀ ਸੀ। ਉਦੋਂ ਕੋਵਿਡ ਦਾ ਬਹਾਨਾ ਮਾਰਿਆ ਸੀ, ਪਰ ਹੁਣ ਜਦੋਂ ਸਾਰਾ ਸਹੀ ਵੀ ਹੋ ਗਿਆ, ਉਹ 2500 ਤੇ ਟਿਕੀ ਹੋਈ ਹੈ। ਉਹਨਾਂ ਨੂੰ ਪਤਾ ਕਿ ਲੋਕਾਂ ਨੇ ਹੁਣ ਦੇ ਦੇਣੀ ਹੈ। ਆਦਤ ਪੈ ਗਈ ਆ ਲੋਕਾਂ ਨੂੰ ਹੁਣ, ਜਿੰਨੇ ਲੈਣੇ ਸ਼ੁਰੂ ਕਰਤੇ, ਘਟਾਓ ਨਾ ਕਦੀ ਵੀ। ਅਮਨ ਜੀ। ਹਾਂਜੀ ਅਮਨ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਆਪਣਾ ਭਾਜੀ ਗ੍ਰੀਨ ਕਾਰਡ ਵੀ ਅਪਲਾਈ ਕੀਤਾ ਸੀ ਭਾਜੀ, ਮੈਂ ਵਰਕ ਪਰਮਿਟ ਵੀ ਅਪਲਾਈ ਕੀਤਾ ਭਾਜੀ। ਦੋਵੇਂ ਚੀਜ਼ਾਂ ਅਜੇ ਤੱਕ ਆਈਆਂ ਨਹੀਂ ਭਾਜੀ। ਗ੍ਰੀਨ ਕਾਰਡ ਨੂੰ 2 ਸਾਲ ਹੋ ਜੇ ਲੱਗੇ ਆ,
ਤੇ ਭਾਜੀ ਵਰਕ ਪਰਮਿਟ ਦਾ 6 ਮਹੀਨੇ ਹੋਏ। ਕਿਹੜੀ ਕੈਟਾਗਰੀ ਚ ਕੀਤਾ ਸੀਗਾ ਭਾਜੀ? ਅਸਾਈਲਮ ਦੇ ਭਾਜੀ ਅਸਾਈਲਮ ਚ ਕੀਤਾ ਸੀ। ਹਾਂਜੀ ਜੀ। ਵਰਕ ਪਰਮਿਟ ਤਾਂ ਭਾਜੀ C9 ਤੁਹਾਡਾ C9 ਕੀਤਾ ਸੀਗਾ ਕਿ ਅਸਾਈਲਮ ਵਾਲੀ ਕੈਟਾਗਰੀ ਚ ਕੀਤਾ ਸੀਗਾ? ਜੀ ਅਸਾਈਲਮ ਵਾਲੀ ਕੈਟਾਗਰੀ ਚ ਕੀਤਾ ਸੀ। ਉਹ ਫਿਰ ਤਾਂ ਤੁਹਾਨੂੰ ਨਾ ਸਲਾਹ ਗਲਤ ਦੇ ਦਿੱਤੀ। ਤੁਸੀਂ C9 ਦੇ ਵਿੱਚ ਅਪਲਾਈ ਕਰੋ, ਆਪਣਾ ਐਡਜਸਟਮੈਂਟ ਲੈ ਕੇ। C9 ਦਾ ਤੁਹਾਡਾ 6 ਮਹੀਨੇ ਚ ਆ ਜਾਣਾ ਚਾਹੀਦਾ ਸੀਗਾ। ਅੱਛਾ ਜੀ। ਠੀਕ ਆ। ਉਹ ਦੁਬਾਰਾ ਤੁਸੀਂ ਨਾ ਪੈਂਡਿੰਗ 485 ਤੇ ਰੀਅਪਲਾਈ ਕਰ ਸਕਦੇ ਹੋ। C9 ਚ ਉਹਦੀ ਸਰਕਾਰੀ ਫੀਸ ਨਹੀਂ ਹੁੰਦੀ, ਦੁਬਾਰਾ ਐਪਲੀਕੇਸ਼ਨ ਭੇਜ ਦਿਓ ਉਹਨਾਂ ਨੂੰ। ਓਕੇ ਭਾਜੀ। C9 ਹਾਂਜੀ, ਥੈਂਕ ਯੂ ਭਾਜੀ। ਓਕੇ ਜੀ, ਮਿਹਰਬਾਨੀ ਜੀ। ਸੋ ਤਾਂ ਹੀ ਕਹਿੰਦੇ ਆ ਵੀ ਸਹੀ ਵਕੀਲ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਆ। ਸੋ ਉਹਦੇ ਨਾਲ ਫਾਇਦਾ ਹੋ ਜਾਂਦਾ ਆ। ਹੁਣ ਦੇਖੋ ਕਿੰਨੇ ਮਹੀਨੇ ਐਕਸਟਰਾ ਜਿਹੜੇ ਉਹਨਾਂ ਨੂੰ ਹੁਣ ਵੇਟ ਕਰਨੇ ਪਏ। 1.5 ਸਾਲ ਹੀ ਬਹੁਤ ਜ਼ਿਆਦਾ ਵਾ। ਹੈ 2 ਸਾਲ ਤਾਂ ਬਹੁਤ ਜ਼ਿਆਦਾ ਹੈ। 2 ਸਾਲ ਦਾ ਤਾਂ ਗ੍ਰੀਨ ਕਾਰਡ ਦਿੰਦੇ ਆ, ਤੇ 2 ਸਾਲ ਹੀ ਵੇਟ ਕਰਾ ਲਈ, ਤੇ ਫਿਰ ਬਾਅਦ 'ਚ ਦੇਣਾ ਕੀ ਉਹਨਾਂ ਨੇ, ਹੈ ਨਾ। ਸੋ ਇਹ ਚੀਜ਼ ਦਾ ਜਿਹੜਾ ਉਹ ਧਿਆਨ ਜ਼ਰੂਰ ਰੱਖੋ। ਅਤੇ ਤੁਸੀਂ ਵੀ ਜੇ ਟੇਕਿਆਣਾ ਹੁਣਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਕੰਸਲਟੇਸ਼ਨ ਕਰਨਾ ਚਾਹੁੰਦੇ ਹੋ, ਉਹਨਾਂ ਦਾ ਫ਼ੋਨ ਨੰਬਰ 415 909 0503 4159090503। ਯੁਵਰਾਜ ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਵਾਲ ਪੁੱਛੋ ਜੀ। ਹਾਂਜੀ, ਆਪਣਾ ਸਾਲਮ ਦਾ ਕੇਸ ਲਿਆ ਸੀਗਾ ਜੀ। ਕੇਸ ਉਹ ਡਿਲੇ ਹੋ ਗਿਆ ਜੀ, ਹੁਣ ਦੁਬਾਰੇ ਅਪੀਲ ਕੀਤੀ ਆ ਜੀ। ਉਹਦਾ ਕੋਈ ਡਿਸੀਜਨ ਨਹੀਂ ਜੀ ਆਇਆ। ਅਪੀਲ ਕਿੱਥੇ ਕੀਤੀ ਹੈ? ਇਹ ਸਾਨ ਫਰਾਂਸਿਸਕੋ ਤੋਂ ਲਾਇਆ ਹੈ ਜੀ, ਉੱਥੇ ਹੀ ਕੀਤੀ ਸੀ ਅਪੀਲ। ਹਾਂਜੀ, ਤੁਸੀਂ ਦੁਬਾਰਾ ਉਹਨਾਂ ਨੂੰ ਸੰਪਰਕ ਕਰ ਲਓ ਆਪਣੇ ਵਕੀਲ ਦੇ ਥਰੂ ਜਾਂ ਪੈਰਾਲੀਗਲ ਦੇ ਥਰੂ। ਤੇ ਹਾਂਜੀ, ਪਰ 2 ਸਾਲ ਹੋ ਜਾਣੇ ਆ। 12 ਸਤੰਬਰ ਦੀ ਸੀ ਤਰੀਕ, 2 ਸਾਲ ਹੋਣਾ 12 ਸਤੰਬਰ। ਹਾਂਜੀ, ਇਹ ਤੁਹਾਨੂੰ ਨਾ ਫੋਲੋ ਅਪ ਹੀ ਕਰਨਾ ਪੈਣਾ। ਮੈਂ ਨਹੀਂ ਜਵਾਬ ਦੇ ਸਕਦਾ ਇਹਦਾ। ਤਾਂ ਤੁਹਾਨੂੰ ਅਸਾਈਲਮ ਆਫਿਸ ਨਾਲ ਕੰਟੈਕਟ ਬਣਾ ਕੇ ਰੱਖੋ, ਉਹਨਾਂ ਤੋਂ ਪੁੱਛੋ ਕਿ ਛੇਤੀ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹਨਾਂ ਨੇ ਜਵਾਬ ਦੇਣਾ ਇਹਦੇ ਬਾਰੇ ਜੀ। ਆਪਣੇ ਵਕੀਲ ਜਾਂ ਜਿਹਦੇ ਥਰੂ ਵੀ ਤੁਸੀਂ ਅਪਲਾਈ ਕੀਤਾ ਹੈ ਉਹਨਾਂ ਨੂੰ ਕਰੋ। ਉਹਨਾਂ ਨੂੰ ਕੋਈ ਡਾਲਰ ਵੀ ਦਿੱਤੇ, ਉਹਨਾਂ ਨੂੰ ਕਹੋ ਭਾਈ ਜਰਾ ਈਮੇਲ ਕਰੋ ਜਾਂ ਚਿੱਠੀ ਉਹਨਾਂ ਨੂੰ ਲਿਖੋ, ਦੱਸੋ ਵੀ ਕੀ ਜਿਹੜਾ ਆ ਉਹਦੇ ਵਿੱਚ ਚੱਲ ਰਹੀ ਹੈ ਸਥਿਤੀ। ਇਹਦੇ ਵਿੱਚ ਇੱਕ ਇਹ ਹੈ ਕਿ ਵਕੀਲ ਦੇ ਹੱਥ 100% ਨਹੀਂ ਹੁੰਦਾ। ਵਕੀਲ ਰਿਕੁਐਸਟ ਹੀ ਕਰ ਸਕਦਾ ਕਿ ਮਰਜ਼ੀ ਅੱਗੇ ਉਹਨਾਂ ਦੀ, ਮਰਜ਼ੀ ਉਹਨਾਂ ਦੀ ਅੱਗੇ। ਜੀ ਬਿਲਕੁਲ। ਮਨਪ੍ਰੀਤ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਆ, ਮੇਰੀ ਮੰਮਾ ਸਿਟੀਜ਼ਨ ਹੈ ਇੱਥੇ, ਤੇ ਉਹਨਾਂ ਨੇ ਅਪਲਾਈ ਕੀਤਾ ਸੀ ਮੇਰੇ ਬ੍ਰਦਰ ਸਿਸਟਰ ਲਈ 2009 ਦਸੰਬਰ 'ਚ ਜਿੱਦਾਂ ਅਪਰੂਵ ਹੋਇਆ। ਤੇ ਹੁਣ ਜਿੱਦਾਂ ਜੂਨ ਦਾ ਐਂਡ ਚੱਲ ਰਿਹਾ, ਦਿਖਾ ਰਹੇ ਵੀ ਕਿੰਨਾ ਕੁ ਟਾਈਮ ਲੱਗ ਜੂ, ਕੁਛ ਐਸਟੀਮੇਟ ਹੈ? ਕਿਉਂਕਿ ਕੋਵਿਡ ਕਰਕੇ ਹੁਣ ਜਿੱਦਾਂ ਹੋਏ ਆ ਫ੍ਰੀਜ਼ ਵਗੈਰਾ। ਤੁਸੀਂ ਆਪਣੇ ਮਦਰ ਦਾ ਕੀਤਾ ਸੀਗਾ? ਤੇ ਮੇਰੀ ਮਦਰ ਨੇ ਮੇਰੇ ਬ੍ਰਦਰ ਸਿਸਟਰ ਦਾ ਕੀਤਾ ਸੀਗਾ। ਮੈਰਿਡ ਨੇ ਨਾ ਉਹ? ਹਾਂਜੀ, ਮੈਰਿਡ ਆ, ਕਿਡਸ ਆ। ਉਹ 2009 ਦੇ ਲਾਗੇ ਛਾਗੇ ਚੱਲ ਰਿਹਾ। ਹਾਂ, ਸੋ 2009 ਦਾ ਅਪਰੂਵ ਹੋਇਆ ਹੈ ਉਹਨਾਂ ਦਾ ਦਸੰਬਰ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਜੇ ਨੰਬਰ ਵੀ ਉਹਨਾਂ ਦੇ ਕਰੰਟ ਹੈ ਨਾ, ਇਸ ਵੇਲੇ ਐਮਬੈਸੀਆਂ ਨੇ ਜਿੱਦਾਂ ਕੋਵਿਡ ਦੇ ਵਿੱਚ ਵੀ ਉਹ ਜਿਹੜੇ ਅਡਲਟ ਚਿਲਡਰਨ ਨੇ US ਸਿਟੀਜ਼ਨ ਦੇ, ਉਹ ਪ੍ਰੈਫਰੈਂਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਮਤਲਬ ਕਿ ਇਹ ਹੈ ਕਿ ਉਹਨਾਂ ਨੂੰ ਪਹਿਲ ਨਹੀਂ ਹੈਗੀ। ਸੋ ਪਹਿਲ ਸਿਟੀਜ਼ਨ ਸਪਾਊਸ ਨੂੰ, ਫਿਆਂਸੇ ਨੂੰ, ਫਿਰ ਜਿਹੜੇ ਮਾਈਨਰ ਚਿਲਡਰਨ ਹੈ ਉਹ ਆ। ਤੇ ਇਹਨਾਂ ਨੂੰ ਹੁਣ ਜਿਹੜਾ ਕੀ ਹੈ ਕਿ ਭਾਵੇਂ ਨੰਬਰਸ ਵੀ ਇਹਨਾਂ ਦੇ ਹੈਗੇ ਨੇ, ਇਹਨਾਂ ਨੂੰ ਕਾਫੀ ਵੇਟ ਕਰਨਾ ਪਊਗਾ ਹੁਣ ਜੋ ਸਥਿਤੀ ਚੱਲ ਰਹੀ ਹੈ ਇੰਡੀਆ ਦੇ ਵਿੱਚ। ਜੀ, ਬੈਕਲੌਗ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਉੱਥੇ। 2 ਸਾਲਾਂ ਦਾ ਤੁਸੀਂ ਹੁਣ 1.5 ਸਾਲ ਤਾਂ ਆਪਾਂ ਨੂੰ ਹੋ ਹੀ ਗਿਆ ਇਸ ਚੀਜ਼ ਨੂੰ ਜਿਹੜਾ ਦੇਖਦੇ। ਸੋ ਬੈਕਲੌਗ ਇੰਨਾ ਕੁ ਜ਼ਿਆਦਾ ਆ, ਜਿਹਦਾ ਕਰੰਟ ਵੀ ਡੇਟ ਹੋਊਗੀ ਨਾ, ਮੈਨੂੰ ਲੱਗਦਾ ਉਹਦੇ ਵੀ 1-2 ਸਾਲ ਜਿਹੜੇ ਉਹ ਐਕਸਟਰਾ ਹੀ ਜਿਹੜੇ ਘੱਟੋ ਘੱਟ ਜਿਹੜੇ ਉਹ ਲੱਗਣ ਵਾਲੇ ਆ। ਉਹ ਵੀ ਆਪਾਂ ਤਾਂ ਮੰਨ ਰਹੇ ਹਾਂ ਜੇ ਹੁਣ ਜਲਦੀ ਜਿਹੜਾ ਮੁੜ ਕੇ ਦੁਬਾਰਾ ਐਮਬੈਸੀਆਂ ਜਿਹੜੀਆਂ ਫੁੱਲ ਫਲੈਜ ਜਿਹੜੀਆਂ ਉਹ ਖੋਲ ਜਾਣ। ਤੇ ਤੁਸੀਂ ਰੇਡੀਓ ਕਾਲਰਸ ਦੇ ਥਰੂ ਹੀ ਦੇਖ ਲਓ ਕਿ ਕਿੰਨੀ ਵਾਰੀ ਸਾਨੂੰ ਕਾਲ ਆਇਆ ਕਿ ਮਾਰਚ ਦੇ ਵਿੱਚ ਇੰਟਰਵਿਊ ਸੀਗੀ, ਕੈਂਸਲ ਕਰਤੀ। ਉਹੀ ਬੰਦੇ ਜਿਹੜੇ ਪਿਛਲੇ ਸਾਲ ਦੀ ਮਾਰਚ ਵਾਲੇ, ਉਹਨਾਂ ਦਾ ਅਜੇ ਤੱਕ ਨੰਬਰ ਨਹੀਂ ਲੱਗਾ, ਹੈ ਨਾ। ਜਸਟ ਇਮੈਜਿਨ। ਸੋ ਵੀ ਕੀ ਸਥਿਤੀ ਜਿਹੜੀ ਬਣ ਰਹੀ ਆ। ਅਜੇ ਤਾਂ ਜਿਨ੍ਹਾਂ ਦੀਆਂ ਆਈਆਂ ਨਹੀਂ ਉਹ ਤਾਂ 1-2 ਸਾਲ ਜਿਹੜੇ ਉਹ ਅਟਕ ਜਿਹੜੇ ਹੋ ਗਏ ਨੇ। ਤੇ ਆਪਾਂ ਲਾਸਟ ਟਾਈਮ ਵੀ ਇਸ ਦੇ ਉੱਤੇ ਗੱਲ ਕੀਤੀ ਸੀ ਵੀ ਪ੍ਰਸ਼ਾਸਨ ਕਹਿ ਰਿਹਾ ਸੀਗਾ ਵੀ ਜਿਹੜੇ ਬਿਲਕੁਲ ਕੋਵਿਡ ਤੋਂ ਪਹਿਲਾਂ ਜਿਨ੍ਹਾਂ ਦੇ ਏਜ ਆਊਟ ਹੋਣ ਵਾਲੇ ਸੀ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਦੇਣਗੇ। ਇਸ ਦੇ ਉੱਤੇ ਉਹੀ ਸੇਮ ਸਟੇਟਸ ਕੋ ਹੈਗਾ ਵੀ ਕਿਹਾ ਆ, ਪਰ ਕਨਫਰਮ ਨਹੀਂ ਕੀਤਾ ਜੀ। ਇੱਕ ਜਿੱਦਾਂ ਸੀਗਾ ਕੇਸ ਸਾਡਾ, ਕਿਸੇ ਦਾ ਬੱਚਾ ਏਜ ਆਊਟ ਹੋ ਗਿਆ ਸੀਗਾ, ਉਹਦੇ ਆਪਾਂ ਕੌਂਸਲੇਟ ਨੂੰ ਕੰਟੈਕਟ ਕੀਤਾ ਸੀਗਾ ਇਹੀ ਸਾਰਾ ਨਾ। ਜਿੱਦਾਂ CSPA ਵਗੈਰਾ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਆ, ਕੇਸ ਕੈਂਸਲ ਕਰਤਾ, ਬਾਅਦ 'ਚ ਉਹਨਾਂ ਨੇ ਵਿੱਚ ਪਾ ਦਿੱਤਾ ਸੀਗਾ। ਇੰਟਰਵਿਊ ਸੈੱਟ ਕਰਤੀ, ਨਾਲ ਕੌਂਸਲੇਟ ਨੇ ਸਾਨੂੰ ਸਪੈਸ਼ਲੀ ਲਿਖ ਕੇ ਦੱਸਿਆ ਕਿ ਆਪਾਂ ਕਰ ਦਿੰਦੇ ਹਾਂ, ਬਟ ਇਹਦੀ ਕੋਈ ਗਰੰਟੀ ਨਹੀਂ ਕਿ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ, ਕਿਉਂਕਿ ਪ੍ਰਸ਼ਾਸਨ ਨੇ ਕਿਹਾ ਹੈ ਕੋਵਿਡ ਹੈ। ਪਰ ਇਹ ਤਾਂ ਬਾਅਦ 'ਚ ਪਤਾ ਲੱਗੂਗਾ। ਹੁਣ ਇਹਦੇ ਲਈ ਤਾਂ ਹੁਣ ਕਾਫੀ ਸਾਰੇ ਹੁਣ ਬਾਈਡਨ ਇਹ ਕਰ ਸਕਦਾ ਹੈ ਕਿ ਜਿਹੜੇ ਵੀ ਬਾਹਰ ਰਹੀ ਕਿਸੇ ਦਾ ਗ੍ਰੀਨ ਕਾਰਡ ਲੈਪਸ ਨਹੀਂ ਹੋਣਾ, ਸਾਰੇ ਜਣੇ ਵਾਪਸ ਆ ਜਾਓ, ਭਾਵੇਂ 2 ਸਾਲ ਹੋ ਗਏ 3 ਸਾਲ ਹੋ ਗਏ, ਹੈ ਨਾ। ਪ੍ਰਸ਼ਾਸਨ ਕਰ ਕੁਛ ਵੀ ਸਕਦਾ,
ਪਰ ਹੁਣ ਡਿਪੈਂਡ ਕਰਦਾ ਕਿ ਕਰੂਗਾ ਕੀ, ਕਿਉਂਕਿ ਨਾ ਕੰਪਲਿਕੇਟਡ ਮਸਲੇ ਹੈਗੇ ਲਾਅ ਦੇ। ਇਦਾਂ ਨਹੀਂ ਕਿ ਪ੍ਰੈਜ਼ੀਡੈਂਟ ਦਾ ਮਨ ਆਇਆ ਕਿ ਸਟਿਮੂਲਸ ਵੰਡ ਤੇ ਗ੍ਰੀਨ ਕਾਰਡ ਵੰਡ ਤੇ, ਹਨਾ, ਇਟਸ ਕੰਪਲਿਕੇਟਡ। ਇਹ ਬਿਲਕੁਲ ਇਹ ਹੁਣ ਇੱਦਾਂ ਦੇ ਮੁਸ਼ਕਲ ਆ ਵੀ ਜਿੱਥੇ ਮਰਜ਼ੀ ਜੋ ਮਰਜ਼ੀ ਨਹੀਂ ਵੰਡਿਆ ਜਾ ਸਕਦਾ। ਚੈੱਕਸ ਐਂਡ ਬੈਲੈਂਸਿਸ ਤਾਂ ਹੀ ਜਿਹੜੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਣੇ ਆ ਵੀ ਬੰਦਾ ਆਪਣੀਆਂ ਮਨ ਮਰਜ਼ੀਆਂ ਜਿਹੜੀਆਂ ਉਹ ਨਾ ਕਰ ਸਕੇ, ਚਾਹੇ ਤੁਸੀਂ ਉਸ ਪ੍ਰੈਜ਼ੀਡੈਂਟ ਦੇ ਹੱਕ ਦੇ ਵਿੱਚ ਆ ਤੇ ਚਾਹੇ ਤੁਸੀਂ ਉਹ ਵਿਰੋਧ ਦੇ ਵਿੱਚ ਹੁੰਦੇ ਆ, ਦੈਟ ਡਜ਼ਨਟ ਮੈਟਰ। ਲਾਅ ਜਿਹੜਾ ਆ ਉਹ ਉਸ ਦੇ ਹਿਸਾਬ ਦੇ ਨਾਲ ਹੀ ਚੱਲਣਾ ਜਿਹੜਾ ਉਹ ਪੈਂਦਾ ਹੁੰਦਾ ਆ। ਤੇ ਟਿੜਕੇਣਾ ਜੀ ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ ਅਗਲੇ ਸ਼ਨੀਚਰਵਾਰ ਨੂੰ। ਤੇ ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹੁਣ ਸਮਾਪਤ ਹੈ ਜੀ। ਮਿਲਾਂਗੇ ਤੁਹਾਨੂੰ ਸਭਨਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।